ਸੋ AI ਨੂੰ ਅੱਗੇ ਵਧਾਉਣ ਦੇ ਲਈ AI ਦੇ ਵਿੱਚ ਸਭ ਜ਼ਿਆਦਾ ਕੰਪਿਊਟੇਸ਼ਨਸ ਹੋਣ, ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਸਕਣ, ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਡਾਟਾ ਸੈਂਟਰ ਦਾ ਹੁਣ ਇੱਕ ਅਹਿਮ ਰੋਲ ਆ। ਦੁਨੀਆ ਦਾ ਸਭ ਤੋਂ ਵੱਡਾ ਡਾਟਾ ਸੈਂਟਰ ਬਣਾਉਣ ਦੀ ਚਰਚਾ ਯੂਟਾ ਦੇ ਵਿੱਚ ਜਿਹੜੀ ਉਹ ਚੱਲੀ, ਲੋਕ ਉੱਥੇ ਵਿਰੋਧ ਕਰ ਰਹੇ ਆ। ਤੁਹਾਡੇ ਵੀ ਮੈਨੀਟੋਬਾ ਸੂਬੇ ਦੇ ਵਿੱਚ ਇਦਾਂ ਦੀ ਚਰਚਾ ਚੱਲੀ ਆ ਤੇ ਇਵੈਂਚੁਅਲੀ ਕਹਿੰਦੇ ਸ਼ਾਇਦ ਕੈਂਸਲ ਕਰਨਾ ਪੈ ਗਿਆ ਆ। ਸੋ ਹਾਂਜੀ, ਰਾਜਕਰਨਵੀਰ ਸਿੰਘ, ਜਿਹੜਾ ਮੈਨੀਟੋਬਾ ਵਾਲਾ ਡਾਟਾ ਸੈਂਟਰ ਆ ਉਹ ਮੇਰੇ ਘਰ ਤੋਂ ਐਕਚੁਅਲ ਚ ਸਿਰਫ 14 ਕਿਲੋਮੀਟਰ ਦੀ ਦੂਰੀ ਦੇ ਉੱਤੇ ਬਣਨਾ ਤੈਅ ਹੋਇਆ ਸੀਗਾ। ਪਹਿਲਾਂ ਇਹ ਲੱਗ ਰਿਹਾ ਸੀਗਾ ਵੀ ਜਿਵੇਂ ਸਰਕਾਰ ਦੀ ਸਹਿਮਤੀ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ। 3 ਕੁ ਮਹੀਨੇ ਪਹਿਲਾਂ ਜਦੋਂ ਇਹ ਅਨਾਉਂਸਮੈਂਟ ਹੋਈ ਆ, ਹਾਲਾਂਕਿ ਬੜਾ ਛੋਟਾ ਜਿਹਾ ਪਿੰਡ ਹੈ ਇਲਡਸ਼ੇਨ, 1400-1500 ਆਬਾਦੀ ਹੈ, ਲਗਭਗ ਸਾਰਾ ਪਿੰਡ ਹੀ ਜੀ ਉਹਦੇ ਵਿਰੋਧ ਚ ਆ ਗਿਆ ਡਾਟਾ ਸੈਂਟਰ ਦੇ। ਕਹਿੰਦੇ ਵੀ ਅਸੀਂ ਆਪਣੇ ਪਿੰਡ ਚ ਨਹੀਂ ਲੱਗਣ ਦੇਣਾ। ਤੇ ਨਾਲ ਹੀ ਫਿਰ ਜਿਹੜਾ ਸਾਡਾ ਪਿੰਡ ਹੈਗਾ ਸੇਂਟ ਅਡੋਲਫ, ਲੋਰੈਟ, ਜਿਹੜੇ ਹੋਰ ਆਲੇ ਦੁਆਲੇ ਦੇ ਲੋਕੀ ਸੀਗੇ, ਉਹਨਾਂ ਨੇ ਇਹਦੇ ਅਗੇਂਸਟ ਆਵਾਜ਼ ਚੱਕਣੀ ਸ਼ੁਰੂ ਕੀਤੀ ਵੀ ਨਹੀਂ। ਇਸੇ ਹਫ਼ਤੇ ਰਾਜਕਰਨਵੀਰ ਸਿੰਘ, ਰਿਲਾਇੰਸ ਨੇ 165 ਮੈਗਾਵਾਟ ਦਾ ਡਾਟਾ ਸੈਂਟਰ ਗੁਜਰਾਤ ਜਾਮਨਗਰ ਦੇ ਵਿੱਚ ਲਾਉਣ ਲਈ ਮੈਟਾ, ਜਿਹੜੀ ਕਿ ਫੇਸਬੁੱਕ ਤੇ WhatsApp ਨੂੰ ਓਨ ਕਰਦੀ ਹੈ ਤੇ ਇੰਸਟਾਗ੍ਰਾਮ ਨੂੰ ਓਨ ਕਰਦੀ ਹੈ, ਉਹਨਾਂ ਨਾਲ ਕੰਟਰੈਕਟ ਸਾਈਨ ਕੀਤਾ। ਸੋ ਮੈਟਾ ਜਿਹੜੀ ਕਿ ਇੱਕ ਅਮਰੀਕਨ ਕੰਪਨੀ ਹੈ, ਉਹਦਾ ਡਾਟਾ ਸੈਂਟਰ ਗੁਜਰਾਤ ਜਾਮਨਗਰ ਦੇ ਵਿੱਚ ਲੱਗੂਗਾ, ਜਿੱਥੇ এনवायरमेंट ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ, ਜਿੱਥੇ ਪਾਣੀ ਪੀਣ ਦੀ ਪਹਿਲਾਂ ਹੀ ਬਹੁਤ ਜ਼ਿਆਦਾ ਕਿੱਲਤ ਹੈ। ਤੇ ਮਤਲਬ ਉਹਦੇ ਚ ਇੰਟਰਸਟਿੰਗਲੀ ਵੀ ਚਲੋ ਮਤਲਬ ਇੰਡੀਆ ਆਪਣੇ ਆਪ ਨੂੰ AI ਦਾ ਹੱਬ ਬਣਾਉਣਾ ਚਾਹੁੰਦਾ। ਮੈਟਾ ਵਾਲਿਆਂ ਨੇ ਕਿਹਾ ਵੀ $600 ਬਿਲੀਅਨ ਉਹਨਾਂ ਨੇ ਕੱਲੇ US ਦੇ ਵਿੱਚ ਇਨਵੈਸਟ ਕਰਨਾ। ਇਹ ਸਾਰੀਆਂ ਚੀਜ਼ਾਂ AI ਤੇ ਨਾਲ ਉਹਦੇ ਰਿਲੇਟਡ। ਰੀਸੈਂਟਲੀ ਉਹਨਾਂ ਨੇ more than 100 ਮਿਲੀਅਨ ਟੈਕਨੀਸ਼ੀਅਨਸ ਫ੍ਰੀ ਦੇ ਵਿੱਚ ਉਹਨਾਂ ਨੂੰ ਡਾਟਾ ਸੈਂਟਰਸ ਦੇ ਲਈ ਤਿਆਰ ਕਰਨ ਦੇ ਲਈ ਜਿਹੜੇ ਪ੍ਰੋਗਰਾਮ ਆ ਉਹ ਕੀਤੇ ਆ। ਸੋ ਇਹ ਵੀ ਇੱਕ ਤਰੀਕਾ ਹੈ ਲੋਕਾਂ ਨੂੰ ਡਾਟਾ ਸੈਂਟਰ ਦੇ ਹੱਕ ਦੇ ਵਿੱਚ ਭੁਗਤਾਉਣ ਦਾ। ਸੋਸ਼ਲ ਮੀਡੀਆ ਤੋਂ ਹੁਣ ਜਿਹੜੀ ਅਗਲੀ ਗੇਮ ਆ ਉਹ AI ਦੀ ਗੇਮ ਆ। ਸੋ ਜਿਹੜੀ US ਅਪਰੋਚ ਆ ਇਹਨੂੰ, ਉਹ ਸੈਂਟਰਲਾਈਜੇਸ਼ਨ ਦੀ ਆ। ਜਿਹੜੀ ਚਾਈਨੀਜ਼ ਅਪਰੋਚ ਆ ਉਹ ਡੀਸੈਂਟਰਲਾਈਜੇਸ਼ਨ ਦੀ ਆ, ਕਿਉਂਕਿ ਉਹ ਇਹਨੂੰ ਅੰਡਰਕਟ ਕਰਨਾ ਚਾਹੁੰਦੇ ਆ। ਜਿਹੜੀਆਂ ਟ੍ਰੈਡੀਸ਼ਨਲੀ ਜਿਹੜੀਆਂ ਕੰਟਰੀਜ਼ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਤੇ ਸੋਵਰਨ ਰਹੀਆਂ, ਜਿਵੇਂ ਕਿ ਸਵਿਟਜ਼ਰਲੈਂਡ ਵਰਗਾ ਕੰਟਰੀ ਆ, ਉਹਨਾਂ ਦੀ ਹੋਰ ਵੀ ਇੰਟਰਸਟਿੰਗ ਅਪਰੋਚ ਬੜਾ ਇੰਟਰਸਟਿੰਗ ਆ, ਸੈਂਟਰਲਾਈਜ਼ਡ ਤੇ ਡੀਸੈਂਟਰਲਾਈਜ਼ਡ। ਚਾਈਨਾ ਨੂੰ ਆਪਾਂ ਜਦੋਂ ਬਾਹਰੋਂ ਦੇਖਦੇ ਹਾਂ, ਉਹ ਇਦਾਂ ਲੱਗਦਾ ਵੀ ਦੇ ਵਾਂਟ ਇਟ ਐਵਰੀਥਿੰਗ ਸੈਂਟਰਲਾਈਜ਼ਡ ਜੀ। ਉਹਨਾਂ ਨੇ ਇਹ ਜਿਹੜਾ AI ਮਾਡਲ ਡੀਸੈਂਟਰਲਾਈਜ਼ਡ ਕਰਕੇ, ਤੇ ਅਮਰੀਕਾ ਦਾ ਉਲਟਾ ਸੀਗਾ ਵੀ ਦੇ ਹੈਵ ਐਵਰੀਥਿੰਗ, ਫੈਡਰਲਿਜ਼ਮ ਆ, ਡੀਸੈਂਟਰਲਾਈਜ਼ਡ ਆ। ਇਹ ਸਾਰੀ ਚੀਜ਼ ਦੇ ਵਿੱਚ ਇਹ ਹੁਣ ਸੈਂਟਰਲਾਈਜ਼ਡ ਆ। ਇਹ ਤੁਹਾਨੂੰ ਕਿਉਂ ਲੱਗਦਾ ਵੀ ਆਪਸ ਦੇ ਵਿੱਚ ਇਹਨਾਂ ਨੇ ਤਬਦੀਲੀ ਕਿੱਦਾਂ ਕਰ ਲਈ ਹੈ, ਫਲਿਪ ਫਲॉप ਕਿੱਦਾਂ ਹੋ ਗਏ? ਜਿਹੜਾ ਸ਼ੀ ਜਿਨਪਿੰਗ ਚਾਹੁੰਦਾ ਵੀ ਸਾਰਾ ਕੰਟਰੋਲ ਮੇਰੇ ਕੋਲ ਹੋਵੇ, ਉਹ AI ਮਾਡਲ ਨੂੰ ਖੁੱਲਿਆ ਛੱਡ ਰਹੇ, ਤੇ ਜਿਹੜੇ ਇੱਥੇ ਕਹਿੰਦੇ ਵੀ ਕੰਪੀਟੀਸ਼ਨ ਹੋਵੇ, ਕੈਪੀਟਲਿਜ਼ਮ ਹੋਵੇ, ਉਹ ਕਹਿੰਦੇ ਵੀ ਨਹੀਂ ਹੁਣ ਸਾਰਾ ਕੁਝ ਸਾਡੇ ਕੰਟਰੋਲ 'ਚ ਆਵੇ। ਅੱਜ ਦੇ ਜ਼ਮਾਨੇ ਦੇ ਵਿੱਚ ਜਿੰਨੇ ਵੀ ਲੋਕ ਆ ਹੁਣ, ਕਿਉਂਕਿ ਜਿੱਦਾਂ ਆਪਾਂ ਕਹਿ ਰਹੇ ਵੀ ਦੁਨੀਆ ਇੱਕ ਸਬਸਕ੍ਰਿਪਸ਼ਨ ਮਾਡਲ ਦੇ ਵੱਲ ਨੂੰ ਹੀ ਹਰ ਇੱਕ ਪਾਸੇ ਜਿਹੜੀ ਉਹ ਵੱਧ ਰਹੀ ਆ। ਜਿੱਦਾਂ ਓਪਨ AI ਦਾ ਜਿਹੜਾ CEO ਆ ਸੈਮ ਐਲਟਮੈਨ ਨੇ ਇੱਕ ਇੰਟਰਵਿਊ 'ਚ ਕਿਹਾ ਸੀਗਾ ਵੀ ਤੁਸੀਂ ਸਾਡੇ ਤੋਂ ਰੈਂਟ ਕਰੋਗੇ ਇੰਟੈਲੀਜੈਂਸ, ਵੀ ਉਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਉਸ ਤਰੀਕੇ ਦੇ ਨਾਲ ਉਹ ਕਹਿੰਦਾ ਸੀਗਾ। ਉੱਥੇ ਸਵਿਟਜ਼ਰਲੈਂਡ ਵਰਗੇ ਇਹ ਮੂਵ ਨੂੰ ਕਿੱਦਾਂ ਦੇਖਿਆ ਜਾਣਾ ਤੇ ਲੋਕਾਂ ਨੂੰ ਕੀ ਸਿੱਖਣਾ ਚਾਹੀਦਾ ਇਸ ਚੀਜ਼ ਦੇ ਉੱਤੋਂ? ਕਿੰਨਾ ਕੁ ਰਿਲਾਈ ਕਰਦਾ ਆ ਤੇ ਕਿੰਨਾ ਕਿਸ ਤੋਂ ਆਪਾਂ ਇੰਡੀਪੈਂਡੈਂਟ ਰਹਿਣਾ? ਗੱਲ ਆਪਾਂ ਸੋਵਰਨਿਟੀ ਦੀ ਹਮੇਸ਼ਾ ਕਰਦੇ ਆ, ਪਰ ਇਹ ਮਾਡਲ ਦੇ ਵਿੱਚ ਕਿਤੇ ਸੋਵਰਨਿਟੀ ਨਜ਼ਰ ਆਊਗੀ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਦੇ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਅਰਵਿੰਦਰ ਸਿੰਘ ਕੰਗ ਜੀ। ਅਰਵਿੰਦਰ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਵੇਖਣ ਤੇ ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਾਲ ਜੁੜ ਚੁੱਕੇ ਨੇ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਸਿੰਘ, ਅਰਵਿੰਦਰ ਸਿੰਘ ਕੰਗ, ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਕੈਨੇਡਾ ਦੇ ਵਿੱਚ ਇੱਕ ਚੱਲ ਰਹੀ ਹੈ ਡਾਟਾ ਸੈਂਟਰਸ ਨੂੰ ਲੈ ਕੇ, ਇਕੱਲਾ ਕੈਨੇਡਾ ਦੇ ਵਿੱਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਡਾਟਾ ਸੈਂਟਰਸ ਦਾ ਇਸ ਟਾਈਮ ਪੂਰਾ ਜ਼ੋਰ ਆ। ਬਹੁਤ ਸਾਰੇ ਖਾਸ ਕਰਕੇ ਜਿਹੜੀਆਂ ਬਿਗ ਟੈਕ ਕੰਪਨੀਜ਼ ਆ, ਉਹ ਦੁਨੀਆ ਦਾ ਹਰ ਇੱਕ ਕੋਨਾ ਜਿਹੜਾ ਉਹਨਾਂ ਨੂੰ ਖਾਲੀ ਲੱਭਦਾ ਆ, ਉੱਥੇ ਉਹ ਡਾਟਾ ਸੈਂਟਰ ਲਾਉਣ ਨੂੰ ਕਾਹਲੀਆਂ। ਲੋਕ, ਕਈ ਕਮਿਊਨਿਟੀਜ਼ ਉਸ ਦਾ ਵਿਰੋਧ ਕਰ ਰਹੀਆਂ। ਜਿਹੜੇ ਐਂਟਰਪ੍ਰੈਨਿਓਰਸ ਆ ਉਹ ਕਹਿ ਰਹੇ ਆ ਵੀ ਨਹੀਂ, ਇਹਦਾ ਫਾਇਦਾ ਬਹੁਤ ਆ। AI ਦੀ ਇਸ ਰੇਸ ਨੇ ਇਸ ਡਾਟਾ ਸੈਂਟਰਸ ਬਣਾਉਣ ਵਾਲੀ ਜਿਹੜੀ ਗੱਲ ਆ ਉਸ ਨੂੰ ਬਹੁਤ ਜ਼ਿਆਦਾ ਤੇਜ਼ ਕਰ ਦਿੱਤਾ ਆ। ਇਹਦਾ ਕੀ ਇਫੈਕਟ ਹੋਣ ਜਾ ਰਿਹਾ ਆ, ਇਹ ਅੱਗੇ ਕਿਸ ਪਾਸੇ ਵੱਲ ਨੂੰ ਜਿਹੜੀ ਇਹ ਲੜੀ ਆ ਉਹ ਜੁੜ ਰਹੀ ਆ। ਦੁਨੀਆ ਟੈਕਨੋਲੋਜੀ ਦੀ, ਤਕਨੀਕ ਦੀ ਇਸ ਪਿੱਠ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਅੱਗੇ ਨੂੰ ਛਾਲਾ ਮਾਰਦੀ ਹੋਈ ਜਿਹੜੀ ਉਹ ਜਾ ਰਹੀ ਹੈ। ਸੋ ਅੱਜ ਆਪਾਂ ਉਸ ਬਾਰੇ ਜਿਹੜੀ ਉਹ ਚਰਚਾ ਕਰਾਂਗੇ। ਮੁਲਕਾਂ ਦੇ ਲਈ ਇਹਨਾਂ ਦਾ ਕੀ ਅਰਥ ਹੁੰਦਾ ਆ, ਇਹ ਕਿਸ ਤਰੀਕੇ ਦੇ ਨਾਲ ਜਿਹੜੇ ਕੋਈ ਆਪਣਾ ਮੁਲਕ ਬਣਾਉਣ ਬਾਰੇ ਵੀ ਸੋਚ ਰਹੇ ਆ,
ਉਹਨਾਂ ਦੇ ਕਨਸੈਪਟ ਦੇ ਵਿੱਚ ਇਹ ਕਿੱਦਾਂ ਐਡ ਹੁੰਦਾ ਆ, ਕਿਵੇਂ ਕਿੱਥੇ ਜਾ ਕੇ ਖੜਦਾ ਆ, ਉਸ ਸੰਦਰਭ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਸ਼ੁਰੂਆਤ ਇਸੇ ਚੀਜ਼ ਤੋਂ ਹੀ ਆਪਾਂ ਕਰ ਲੈਂਦੇ ਹਾਂ ਵੀ ਆਪਾਂ AI ਵਾਲਾ ਸ਼ੋਅ ਵੀ ਕਰਦੇ ਹਾਂ, ਹਰਵਿੰਦਰ ਸਿੰਘ ਦੇ ਨਾਲ ਆਪਾਂ ਹਰ ਸੋਮਵਾਰ ਨੂੰ ਉਹ ਕਰਦੇ ਹੁੰਦੇ ਹਾਂ ਵੀ ਟੈਕਨੋਲੋਜੀ ਕਿੱਦਾਂ ਤੇਜ਼ੀ ਦੇ ਨਾਲ ਵੱਧ ਰਹੀ ਆ। ਸੋ AI ਨੂੰ ਅੱਗੇ ਵਧਾਉਣ ਦੇ ਲਈ, AI ਦੇ ਵਿੱਚ ਸਭ ਜ਼ਿਆਦਾ ਕੰਪਿਊਟੇਸ਼ਨਸ ਹੋਣ, ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਸਕਣ, ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਡਾਟਾ ਸੈਂਟਰ ਦਾ ਹੁਣ ਇੱਕ ਅਹਿਮ ਰੋਲ ਆ। ਦੁਨੀਆ ਦਾ ਸਭ ਤੋਂ ਵੱਡਾ ਡਾਟਾ ਸੈਂਟਰ ਬਣਾਉਣ ਦੀ ਚਰਚਾ ਯੂਟਾ ਦੇ ਵਿੱਚ ਜਿਹੜੀ ਉਹ ਚੱਲੀ, ਲੋਕ ਉੱਥੇ ਵਿਰੋਧ ਕਰ ਰਹੇ ਆ। ਤੁਹਾਡੇ ਵੀ ਮੈਨੀਟੋਬਾ ਸੂਬੇ ਦੇ ਵਿੱਚ ਇਦਾਂ ਦੀ ਚਰਚਾ ਚੱਲੀ ਆ ਤੇ ਇਵੈਂਚੁਅਲੀ ਕਹਿੰਦੇ ਸ਼ਾਇਦ ਕੈਂਸਲ ਕਰਨਾ ਪੈ ਗਿਆ ਆ। ਸੋ ਥੋੜਾ ਜਿਹਾ ਪਹਿਲਾਂ ਆਪਾਂ ਉਸ ਚੀਜ਼ ਦੇ ਬਾਰੇ ਗੱਲ ਕਰਦੇ, ਫਿਰ ਆਪਾਂ ਡਾਟਾ ਸੈਂਟਰਸ ਦੇ ਉੱਤੇ ਓਵਰਆਲ ਗੱਲ ਕਰਦੇ ਕਿ ਇਹ ਕੈਂਸਲ ਕਿਉਂ ਹੋਇਆ। ਸੋ ਹਾਂਜੀ, ਰਾਜਕਰਨਵੀਰ ਸਿੰਘ, ਜਿਹੜਾ ਮੈਨੀਟੋਬਾ ਵਾਲਾ ਡੇਟਾ ਸੈਂਟਰ ਆ ਉਹ ਮੇਰੇ ਘਰ ਤੋਂ ਐਕਚੁਅਲ ਚ ਸਿਰਫ 14 ਕਿਲੋਮੀਟਰ ਦੀ ਦੂਰੀ ਦੇ ਉੱਤੇ ਬਣਨਾ ਤੈਅ ਹੋਇਆ ਸੀਗਾ। ਇਲਡਸ਼ੇਨ ਦੇ ਵਿੱਚ ਵਿਨੀਪੈਗ ਤੋਂ ਲਗਭਗ 10 ਕਿਲੋਮੀਟਰ ਸਾਊਥ ਇਲਡਸ਼ੇਨ ਦਾ ਛੋਟਾ ਜਿਹਾ ਕਸਬਾ, ਖੇਤੀਬਾੜੀ ਵਾਲਾ ਕਸਬਾ। ਉਦਾਂ ਜਿਹੜੇ ਟ੍ਰੇਡਸ ਵਾਲੇ ਬੰਦੇ ਹੈਗੇ ਆ, ਜਿਹੜੇ ਨੌਕਰੀ ਪੇਸ਼ਾ ਬੰਦੇ ਜਿਹੜੇ ਸ਼ਹਿਰ ਚ ਜਾਂਦੇ ਆ, ਕਿਉਂਕਿ 10-15 ਕਿਲੋਮੀਟਰ ਦੂਰ ਹੀ ਆ, ਉਹ ਜਾਂਦੇ ਆ। ਪਰ ਜ਼ਿਆਦਾਤਰ ਜਿਹੜਾ ਮੈਜੋਰਿਟੀ ਉਹਦੇ ਆਲੇ ਦੁਆਲੇ ਖੇਤ ਹੈਗੇ ਆ, ਖੇਤੀਬਾੜੀ ਵਾਲਾ ਇਲਾਕਾ, ਤੇ ਪੁਰਾਣੇ ਜਿਹੜੇ ਫਾਰਮਰ ਉੱਥੇ ਜ਼ਿਆਦਾਤਰ ਰਹਿੰਦੇ ਆ। ਸੋ ਉਹਨਾਂ ਫਾਰਮਸ ਦੇ ਵਿੱਚ ਹੀ ਇਹ ਜਿਹੜਾ ਬਾਲਾ ਵੱਡਾ ਨਹੀਂ ਸੀ, 25 ਮੈਗਾਵਾਟ ਦਾ ਜਿਹੜਾ ਇਹ ਡੇਟਾ ਸੈਂਟਰ ਲੱਗਣਾ ਸੀਗਾ। ਤੇ ਉਹਦੇ ਵਿੱਚ ਜਿਹੜਾ ਡੇਟਾ ਸੈਂਟਰ ਆ ਉਹਨਾਂ ਨੇ ਆਪਣੀ ਐਪਲੀਕੇਸ਼ਨ ਪਾਈ ਹੋਈ ਸੀਗੀ। ਪਹਿਲਾਂ ਇਹ ਲੱਗ ਰਿਹਾ ਸੀਗਾ ਵੀ ਜਿਵੇਂ ਸਰਕਾਰ ਦੀ ਸਹਿਮਤੀ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ, ਕਿਉਂਕਿ ਮੇਰੀ ਜਿੱਦਾਂ ਕਈ ਬੰਦਿਆਂ ਨਾਲ ਗੱਲ ਹੋਈ ਜਿਹੜੇ ਸਰਕਾਰ ਦੇ ਵਿੱਚ ਵੀ ਨੇ, ਉਹ ਮੈਂ ਉਹਨਾਂ ਨੂੰ ਪੁੱਛ ਰਿਹਾ ਸੀਗਾ, ਮੈਂ ਕਿਹਾ ਵੀ ਬਿਜਲੀ ਦਾ ਕਿੱਦਾਂ ਹੋਣਾ, ਕਿਉਂਕਿ ਜਿਹੜੇ ਡੇਟਾ ਸੈਂਟਰ ਆ ਉਹਨਾਂ ਨੂੰ ਬਿਜਲੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਹਨਾ ਵੀ। ਤੇ ਜਿਹੜੀ ਆਮ ਗੱਲ ਇਹ ਹੈ ਵੀ ਮੈਨੀਟੋਬਾ ਕੋਲ ਈਵਨ ਦੋ ਜਿਹੜੀ ਸਾਡੀ ਬਿਜਲੀ ਆ ਉਹ ਬਿਲਕੁਲ ਗ੍ਰੀਨ ਐਨਰਜੀ ਆ, ਉਹ ਹਾਈਡਰੋ ਪਾਵਰ ਪਲਾਂਟਸ ਤੋਂ ਬਣਦੀ ਆ, ਤੇ ਸਾਡੇ ਕੋਲ ਇਨਫ ਹੈਗੀ ਹੈ ਵੀ ਅਸੀਂ ਮਿਨੇਸੋਟਾ ਤੇ ਨਾਰਥ ਡਕੋਟਾ ਨੂੰ ਵੇਚਦੇ ਹਾਂ। ਪਰ ਉਹ ਇੰਨੀ ਨਹੀਂ ਹੈਗੀ ਵੀ ਅਸੀਂ ਡੇਟਾ ਸੈਂਟਰ ਉਹਦੇ ਨਾਲ ਸਪੋਰਟ ਕਰ ਸਕੀਏ। ਤਾਂ ਵੀ ਉਹਦਾ ਡੇਟਾ ਸੈਂਟਰ ਕਿਵੇਂ ਆਊਗਾ? ਸੋ ਉਹਨਾਂ ਨੇ ਹਾਲੇ ਇਹ ਦੱਸਿਆ ਸੀਗਾ ਵੀ ਇਹ ਜਿਹੜੇ ਡੇਟਾ ਸੈਂਟਰ ਵਾਲੇ ਹੈਗੇ ਆ, ਇਹ ਆਪਣਾ ਸੋਲਰ ਪਲਾਂਟ ਲਾਉਣਗੇ, ਇਹ ਆਪਣੀ ਜਿਹੜੀ ਇਹਨਾਂ ਦੀ ਗੈਸ ਨੂੰ ਵਰਤ ਕੇ, ਜਨਰੇਟਰ ਵਰਤ ਕੇ ਇਹ ਥੋੜੀ ਬਹੁਤੀ ਬਿਜਲੀ ਉੱਥੋਂ ਜਨਰੇਟ ਕਰਨਗੇ। ਫਿਰ ਜਿਹੜਾ ਦੂਜਾ ਸਮੱਸਿਆ ਸੀ ਜਿਹੜਾ ਡੇਟਾ ਸੈਂਟਰ ਹੈ ਉਹ ਪਾਣੀ ਬਹੁਤ ਜ਼ਿਆਦਾ ਖਪਤ ਕਰਦੇ ਆ, ਹਨਾ, ਕੂਲਿੰਗ ਦੇ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਜਿਹੜਾ ਮੈਨੀਟੋਬਾ ਇੱਕ ਵਧੀਆ ਸਪੌਟ ਤਾਂ ਮੰਨਿਆ ਜਾਂਦਾ ਕਿਉਂਕਿ ਮੈਨੀਟੋਬਾ ਦਾ ਜਿਹੜਾ ਵਾਤਾਵਰਨ ਹੈ ਉਹ 6 ਮਹੀਨੇ ਬਹੁਤ ਜ਼ਿਆਦਾ ਠੰਡ ਰਹਿੰਦੀ ਹੈ, ਸੋ ਕੂਲਿੰਗ ਦੀ ਉਨੀ ਜ਼ਿਆਦਾ ਲੋੜ ਨਹੀਂ ਪੈਂਦੀ, ਹਨਾ। ਸਿਰਫ ਗਰਮੀਆਂ ਦੇ ਵਿੱਚ ਕੂਲਿੰਗ ਦੀ ਜ਼ਿਆਦਾ ਲੋੜ ਪੈਂਦੀ ਹੈ, ਤੇ ਉਹਦੇ ਵਿੱਚ ਫਿਰ ਜਿਹੜਾ ਉਹ ਪਾਣੀ ਨੂੰ ਸਰਕੂਲੇਟ ਕਰਨਾ, ਉਹਦੇ ਉਹਨਾਂ ਨੇ ਇੱਕ ਸਿਸਟਮ 'ਚ ਘੜੇ ਹੋਏ ਸੀ। ਪਰ ਰਾਜਕਰਨਵੀਰ ਸਿੰਘ 3 ਮਹੀਨੇ ਪਹਿਲਾਂ ਜਦੋਂ ਇਹ ਅਨਾਊਂਸਮੈਂਟ ਹੋਈ ਆ, ਹਾਲਾਂਕਿ ਬੜਾ ਛੋਟਾ ਜਿਹਾ ਪਿੰਡ ਹੈ ਇਲਡਸ਼ੇਨ, 1400-1500 ਆਬਾਦੀ ਹੈ, ਲਗਭਗ ਸਾਰਾ ਪਿੰਡ ਹੀ ਜੀ ਉਹਦੇ ਵਿਰੋਧ ਚ ਆ ਗਿਆ ਡੇਟਾ ਸੈਂਟਰ ਦੇ। ਕਹਿੰਦੇ ਵੀ ਅਸੀਂ ਆਪਣੇ ਪਿੰਡ ਚ ਨਹੀਂ ਲੱਗਣ ਦੇਣਾ। ਤੇ ਨਾਲ ਹੀ ਫਿਰ ਜਿਹੜਾ ਸਾਡਾ ਪਿੰਡ ਹੈਗਾ ਸੇਂਟ ਅਡੋਲਫ, ਲੋਰੈਟ, ਜਿਹੜੇ ਹੋਰ ਆਲੇ ਦੁਆਲੇ ਦੇ ਲੋਕੀ ਸੀਗੇ, ਉਹਨਾਂ ਨੇ ਇਹਦੇ ਅਗੇਂਸਟ ਆਵਾਜ਼ ਚੱਕਣੀ ਸ਼ੁਰੂ ਕੀਤੀ ਵੀ ਨਹੀਂ। ਇੱਕ ਤਾਂ ਦੇਖੋ ਜਿਹੜਾ ਵਾਤਾਵਰਨ ਦਾ ਇੰਪੈਕਟ ਹੈ, ਠੀਕ ਹੈ ਨਾ, ਵੀ ਜਦੋਂ ਤੁਸੀਂ ਉਹਨਾਂ ਨੇ ਪਾਣੀ ਦਾ ਅੰਡਰਗਰਾਊਂਡ ਪਾਣੀ ਉਹ ਕੱਢਣਾ, ਉਹ ਜਿਹੜਾ ਅੰਡਰਗਰਾਊਂਡ ਪਾਣੀ ਆ ਉਹ ਸ਼ੇਡ ਹੈ। ਜਿਹੜਾ ਵਿਨੀਪੈਗ ਦਾ ਪਾਣੀ ਆ ਉਹ ਸਾਡੇ ਇੱਥੇ ਸ਼ੋਲ ਲੇਕ ਹੈਗੀ ਆ, ਉੱਥੋਂ ਆਉਂਦਾ ਹੈ। ਰਵਿੰਦਰ ਸਿੰਘ ਹੋਣਾ ਨੂੰ, ਰਵਿੰਦਰ ਸਿੰਘ ਆਏ ਆ, ਉਹਨਾਂ ਨੇ ਇਹ ਚੀਜ਼ ਦੇਖੀ ਆ। ਪਰ ਜਿਹੜੇ ਬਾਕੀ ਆਲੇ ਦੁਆਲੇ ਦੇ ਜਿਹੜੇ ਕਸਬੇ ਹੈਗੇ ਆ ਉਹ ਅੰਡਰਗਰਾਊਂਡ ਪਾਣੀ ਪੀਂਦੇ ਆ। ਸਾਡੇ ਵੈਲ ਲੱਗੇ ਹੋਏ ਆ, ਸਾਡੇ ਘਰਾਂ ਦੇ ਵਿੱਚ ਵੈਲ ਲੱਗੇ ਹੋਏ ਆ। ਸੋ ਉਹਦੇ ਵਿੱਚ ਜਿਹੜੀ ਉਹਨਾਂ ਨੂੰ ਲੋਕਾਂ ਕੋਲੇ ਜਿਹੜੀ ਜਾਣਕਾਰੀ ਸੀਗੀ, ਉਹ ਕਹਿੰਦੇ ਵੀ ਯਾਰ ਇਹ ਤਾਂ ਸਾਡੇ ਪਾਣੀ ਤੇ ਸਿੱਧਾ ਡੱਕ ਹੈ, ਜਿਹੜਾ ਸਾਨੂੰ ਫਾਰਮਿੰਗ ਲਈ ਪਾਣੀ ਚਾਹੀਦਾ, ਜਿਹੜਾ ਅਸੀਂ ਘਰਾਂ ਲਈ ਪਾਣੀ ਚਾਹੀਦਾ। ਤੇ ਉਹਦੇ ਵਿੱਚ ਵੀ ਜਿਹੜੇ ਐਕੋਫਾਇਰ ਹੈਗੇ ਉਹਨੂੰ ਉਹ ਬਹੁਤ ਕਲੋਜ਼ਲੀ ਮੋਨੀਟਰ ਕਰਦੇ ਆ। ਕਈ ਐਕੋਫਾਇਰ ਪੀਣ ਵਾਲੇ ਹੈਗੇ ਆ, ਕਈ ਨਹੀਂ ਪੀਣ ਵਾਲੇ, ਹਨਾ। ਉਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਯਾਰ ਇਹਦਾ ਸਿੱਧਾ ਸਾਡੇ ਪੀਣ ਵਾਲੇ ਪਾਣੀ ਤੇ ਤਾਂ ਨਹੀਂ ਇੰਪੈਕਟ ਹੋਊਗਾ, ਜਾਂ ਜਿਹੜੀ ਅਸੀਂ ਪਾਣੀ ਕੰਜ਼ਿਊਮ ਕਰ ਰਹੇ ਹਾਂ। ਕਿਉਂਕਿ ਕੋਈ ਵੀ ਜਿਹੜੀ ਨਵੀਂ ਕਾਰਪੋਰੇਸ਼ਨ ਆਉਂਦੀ ਹੈ, ਜਦੋਂ ਮਨਸੈਂਟੋ ਵੀ ਆਈ ਸੀਗੀ, ਉਹ ਨਾ ਬੜੇ ਏਦਾਂ ਨੇਕ ਇਰਾਦੇ ਦਿਖਾਉਣ ਲਈ ਹੀ ਆਉਂਦੀ ਹੁੰਦੀ ਹੈ, ਤੇ ਬਾਅਦ ਚ ਚੀਜ਼ਾਂ ਹੋਰ ਹੁੰਦੀਆਂ। ਲੋਕਾਂ ਦੇ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਉਹ ਚੀਜ਼ਾਂ ਸਟਿਲ ਵੀ ਚਾਹੇ ਉਹਨਾਂ ਕੋਲੇ ਪੂਰੀ ਮੈਂ ਨਹੀਂ ਇਹ ਕਹਿ ਰਿਹਾ ਵੀ ਹਾਂ ਉਹਦੇ ਨੈਗੇਟਿਵ ਇੰਪੈਕਟ ਹੀ ਹੋਣਾ ਸੀਗਾ ਜਾਂ ਉਹਦੇ ਤੇ ਫੁੱਲ ਫਲੈਜ ਸਟੱਡੀ ਹੋਈ ਹੈ। ਇਹਦੇ ਚ ਬਹੁਤੀਆਂ ਚੀਜ਼ਾਂ ਇਮੋਸ਼ਨ ਤੇ ਚੱਲਦੀਆਂ ਹੁੰਦੀਆਂ ਜਾਂ ਇੰਟਰਨੈਟ ਤੇ ਕੀ ਚੱਲ ਰਿਹਾ, ਤੇ ਉਹੀ ਚੀਜ਼ ਇੱਥੇ ਚੱਲ ਰਹੀ ਸੀਗੀ। ਪਰ ਲੋਕਾਂ ਨੇ ਉਸ ਚੀਜ਼ ਦਾ ਵਿਰੋਧ ਕੀਤਾ। ਦੂਜੀ ਗੱਲ, ਉਹ ਕਹਿੰਦੇ ਵੀ ਯਾਰ ਕੰਸਟਰਕਸ਼ਨ ਦਾ ਜਿਹੜਾ ਗਾਹ ਪੈਣਾ, ਹੁਣ ਜਦੋਂ 25 ਮੈਗਾਵਾਈਟ ਦਾ ਡੇਟਾ ਸੈਂਟਰ ਲੱਗਣਾ, ਉਹ ਮੇਰੇ ਖਿਆਲ ਨਾਲ ਉਹਨਾਂ ਨੇ 60 ਕੇ 70 ਕਿੱਲੇ ਦੇ ਵਿੱਚ ਉਹਨਾਂ ਨੇ ਉਹ ਜਿਹੜਾ ਸਾਰਾ ਬਗਲ ਕੇ ਉਹਦੇ ਵਿੱਚ ਲਾਉਣਾ ਸੀਗਾ, ਹਨਾ। ਉਹਦੇ ਵਿੱਚ ਜਿਹੜੀ ਕੰਸਟਰਕਸ਼ਨ ਦੀ ਟ੍ਰੈਫਿਕ ਆਉਣੀ ਸੀਗੀ, ਜਿਹੜੀ ਰੋਡ ਦੀ ਡਿਸਟਰਪਸ਼ਨ ਹੋਣੀ ਸੀਗੀ, ਜਿਹੜੀ ਉਹਦੀ ਨੋਇਜ਼ ਸੀਗੀ, ਫਿਰ ਜਿਹੜਾ ਉਹਦੇ ਨਾਲ ਇਕੋਸਿਸਟਮ ਹੈ ਸਾਡੇ, ਜਿਹੜਾ ਇੱਥੇ ਕਿਉਂਕਿ ਸ਼ਹਿਰ ਤੋਂ ਬਾਹਰ ਹੋਣ ਕਰਕੇ ਹਿਰਨ ਬਹੁਤ ਆਉਂਦੇ ਆ ਸਾਡੇ ਇੱਥੇ, ਬਰਡ ਦੀਆਂ ਬਹੁਤ ਜ਼ਿਆਦਾ ਸੈਂਚੁਰੀਜ਼ ਹੈਗੀਆਂ। ਕਹਿੰਦੇ ਵੀ ਉਹ ਨੋਇਜ਼ ਨੇ ਸਾਰੇ ਕਾਸੇ ਨੂੰ ਇਫੈਕਟ ਕਰਨਾ,
ਹਨਾ, ਇਸ ਚੀਜ਼ ਲਈ ਲੋਕੀ ਰੈਡੀ ਨਹੀਂ ਸੀਗੇ ਤੇ ਉਹਨਾਂ ਨੇ ਮਤਲਬ ਇੱਕ ਇਹ ਸਟੋਰੀ ਘੜੀ ਜਿਹਦੇ ਕਰਕੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਅਲਟੀਮੇਟਲੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਹੈਗੀ ਆ ਬੌਬ ਕਿਨੂ ਹੋਣਾ ਨੇ ਇਸ ਹਫ਼ਤੇ ਇਹ ਅਨਾਉਂਸ ਕਰ ਦਿੱਤਾ ਵੀ ਉਹ ਡੇਟਾ ਸੈਂਟਰ ਮੈਨੀਟੋਬਾ ਦੇ ਵਿੱਚ ਨਹੀਂ ਲੱਗੇਗਾ। ਵਿੱਚ ਕਈ ਜਣੇ ਇਹ ਵੀ ਕਹਿ ਰਹੇ ਵੀ ਉਹਨਾਂ ਨੇ ਇਹ ਕਹਿਤਾ ਵੀ ਮੈਨੀਟੋਬਾ ਦੇ ਵਿੱਚ ਕੋਈ ਵੀ ਡੇਟਾ ਸੈਂਟਰ ਨਹੀਂ ਲੱਗੇਗਾ। ਮੈਂ ਥੋੜੀ ਰਿਸਰਚ ਕੀਤੀ, ਮੈਨੂੰ ਇਹ ਕਿਤੇ ਨਹੀਂ ਮਿਲਿਆ। ਉਹਨਾਂ ਨੇ ਸਿਰਫ ਇਲਡ ਸ਼ੇਨ ਵਾਲਾ ਡੇਟਾ ਸੈਂਟਰ ਹੀ ਬੰਦ ਕੀਤਾ। ਪਰ ਇਹਦੇ ਚ ਜਿਹੜੀ ਬੜੀ ਜ਼ਰੂਰੀ ਗੱਲ ਹੈ, ਜਿਹੜਾ ਮੈਂ ਇੱਥੇ ਕੰਟਰਾਸਟ ਬਣਾਉਣਾ ਚਾਹੁੰਦਾ, ਇਸੇ ਹਫ਼ਤੇ ਤੇ ਜਿੱਥੇ ਆਪਾਂ ਰਵਿੰਦਰ ਸਿੰਘ ਭਾਜੀ ਹੋਣਾ ਨਾਲ ਜਿਹੜੀ ਆਪਾਂ ਡਿਸਕਸ਼ਨ ਕਰਨੀ ਹੈ, ਇਸੇ ਹਫ਼ਤੇ ਰਾਜਕਰਨਵੀਰ ਸਿੰਘ ਰਿਲਾਇੰਸ ਨੇ 165 ਮੈਗਾਵਾਟ ਦਾ, ਸੋ ਇਹ 25 ਮੈਗਾਵਾਟ ਦਾ ਸੀਗਾ, ਰਿਲਾਇੰਸ ਨੇ 165 ਮੈਗਾਵਾਟ ਦਾ ਡੇਟਾ ਸੈਂਟਰ ਗੁਜਰਾਤ ਜਾਮਨਗਰ ਦੇ ਵਿੱਚ ਲਾਉਣ ਲਈ ਮੈਟਾ, ਜਿਹੜੀ ਕਿ ਫੇਸਬੁੱਕ ਤੇ WhatsApp ਨੂੰ ਓਨ ਕਰਦੀ ਹੈ ਤੇ ਇੰਸਟਾਗ੍ਰਾਮ ਨੂੰ ਓਨ ਕਰਦੀ ਹੈ, ਉਹਨਾਂ ਨਾਲ ਕੰਟਰੈਕਟ ਸਾਈਨ ਕੀਤਾ। ਸੋ ਮੈਟਾ ਜਿਹੜੀ ਕਿ ਇੱਕ ਅਮਰੀਕਨ ਕੰਪਨੀ ਹੈ, ਉਹਦਾ ਡੇਟਾ ਸੈਂਟਰ ਗੁਜਰਾਤ ਜਾਮਨਗਰ ਦੇ ਵਿੱਚ ਲੱਗੂਗਾ, ਜਿੱਥੇ এনवायरमेंट ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ, ਜਿੱਥੇ ਪਾਣੀ ਪੀਣ ਦੀ ਪਹਿਲਾਂ ਹੀ ਬਹੁਤ ਜ਼ਿਆਦਾ ਕਿੱਲਤ ਹੈ। ਤੇ ਮਤਲਬ ਉਹਦੇ ਚ ਇੰਟਰਸਟਿੰਗਲੀ ਵੀ ਚਲੋ ਮਤਲਬ ਇੰਡੀਆ ਆਪਣੇ ਆਪ ਨੂੰ AI ਦਾ ਹੱਬ ਬਣਾਉਣਾ ਚਾਹੁੰਦਾ, ਪਰ ਇਹ ਜਿਹੜੀ ਅਪਰੋਚ ਹੈ ਬੜੀ ਇੰਟਰਸਟਿੰਗ ਹੈ ਵੀ ਜਿੱਥੇ ਹੁਣ ਜੇ ਮੈਨੀਟੋਬਾ ਕੋਲ ਇਨਫ ਬਿਜਲੀ ਨਹੀਂ ਹੈਗੀ, ਪਰ ਜੇ ਮੈਨੀਟੋਬਾ ਧਾਰ ਲਵੇ ਵੀ ਅਸੀਂ ਬਿਜਲੀ ਪ੍ਰੋਡਿਊਸ ਕਰਨੀ ਆ, ਸਾਡੇ ਕੋਲ ਇਨਫ ਰਿਸੋਰਸਿਸ ਹੈਗੇ ਆ ਜਿਹੜੇ ਪੀਣ ਦੀ ਪਾਣੀ ਦੀ ਆਪਾਂ ਮਤਲਬ ਮੈਨੂੰ ਪਤਾ ਨਹੀਂਗਾ, ਪਰ ਇਹ ਕਹਿੰਦੇ ਆ ਵੀ ਦੁਨੀਆ ਦਾ 1/3 ਜਿਹੜਾ ਪਿਓਰ ਡਰਿੰਕੇਬਲ ਫਰੈਸ਼ ਵਾਟਰ ਹੈ ਉਹ ਇਕੱਲੇ ਕੈਨੇਡਾ ਕੋਲ ਹੈ। ਤਾਂ ਪਾਣੀ ਦੀ ਉਸ ਲੈਵਲ ਤੇ ਸਮੱਸਿਆ ਨਹੀਂ ਗੀ ਆਪਣੀ ਆਬਾਦੀ ਲਈ। ਤੇ ਉੱਥੇ ਕਿਵੇਂ ਦੇ ਕੌਨਸ਼ੀਅਸ ਡਿਸੀਜਨ ਲਏ ਜਾ ਰਹੇ ਆ, ਮੈਨੂੰ ਲੱਗਦਾ ਸੇਮ ਹੀ ਡਿਸਕਸ਼ਨ ਅਰਵਿੰਦਰ ਸਿੰਘ ਤੁਸੀਂ ਦੱਸ ਸਕਦੇ ਹੋ BC ਦੇ ਵਿੱਚ ਚੱਲ ਰਹੇ ਆ। ਕਿਊਬੈਕ ਤਾਂ ਸਟਰੋਂਗਲੀ ਇਹਨਾਂ ਚੀਜ਼ਾਂ ਦੇ ਵਿਰੋਧ ਦੇ ਵਿੱਚ ਹਮੇਸ਼ਾ ਹੀ ਰਹਿੰਦਾ, ਤੇ ਕਿੱਥੇ ਵੀ ਜਿੱਥੇ ਬਿਲਕੁਲ ਇਹ ਸਾਰੀ ਚੀਜ਼ ਦਾ ਇਹੀ ਤਹੀ ਫਰੀ ਪਈ ਹੈ ਤੇ এনवायरमेंट ਦਾ ਬੁਰਾ ਹਾਲ ਹੈ, ਪਾਣੀ ਦੇ ਪੀਣ ਦੀ ਵੀ ਕਿੱਲਤ ਹੈ, ਉੱਥੇ ਬਿਲਕੁਲ ਇੱਕ ਕਾਲੋਨੀ ਵਾਂਗੂ ਉਹ ਚੀਜ਼ਾਂ ਸ਼ਰੇਆਮ ਲੱਗ ਰਹੀਆਂ ਤੇ ਉਹਦੀ ਕੋਈ ਗੱਲ ਵੀ ਮੈਨੂੰ ਕਿਤੇ ਡਿਸਕੋਰਸ ਦੇ ਵਿੱਚ ਨਹੀਂ ਦਿਖ ਰਹੀ। ਅੱਛਾ ਰਵਿੰਦਰ ਸਿੰਘ ਜੀ, ਤੁਸੀਂ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਵੀ ਜਾਂਦੇ ਰਹੇ ਆ, ਉੱਥੇ ਤੁਸੀਂ ਦੇਖਦੇ ਆ ਉੱਥੇ ਕਿਉਂਕਿ ਇਹ ਜਿਹੜੀਆਂ ਬਿਗ ਟੈਕ ਆ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਆ ਉਹ ਸਾਰੀਆਂ ਚੀਜ਼ਾਂ ਦੇ ਵਿੱਚ। ਬਿਗ ਟੈਕ ਇਹ ਜਾਣਦਾ ਵੀ ਇਹਨਾਂ ਤੋਂ ਬਗੈਰ ਇਹਨਾਂ ਦਾ ਹੁਣ ਗੁਜ਼ਾਰਾ ਨਹੀਂ, AI ਦੇ ਨਾਲ ਡਾਟਾ ਸੈਂਟਰ ਇਹ ਹੁਣ ਇੱਕ ਦੂਜੇ ਨਾਲ ਇੱਕਮਿਕ ਹੋ ਕੇ ਜਿਹੜਾ ਚੱਲ ਰਹੇ। ਸੋ ਕਿਵੇਂ ਤੁਸੀਂ ਇਹ ਦੇਖਦੇ ਆ ਉੱਥੇ ਜੋ ਸੁਣਿਆ ਤੇ ਜੋ ਹੁਣ ਗਰਾਊਂਡ ਦੇ ਉੱਤੇ ਹੋ ਰਿਹਾ, ਲੋਕਾਂ ਦਾ ਵਿਰੋਧ ਵੀ ਆ ਰਿਹਾ ਡਾਟਾ ਸੈਂਟਰਸ ਨੂੰ ਜਿਹੜਾ ਲੈ ਕੇ, ਕਿਵੇਂ ਦੇਖਿਆ ਜਾਵੇ? ਦੇਖੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਕਈ ਇੱਕ ਚੀਜ਼ਾਂ ਨੇ ਜਿਹੜੀਆਂ ਡਿਸਕਸ ਕਰਨ ਵਾਲੀਆਂ ਨੇ, ਸਾਰੇ ਡੇਟਾ ਪੁਆਇੰਟਸ ਨੇ। ਠੀਕ ਹੈ ਜੀ, ਪਹਿਲੀ ਗੱਲ ਜਿਹੜੀ ਮੈਨੂੰ ਲੱਗਦਾ ਕਿ ਜਿਹੜਾ ਸਾਨੂੰ ਸਦਾ ਚੇਤਾ ਰੱਖਣੀ ਚਾਹੀਦੀ ਹੈ ਉਹ ਹੈ ਕਿ ਦੁਨੀਆ ਇਸ ਟਾਈਮ ਇੱਕ ਪੈਟਰੀ ਡਿਸ਼ ਵਾਂਗੂ ਹੋਈ ਪਈ ਆ। ਠੀਕ ਆ, ਜਿਨ੍ਹਾਂ ਦੀ ਥਾਟ ਪ੍ਰੋਸੈਸ ਜਿਹੜੀ ਆ ਉਹ ਬਹੁਤ ਹੱਦ ਤੱਕ ਪਿਛਲੇ ਮੈਂ ਕਹੂੰਗਾ 1 ਦਹਾਕੇ ਤੋਂ ਕੋਈ ਵੀ ਥਾਟ ਜਿਹੜੀ ਕਲਮੀਨੇਟ ਹੋ ਰਹੀ ਆ ਉਹ ਆਪਣੇ ਆਪ ਨਹੀਂ ਹੋ ਰਹੀ ਹੈਗੀ, ਉਹਦੇ ਵਿੱਚ ਕੁਛ ਨਾ ਕੁਛ ਫੈਕਟਰਸ ਜਿਹੜੇ ਆ ਉਹ ਐਡ ਇਨ ਹੁੰਦੇ ਆ। ਜਿਵੇਂ ਮੈਂ ਇਹ ਕਹੂੰਗਾ ਕਿ ਮੈਂ ਇਸੇ ਗੱਲ ਨੂੰ ਸੋਚ ਰਿਹਾ ਸੀ, ਮੈਂ ਸੋਚ ਰਿਹਾ ਸੀਗਾ ਕਿ ਜਿਹੜਾ ਦੂਸਰਾ ਫੈਕਟ ਹੈ, ਮੈਂ ਪਿਛਲੇ ਸਾਲ ਹੀ ਚਾਈਨਾ ਗਿਆ ਸੀਗਾ, ਉਸ ਤੋਂ ਤੇ ਉੱਥੇ ਦੇ ਯੂਰਪੀਅਨ ਇੱਕ ਡਾਟਾ ਸੈਂਟਰ ਦੇ ਜਿਹੜੇ VP ਸੀ ਮੇਰੀ, ਉਹਨਾਂ ਨਾਲ ਗੱਲ ਹੋਈ ਤਾਂ ਉਹ ਕਹਿ ਰਹੇ ਸੀ ਪਿਛਲੇ ਸਾਲ ਯੂਰਪ ਦੇ ਵਿੱਚ ਜਿਹੜੇ ਡੇਟਾ ਸੈਂਟਰ ਸੀ ਉਹ 27x ਦੇ ਉੱਤੇ ਵਿਕ ਰਹੇ ਸੀਗੇ, ਮਤਲਬ 27 ਟਾਈਮਸ ਜਿਹੜਾ ਉਸ ਸਾਲ ਦਾ ਜਿਹੜਾ ਪ੍ਰੋਫਿਟ ਹੈਗਾ ਹੈ ਜਾਂ ਗ੍ਰੋਸ ਮਾਰਜਿਨ ਹੈਗਾ ਆ, ਮਤਲਬ 27 ਸਾਲ 'ਚ ਉਹ ਸੇਮ ਡੇਟਾ ਸੈਂਟਰ ਚੱਲਦਾ ਰਹੇ। ਸੋ ਇੰਨੇ ਜ਼ਿਆਦਾ ਮਤਲਬ ਆਮ ਤੌਰ ਤੇ ਬਿਜ਼ਨਸਿਸ 2x ਜਾਂ 3x ਡਿਪੈਂਡਿੰਗ ਔਨ ਕਿੰਨਾ ਦੇ ਬਿਜ਼ਨਸ ਹੈ, SpaceX 100x ਤੇ ਚੱਲ ਰਹੀ ਹੈ। ਸੋ ਉਸ ਲੈਵਲ ਤੱਕ ਵਿਕ ਰਹੇ ਸੀਗੇ। ਠੀਕ ਹੈ, ਸੋ ਦੈਟ ਮੀਨਸ ਕਿ ਜਿਹੜੇ ਲਾਰਜਰ ਪਲੇਅਰਸ ਨੇ ਜਿਨ੍ਹਾਂ ਨੇ ਹਾਈ ਵੈਲਿਊ ਦੇ ਉੱਤੇ ਡੇਟਾ ਸੈਂਟਰਸ ਖਰੀਦੇ ਹੋਏ ਨੇ, ਮੈਮਰੀ ਦੀ ਘਾਟ ਤੋਂ ਪਹਿਲਾਂ ਦੇ ਉਹ ਐਸੈਟਸ ਦੇ ਉੱਤੇ ਬੈਠੇ ਹੋਏ ਨੇ, ਕੀ ਉਹਨਾਂ ਦਾ ਪਲੇ ਹੈਗਾ ਆ ਇਸ ਗਲੋਬਲ ਓਪੀਨੀਅਨ ਨੂੰ ਫਾਰਮ ਕਰਨ ਦਾ? ਆਈ ਡੋਂਟ ਨੋ। ਠੀਕ ਹੈ, ਪਹਿਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ। ਸੋ ਆਪਾਂ ਨੂੰ ਇਸ ਗੱਲ ਦੇ ਬਾਰੇ ਅਵੇਅਰ ਹੋਣ ਦੀ ਬਹੁਤ ਜ਼ਰੂਰਤ ਹੁੰਦੀ ਕਿ ਜਿਹੜਾ ਵੀ ਓਪੀਨੀਅਨ ਬਣ ਰਿਹਾ ਉਹ ਜ਼ਰੂਰੀ ਨਹੀਂ ਹੈ ਇਕੱਲੇ ਲੋਕਾਂ ਦਾ ਓਪੀਨੀਅਨ ਬਣ ਰਿਹਾ। ਟਾਰਗੇਟਡ ਐਡਸ ਤੁਸੀਂ ਫੇਸਬੁੱਕ ਅੱਜ ਖੋਲ ਲਓ, ਤੁਹਾਡਾ ਓਪੀਨੀਅਨ ਸ਼ਾਮ ਤੱਕ ਚੇਂਜ ਹੋ ਜਾਊਗਾ। ਸੋ ਇੱਕ ਚੀਜ਼ ਚੇਤਾ ਰੱਖਣ ਦੀ ਲੋੜ। ਪਰ ਦੂਜਾ ਪੱਖ ਜਿਹੜਾ ਗੁਰਜਸਪਾਲ ਹੋਣਾ ਨੇ ਕਿਹਾ ਕਿ ਡਿਫਰੈਂਟ ਜਿਹੜੀਆਂ ਕੰਟਰੀਜ਼ ਨੇ ਉਹ ਡੇਟਾ ਸੈਂਟਰਸ ਨੂੰ ਡਿਫਰੈਂਟ ਤਰੀਕੇ ਨਾਲ ਅਪਰੋਚ ਕਰ ਰਹੀਆਂ ਨੇ। ਜੇ ਅਸੀਂ ਮੈਕਰੋ ਲੈਵਲ ਦੇ ਉੱਤੇ ਵੇਖਣਾ ਹੋਵੇ ਕਿ ਦੋ ਚੀਜ਼ਾਂ ਕਿਸੇ ਵੀ ਜਿਓਗ੍ਰਾਫੀਕਲ ਰੀਜਨ ਨੂੰ ਕੰਟੇਨ ਕਰਕੇ ਜੇ ਰੱਖਦੀਆਂ, ਉਹਦੇ ਵਿੱਚ ਦੋ ਵੱਡੀਆਂ ਚੀਜ਼ਾਂ ਨੇ, ਮਤਲਬ ਡਿਫੈਂਸ ਨੂੰ ਛੱਡ ਕੇ ਮੈਨੂੰ ਲੱਗਦਾ ਇੱਕ ਚੀਜ਼ ਹੁੰਦੀ ਹੈ ਤੁਹਾਡੀ ਇਨਫੋਰਮੇਸ਼ਨ, ਦੂਜੀ ਹੁੰਦੀ ਹੈ ਤੁਹਾਡੀ ਕਰੰਸੀ। ਠੀਕ ਆ, ਹੁਣ ਉਹਨਾਂ ਦੋਵਾਂ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ AI ਦੇ ਨਾਲ ਇੰਟੀਗ੍ਰੇਟ ਹੋ ਰਹੀ ਆ, ਹਨਾ, ਹਰੇਕ ਹੀ ਚੀਜ਼ ਦੇ ਵਿੱਚ। ਸੋ ਉਹ AI ਦਾ ਵੀ ਜਿਹੜਾ ਅਪਰੋਚ ਆ ਉਹ ਬਿਲਕੁਲ ਦੇਸ਼ ਵੱਖਰੇ ਵੱਖਰੇ ਤਰੀਕੇ ਨਾਲ ਲੈ ਰਹੇ ਆ। ਜਿਵੇਂ US ਦਾ ਜਿਹੜਾ ਅਪਰੋਚ ਹੈਗਾ ਹੈ AI ਨੂੰ, ਉਹ ਹੈਗਾ ਸੈਂਟਰਲਾਈਜ਼ਡ ਅਪਰੋਚ।
ਲਾਰਜ ਸਕੇਲ ਸਪੋਰਟ ਫॉर ਕਲਾਉਡ ਹੋ ਗਈ ਜਾਂ ਆਪਣੀਆਂ ਦੂਸਰੀ ਓਪਨ AI ਹੋ ਗਈ ਜਾਂ ਗੂਗਲ ਹੋ ਗਈ, ਹੈ ਨਾ, ਉਹਨਾਂ ਦੇ ਲਾਰਜ ਸਕੇਲ ਡੇਟਾ ਸੈਂਟਰਸ ਫੈਸਿਲਿਟੇਟ ਕੀਤੇ ਜਾ ਰਹੇ ਜਿਹੜੀਆਂ ਲਾਰਜ ਕੰਪਨੀਆਂ ਨੇ। ਫੋਰ ਐਗਜ਼ਾਮਪਲ SpaceX ਦੇ ਨਾਲ ਹੁਣੇ ਗੂਗਲ ਦੀ ਡੀਲ ਹੋਈ ਹੈਗੀ ਆ, ਜਿਹਦੇ ਵਿੱਚ ਉਹ ਕਹਿੰਦੇ ਵੀ ਅਸੀਂ ਤੁਹਾਡੇ ਕੰਪਿਊਟ ਪਾਵਰ ਖਰੀਦਾਂਗੇ, ਹੈ ਨਾ। NVIDIA ਨੇ ਗ੍ਰੌਕ ਕਰਕੇ ਵੀ ਗੂਗਲ ਦੇ ਨਾਲ ਹੋਈ ਆ ਹੈ ਨਾ। ਸੋ ਇਹ ਸਾਰੀਆਂ ਜੇ ਤੁਸੀਂ ਜੋ ਸੈਂਟਰਲਾਈਜ਼ਡ ਕੰਪਿਊਟ ਵੱਲ ਚੱਲ ਰਹੇ ਆ, ਪਰ ਦੂਜੇ ਬੰਨੇ ਜਿਹੜੀ ਕਰੰਸੀ ਆ ਉਹ ਧੱਕੀ ਜਾ ਰਹੀ, ਉਹ ਡਿਸਟ੍ਰੀਬਿਊਟਡ ਜਿਹੜੀਆਂ ਡਿਜੀਟਲ ਕਰੰਸੀ ਵੱਲ ਨੂੰ ਚੀਜ਼ਾਂ ਜਿਹੜੀਆਂ ਨੱਜ ਹੋ ਰਹੀਆਂ ਨੇ। ਔਨ ਦੀ ਅਦਰ ਸਾਈਡ ਜੇ ਤੁਸੀਂ ਵੇਖੋ, ਚਾਈਨਾ ਵਾ ਜਿਹੜਾ ਅਦਰ ਦ ਲਾਰਜਰ ਪਲੇਅਰ ਆ ਇਸ ਸਪੇਸ ਦੇ ਵਿੱਚ, ਉਹਦੇ ਵਿੱਚ AI ਡੀਸੈਂਟਰਲਾਈਜ਼ਡ ਰੱਖੀ ਜਾ ਰਹੀ ਆ। ਦੈਟ ਮੀਨਸ ਉਹਦੇ ਜੇ ਤੁਸੀਂ ਮਾਡਲਸ AI ਮਾਡਲਸ ਵੀ ਦੇਖੋ ਤੇ ਉਹ ਆ ਰਹੇ ਆ ਵੀ ਜਿਹੜੇ ਓਪਨ ਦੇ ਵਿੱਚ ਰਿਲੀਜ਼ ਕਰ ਰਹੇ ਨੇ, ਹੈ ਨਾ। ਸੋ ਇੱਕ ਹਿਸਾਬ ਨਾਲ US ਦੇ ਜਿਹੜੇ ਸੈਂਟਰਲਾਈਜ਼ਡ ਮਾਡਲ ਉਹਨਾਂ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਇਸੇ ਸਮੇਂ ਦੇ ਵਿਚਕਾਰ ਜਿਹੜੀ ਕੰਪਿਊਟ ਹੈਗੀ ਆ ਤੇ ਮੈਮਰੀ ਹੈਗੀ ਆ, ਮੈਮਰੀ ਦੀ ਅਵੇਲੇਬਿਲਿਟੀ ਜਿਹੜੀ ਆ ਉਹ ਇਸ ਟਾਈਮ ਬਿਲਕੁਲ ਬਹੁਤ ਜ਼ਿਆਦਾ ਘੱਟ ਆ। ਸੋ ਕਈ ਚੀਜ਼ਾਂ ਜੇ ਤੁਸੀਂ ਹੁਣ ਅੱਜ ਜਾ ਕੇ ਸਰਵਰ ਖਰੀਦਣਾ ਹੋਵੇ ਆਪਣਾ ਬਿਲਡ ਕਰਨ ਦੇ ਲਈ ਲੋਕਲ ਕੰਪਿਊਟਰ ਦੇ ਲਈ, ਤਾਂ ਪਿਛਲੇ ਸਾਲ ਦੇ ਨਾਲੋਂ ਆਈ ਥਿੰਕ ਡਬਲ ਜਾਂ ਟ੍ਰਿਪਲ ਰੇਟ ਦੇ ਉੱਤੇ ਤੁਹਾਨੂੰ ਅਵੇਲੇਬਲ ਹੈਗਾ। ਪਰ ਉੱਥੇ ਜੇ ਤੁਸੀਂ ਕਰੰਸੀ ਦੀ ਵੇਖੋ ਤੇ ਕਰੰਸੀ ਚਾਈਨਾ ਦੇ ਵਿੱਚ ਜਿਹੜੀ ਡੀਸੈਂਟਰਲਾਈਜ਼ਡ ਕਰੰਸੀ ਉਹ ਕੰਪਲੀਟਲੀ ਬੈਨਡ ਆ। ਸੇਮ ਕੇਸ ਜੇ ਤੁਸੀਂ ਇਹ ਅਪਰੋਚ, ਮੈਂ ਇਹ ਸਾਰੀ ਐਗਜ਼ਾਮਪਲ ਇਸ ਕਰਕੇ ਦੇ ਰਿਹਾ ਕਿ ਸਾਰੀਆਂ ਚੀਜ਼ਾਂ ਦੀ ਅਪਰੋਚ ਕਿਵੇਂ ਹੋ ਰਹੀ ਹੈ, ਸੋਵਰੈਨਿਟੀ ਵਿੱਚ ਵੱਡਾ ਪਾਰਟ ਪਲੇ ਕਰ ਰਹੀ ਹੈ। ਜਿਵੇਂ ਸਵਿਟਜ਼ਰਲੈਂਡ ਨੇ ਅੱਜ ਤੋਂ 2 ਮਹੀਨੇ ਪਹਿਲਾਂ ਅਨਾਉਂਸ ਕੀਤਾ ਕਿ ਜਿਹੜੇ ਉਹਨਾਂ ਦੇ ਪੇਪਰ ਨੋਟਸ ਹੋਣਗੇ ਆ ਉਹ ਕੰਪਲੀਟਲੀ ਡਿਜੀਟਲ ਕਰੰਸੀ ਦੇ ਨਾਲ ਰਿਪਲੇਸ ਨਹੀਂ ਹੋਣਗੇ, ਠੀਕ ਆ। ਐਂਡ ਉਹਨਾਂ ਨੇ ਸੋਵਰੈਨਿਟੀ ਦਾ ਆਈਡੀਆ ਵਿੱਚ ਕੱਢਿਆ। ਔਨ ਦੀ ਅਦਰ ਹੈਂਡ ਜਿਹੜੀਆਂ ਕੰਟਰੀਜ਼ ਲਾਈਕ ਇੰਡੀਆ ਆ, ਜਿਹਦੇ ਵਿੱਚ ਤੁਸੀਂ ਲਾ ਸਕਦੇ ਆ ਕਿ ਉੱਥੇ ਡਾਟਾ ਸੈਂਟਰ ਦੀ ਇਨਵੈਸਟਮੈਂਟ ਦੱਬ ਕੇ ਹੋ ਰਹੀ ਆ। ਗੂਗਲ ਨੇ ਅੰਡਰ ਸੀ ਕੇਬਲਸ ਉੱਥੇ ਅਨਾਉਂਸ ਕੀਤੀਆਂ ਹੈਗੀਆਂ। ਸੋ ਆਈ ਥਿੰਕ ਇਹ ਜਿਹੜੀ ਤੁਸੀਂ ਤੇ ਜੇ ਕੈਨੇਡਾ ਦੀ ਗੱਲ ਕਰ ਲਈਏ, ਉਹਦੇ ਵਿੱਚ ਜਿਹੜੇ ਨੇਟਿਵ ਗਰੁੱਪਸ ਨੇ ਉਹ এনवायरमेंट ਨੂੰ ਕਿਵੇਂ ਵੇਖਦੇ ਨੇ, ਉਹ ਇੱਕ ਪਾਰਟ ਪਲੇ ਕਰ ਰਿਹਾ ਇਹ ਸਾਰੇ ਦੇ ਵਿੱਚ। ਸੋ ਇਹ ਪਰ ਨਾਲ ਦੀ ਨਾਲ ਇਹ ਵੀ ਹੈ ਕਿ ਕੈਨੇਡਾ ਵਰਗੀਆਂ ਕੰਟਰੀਜ਼ ਜਿਹੜੀਆਂ ਬਹੁਤ ਜ਼ਿਆਦਾ ਹਿੱਪ ਦੇ ਨਾਲ ਟਾਈਡ ਨੇ US ਦੇ ਉੱਤੇ, ਉਹਦੇ ਵਿੱਚ ਇੰਟਰਨਲ ਇਹ ਕਨਵਰਸੇਸ਼ਨ ਬੜੀ ਚੱਲ ਰਹੀ ਆ ਕਿ ਭਾਈ ਸਾਡੀ ਜਿਹੜੀ ਡੇਟਾ ਸੋਵਰੈਨਿਟੀ ਉਹ ਹੋਣੀ ਚਾਹੀਦੀ ਆ। ਸੋ ਆਈ ਥਿੰਕ ਪਾਰਟ ਆਫ ਪੋਲਿਟਿਕਸ ਵੀ ਇੱਥੇ ਪਲੇ ਹੋ ਰਿਹਾ। ਸੋ ਮੈਨੂੰ ਲੱਗਦਾ ਦੇਰ ਇਜ਼ ਟੂ ਮੈਨੀ ਡੇਟਾ ਪੁਆਇੰਟਸ ਜਿਹੜੇ ਇੱਕ ਪੁਆਇੰਟ ਤੇ ਕਲਮੀਨੇਟ ਹੋ ਰਹੇ ਆ, ਜਿਹਦੇ ਵਿੱਚ ਕੰਟਰੀਜ਼ ਕਿਵੇਂ ਸੋਵਰੈਨਿਟੀ ਨੂੰ ਦੇਖਦੀਆਂ, ਜਿਹੜੇ ਉੱਥੇ ਦੇ ਲੋਕਲ ਗਰੁੱਪ ਨੇ ਉਹ এনवायरमेंट ਨੂੰ ਕਿਵੇਂ ਵੇਖਦੇ ਨੇ, ਤੇ ਕਿਹੜੀਆਂ ਕੰਟਰੀਜ਼ ਜਿਹੜੀਆਂ ਨੇ ਉਹ ਆਪਣੀਆਂ ਸੋਵਰੈਨਿਟੀ ਨੂੰ ਡੈਲੀਗੇਟ ਕਰ ਰਹੀਆਂ ਨੇ। ਜਿੱਦਾਂ US ਦਾ ਤੁਸੀਂ ਦੇਖ ਰਹੇ ਹੋ ਕਿ ਉਹ ਇੰਡੀਆ ਦਾ ਤੁਸੀਂ ਦੇਖ ਰਹੇ ਹੋ US ਦੇ ਨਾਲ ਇਟ ਇਜ਼ ਗੈਟਿੰਗ ਟਾਈਡ ਟੂ ਦ ਹਿਪ ਇਨ ਟਰਮਸ ਆਫ ਸਟ੍ਰੈਟਜੀ। ਇਹ ਹੁਣ ਇੱਥੇ ਇਹਦੇ ਵਿੱਚ ਇੱਕ ਇਹ ਵੀ ਤਰਕ ਆਉਂਦਾ ਵੀ ਜਦੋਂ ਡਾਟਾ ਸੈਂਟਰ ਬਣਨਾ, ਹੁਣ ਜਿੱਦਾਂ ਮੈਂ 2 ਚੀਜ਼ਾਂ ਨਾਲ ਨੋਟ ਕੀਤੀਆਂ। ਮੈਟਾ ਵਾਲਿਆਂ ਨੇ ਕਿਹਾ ਵੀ $600 ਬਿਲੀਅਨ ਉਹਨਾਂ ਨੇ ਕੱਲੇ US ਦੇ ਵਿੱਚ ਇਨਵੈਸਟ ਕਰਨਾ। ਇਹ ਸਾਰੀਆਂ ਚੀਜ਼ਾਂ AI ਤੇ ਨਾਲ ਉਹਦੇ ਰਿਲੇਟਡ। ਰੀਸੈਂਟਲੀ ਉਹਨਾਂ ਨੇ ਮੋਰ ਦੈਨ 100 ਮਿਲੀਅਨ ਟੈਕਨੀਸ਼ੀਅਨਸ ਫ੍ਰੀ ਦੇ ਵਿੱਚ ਉਹਨਾਂ ਨੂੰ ਡਾਟਾ ਸੈਂਟਰਸ ਦੇ ਲਈ ਤਿਆਰ ਕਰਨ ਦੇ ਲਈ ਜਿਹੜੇ ਪ੍ਰੋਗਰਾਮ ਆ ਉਹ ਕੀਤੇ ਆ। ਸੋ ਇਹ ਵੀ ਇੱਕ ਤਰੀਕਾ ਹੈ ਲੋਕਾਂ ਨੂੰ ਡਾਟਾ ਸੈਂਟਰ ਦੇ ਹੱਕ ਦੇ ਵਿੱਚ ਭੁਗਤਾਉਣ ਦੇ ਲਈ। ਇਵੈਂਚੁਅਲੀ ਦੈਟਸ ਪਾਰਟ ਆਫ ਸਟ੍ਰੈਟਜੀ। ਐਬਸੋਲੂਟਲੀ। ਮੈਂ ਆਮ ਜੰਪਿੰਗ ਇਨ, ਪਰ ਮੈਂ ਇਹਦੇ 'ਚ ਇੱਕ ਗੱਲ ਕਹੂੰਗਾ ਕਿ ਦੇਖੋ ਡਾਟਾ ਸੈਂਟਰ ਇੰਡਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਇਨੋਵੇਸ਼ਨਸ ਹੋ ਰਹੀਆਂ। ਦੇਰ ਇਜ਼ ਸਮਥਿੰਗ ਕਾਲਡ ਡਾਰਕ ਡਾਟਾ ਸੈਂਟਰਸ, ਠੀਕ ਹੈ, ਜਿਹਦੀ ਕੁਛ ਇੱਕ ਚੀਜ਼ਾਂ ਮੈਂ ਕਹੂੰਗਾ। ਇੱਕ ਚੀਜ਼ ਪਹਿਲੀ ਇਹ ਆ, ਵਾਟਰ ਦੀ ਜਿਹੜੀ ਯੂਸੇਜ ਆ ਉਹ ਪਹਿਲਾਂ ਓਪਨ ਲੂਪ ਹੁੰਦੀ ਸੀ ਕੂਲਿੰਗ ਦੇ ਲਈ, ਉਹ ਬੜੀ ਜਗ੍ਹਾ ਦੇ ਉੱਤੇ ਹੁਣ ਕਲੋਜ਼ ਲੂਪ। ਬੇਸਿਕਲੀ ਤੁਸੀਂ ਇੱਕ ਵਾਰੀ ਪਾਣੀ ਲੈਣੇ ਆ, ਫਿਰ ਉਹੀ ਪਾਣੀ ਅੰਦਰ ਘੁੰਮਦਾ ਤੇ ਜਦੋਂ ਤੁਹਾਡਾ ਹੀਟ ਪੰਪ ਕੰਮ ਕਰਦਾ। ਸੋ ਇਦਾਂ ਦੀਆਂ ਟੈਕਨੀਕਸ ਆ ਰਹੀਆਂ ਨੇ। ਪਰ ਦੂਜੀ ਜਿਹੜੀ ਇੰਟਰਸਟਿੰਗ ਚੀਜ਼ ਆ ਰਹੀ ਆ ਉਹ ਆ ਰਹੀ ਆ ਜਿਹਨੂੰ ਕਹਿ ਸਕਦੇ ਆ ਤੁਸੀਂ ਡਾਰਕ ਡਾਟਾ ਸੈਂਟਰਸ। ਡਾਰਕ ਡਾਟਾ ਸੈਂਟਰਸ ਦਾ ਮਤਲਬ ਇਹ ਆ ਉਹ ਡਾਟਾ ਸੈਂਟਰਸ ਜਿਨ੍ਹਾਂ ਦੇ ਵਿੱਚ ਹਿਊਮਨਸ ਨਹੀਂ ਹੋਣਗੇ, ਰੋਬੋਟਸ ਹੋਣਗੇ, ਠੀਕ ਹੈ ਜੀ, ਕੰਮ ਕਰਦੇ। ਸੋ ਦੈਟ ਮੀਨਸ ਤੁਹਾਡੀ ਰੈਕ ਪਲੇਸਮੈਂਟ ਹੋ ਗਈ ਜਾਂ ਸੌਰੀ ਉਹ ਸਾਰੀ ਜਦੋਂ ਮੂਵਮੈਂਟ ਅੰਦਰਲੀ ਜੇ ਤੁਸੀਂ ਬੇਸਿਕ ਰੋਬੋਟਸ ਦੇ ਨਾਲ ਹੈਂਡਲ ਕਰ ਸਕਦੇ ਆ। ਬੂਟਿੰਗ ਆਫ AI ਨੂੰ AI ਚਲਾਊਗੀ ਕੁਛ ਹੱਦ ਤੱਕ, ਹੈ ਨਾ। ਹੁਣ ਉਹਦੇ ਵਿੱਚ ਜੇ ਤੁਸੀਂ ਕਹਿ ਲਓ ਕਿ ਡਾਰਕ ਡਾਟਾ ਸੈਂਟਰਸ ਦੇ ਵਿੱਚ ਤੁਹਾਨੂੰ HVAC ਮੇਨਟੇਨ ਕਰਦੀ, ਟੈਂਪਰੇਚਰ ਮੇਨਟੇਨ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਟੈਂਪਰੇਚਰ ਮੇਨਟੇਨ ਹੁੰਦਾ ਹਿਊਮਨਸ ਦੇ ਲਈ। ਸੋ ਤੁਹਾਡੀ ਜਿਹੜੀ ਕੰਜ਼ੰਪਸ਼ਨ ਆਫ ਉਹ ਬਿਲਕੁਲ ਘਟ ਜਾਂਦੀ ਆ। ਸੋ ਮੈਨੂੰ ਲੱਗਦਾ ਕਿ ਜਿਹੜੀਆਂ ਹੁਣ 2 ਚੀਜ਼ਾਂ ਬਿਲਕੁਲ ਕਲਮੀਨੇਟ ਹੋ ਰਹੀਆਂ। AI ਦੇ ਬਾਰੇ ਹੋਊਗਾ ਬਣ ਰਿਹਾ ਕਿ ਇਟ ਵਿਲ ਰਿਪਲੇਸ ਅ ਲੋਟ ਆਫ ਦ ਜੌਬਸ, ਐਂਡ ਕਈ ਜੌਬਾਂ ਰਿਪਲੇਸ ਕਰੂਗੀ, ਕਈ ਕ੍ਰੀਏਟ ਕਰੂਗੀ, ਬਟ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਜੌਬਾਂ ਨੇ ਉਹ ਅਪਸਕਿਲਿੰਗ ਤੋਂ ਬਿਨਾਂ ਦੇ ਵਿਲ ਬੀ ਗੋਨ। ਸੋ ਹੁਣ ਮੈਨੂੰ ਲੱਗਦਾ ਕਿ ਜਿਹੜੀ ਜੌਬਸ ਆਫਰ ਕਰਨ ਦੀ ਪੋਲਿਟਿਕਸ ਆ ਉਹ ਸਦਾ ਹੀ ਪਲੇ ਕਰਦੀ ਆ। ਆਈ ਮੀਨ ਇਫ ਯੂ ਲੁੱਕ ਐਟ ਜਿਸ ਵੀ ਜਗ੍ਹਾ ਦੀ ਇੰਡਸਟਰੀਅਲਾਈਜੇਸ਼ਨ ਹੁੰਦੀ ਆ, ਉਸ ਇੰਡਸਟਰੀਅਲਾਈਜੇਸ਼ਨ ਦੇ ਵਿੱਚ ਜਿਹੜੀ ਵੀ ਇੰਡਸਟਰੀ ਆਉਂਦੀ ਆ ਉਹ ਸਭ ਜੌਬਸ ਦੇ ਪ੍ਰੋਮਿਸ ਦੇ ਨਾਲ ਆਉਂਦੀ ਆ। ਮੈਂ ਇੱਕ ਛੋਟਾ ਜਿਹਾ ਹਿਸਟੋਰੀਕਲ ਐਗਜ਼ਾਮਪਲ ਦਵਾਂਗਾ। ਆਰਕਾਨਸਸ ਦੇ ਵਿੱਚ ਆਈ ਵਾਸ ਟਾਕਿੰਗ ਟੂ ਮੇਰੇ ਇੱਕ ਪ੍ਰੋਫੈਸਰ ਫਰੈਂਡ ਨੇ, ਉਹਨਾਂ ਨਾਲ ਗੱਲ ਕਰ ਰਿਹਾ ਸੀਗਾ। ਉਹ ਕਹਿੰਦੇ ਵੀ ਆਰਕਾਨਸਸ ਦੇ ਵਿੱਚ ਤੁਸੀਂ
ਅਰਕਾਨਸਸ, ਜਾਰਜੀਆ, ਹੁਣ ਭਾਵੇਂ ਪਿਛਲੇ 10 ਸਾਲਾਂ ਵਿੱਚ ਕਿਉਂਕਿ ਲੋਕੀ ਰੂਰਲ 'ਚ ਮੂਵ ਹੋਣਾ ਸ਼ੁਰੂ ਹੋਏ ਆ, ਉੱਥੇ ਗਰੋਥ ਹੋਈ ਹੈ। ਪਰ ਜੇ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਵੀ ਜਾਂਦੇ ਤਾਂ ਇਟ ਵਾਸ ਵੈਰੀ ਪੂਅਰਲੀ ਰਨ ਏਰੀਆਜ਼, ਰਨ ਡਾਊਨ ਏਰੀਆਜ਼ ਹੁੰਦੇ ਸੀਗੇ। ਐਂਡ ਉਹਦਾ ਰੀਜ਼ਨ ਇਹ ਸੀਗਾ ਕਿ ਅਰਾਊਂਡ 1930s ਇੰਡਸਟਰੀਲਾਈਜੇਸ਼ਨ, ਜਦੋਂ ਇੰਡਸਟਰੀਜ਼ ਨਿਊਯਾਰਕ ਵਗੈਰਾ ਤੋਂ ਸਾਊਥ 'ਚ ਮੂਵ ਹੋਈਆਂ ਚੀਪ ਲੇਬਰ ਦੇ ਕਰਕੇ, ਬਹੁਤ ਜ਼ਿਆਦਾ ਜਿਹੜੀਆਂ ਫਾਰਮਿੰਗ ਕਮਿਊਨਿਟੀਜ਼ ਸੀਗੀਆਂ ਉਹਨਾਂ ਨੇ ਕਿਹਾ 6 ਮਹੀਨੇ ਵੇਟ ਕਰਨ ਦੀ ਕੀ ਲੋੜ ਆ, ਵੀ ਵੀ ਕੈਨ ਜਸਟ ਗੋ ਐਂਡ ਡੂ ਵਰਕ ਇਨ ਮਤਲਬ ਇਨ ਅ ਜੌਬ ਇਨ ਅ ਕੰਪਨੀ। ਸ਼ਾਮ ਨੂੰ ਅਸੀਂ ਬਹਿ ਕੇ ਬੀਅਰ ਪੀਜ਼ਾ ਆਦੇ ਆ ਤੇ ਵੀ ਵਿਲ ਹੈਵ ਅ ਚੈੱਕ 2 weeks ਇਨ। ਉਹੀ ਕੰਪਨੀਜ਼ ਨੇ ਜਦੋਂ 20-30 ਸਾਲਾਂ ਬਾਅਦ ਰੀਅਲਾਈਜ਼ ਕੀਤਾ ਕਿ ਲੇਬਰ ਕੈਨ ਬੀ ਈਵਨ ਚੀਪਰ ਇਨ ਬੰਗਲਾਦੇਸ਼ ਐਂਡ ਅਦਰ ਪਲੇਸਿਸ, ਸੋ ਉੱਥੋਂ ਮੂਵ ਹੋਈਆਂ। ਪਰ ਉਹਨੇ ਚਿਰ ਤੱਕ ਜਿਹੜੀਆਂ ਜ਼ਮੀਨਾਂ ਸੀਗੀਆਂ ਉਹ ਵੱਡੀਆਂ ਕਾਰਪੋਰੇਸ਼ਨਸ ਕੋਲੇ ਚਲੀਆਂ ਗਈਆਂ ਸੀਗੀਆਂ, ਇੰਡਸਟਰੀਜ਼ ਉੱਥੇ ਰਹੀਆਂ ਨਹੀਂ। ਸੋ ਮੈਨੂੰ ਲੱਗਦਾ ਕਿ ਜਦੋਂ ਇਨ ਰੋਡ ਇੰਡਸਟਰੀਜ਼ ਹੁੰਦੀਆਂ ਨੇ ਉਹ ਪ੍ਰੋਮਿਸ ਦੇ ਨਾਲ ਹੀ ਹੁੰਦੀਆਂ। ਸੋ ਪਾਰਟ ਆਫ ਦੈਟ ਇਜ਼ ਪੋਲਿਟਿਕਸ, ਬਟ ਪਾਰਟ ਆਫ ਦੈਟ ਇਜ਼ ਆਲਸੋ ਅਪਸਕਿਲਿੰਗ। ਮੈਨੂੰ ਲੱਗਦਾ ਕਈ ਜੌਬਸ ਜਿਹੜੀਆਂ ਉਹਨਾਂ ਦੀ ਨੀਡ ਹੋਣੀ ਵੀ ਆ। ਸੋ ਦੋਵੇਂ ਚੀਜ਼ਾਂ ਪਲੇ ਹੋ ਰਹੀਆਂ ਇਸ ਦੇ ਵਿੱਚ। ਇਹਦੇ ਚ ਇੱਕ ਤਾਂ ਇਹ ਚੀਜ਼ ਹੈਗੀ, ਪਰ ਮੈਂ ਨਾ ਤੁਸੀਂ ਇੱਕ ਬੜਾ ਪਹਿਲਾਂ ਇੰਟਰਸਟਿੰਗ ਪੁਆਇੰਟ ਲੈ ਕੇ ਆਏ ਸੀਗੇ, ਮੈਂ ਜੇ ਤੁਸੀਂ ਉਹਦੇ ਤੇ ਇਲੈਬੋਰੇਟ ਕਰ ਸਕੋ। ਜਿਹੜਾ US ਦਾ AI ਦਾ ਮਾਡਲ ਹੈਗਾ ਬੜਾ ਸੈਂਟਰਲਾਈਜ਼ਡ ਹੈ, ਐਂਥਰੋਪਿਕ, ਓਪਨ AI, ਜੈਮਨਾਈ, ਪਰ ਚਾਈਨਾ ਦਾ ਬਹੁਤ ਡੀਸੈਂਟਰਲਾਈਜ਼ਡ ਹੈ ਹਨਾ, ਵੀ ਡੀਪ ਸੀਕ, ਗਵੈਨ ਜਿਹੜੇ ਓਪਨ ਸੋਰਸ ਮਾਡਲਸ ਉਹ ਦੇ ਰਹੇ ਆ ਲੋਕਾਂ ਨੂੰ ਵਰਤਣ ਲਈ, ਉਹਦੇ ਤੇ ਡਿਵੈਲਪ ਕਰਨ ਲਈ। ਮਤਲਬ ਇਹ ਅਪਰੋਚ, ਪਹਿਲੀ ਗੱਲ ਤਾਂ ਮੇਰੇ ਖਿਆਲ ਨਾਲ ਵੀ ਥੋੜਾ ਕਿਉਂਕਿ ਜਿਹੜੇ ਸਾਡੇ ਸਰੋਤੇ ਆ ਉਹ ਇੰਨੇ ਟੈਕਨੀਕਲ ਨਹੀਂ ਹੈਗੇ ਹਨਾ। ਜੇ ਥੋੜੀ ਜਿਹੀ ਉਹਦੇ ਚ ਮੈਂ ਦੇ ਦਿੰਦਾ ਵੀ ਕਲੋਜ਼ਡ ਤੇ ਓਪਨ ਸੋਰਸ ਦਾ ਮਤਲਬ ਕੀ ਹੈ। ਸੋ ਜਿਹੜਾ ਸੌਫਟਵੇਅਰ ਹੁੰਦਾ ਉਹ 2 ਤਰੀਕੇ ਦਾ ਬਣਦਾ ਜੀ, ਵੀ ਇੱਕ ਤਾਂ ਜਿਹੜੀਆਂ ਕੰਪਨੀਆਂ ਸੌਫਟਵੇਅਰ ਬਣਾਉਂਦੀਆਂ ਨੇ ਜਾਂ ਕੋਈ ਵੀ ਕੰਪਿਊਟਰ ਦਾ ਉਹ ਪ੍ਰੋਗਰਾਮ ਬਣਾਉਂਦੀਆਂ ਨੇ, ਉਹ ਕਹਿੰਦੀਆਂ ਨੇ ਵੀ ਇਹ ਸਾਡਾ ਹੈ, ਅਸੀਂ ਇਹਨੂੰ ਓਨ ਕਰਦੇ ਹਾਂ, ਤੁਸੀਂ ਇਹਨੂੰ ਵਰਤ ਸਕਦੇ ਹੋ, ਪਰ ਤੁਸੀਂ ਜਿਸ ਹਾਲਾਤ ਦੇ ਵਿੱਚ ਅਸੀਂ ਤੁਹਾਨੂੰ ਦੇ ਰਹੇ ਹਾਂ ਉਵੇਂ ਹੀ ਵਰਤ ਸਕਦੇ ਹੋ, ਤੁਸੀਂ ਇਹਨੂੰ ਮੋਡੀਫਾਈ ਨਹੀਂ ਕਰ ਸਕਦੇ ਜਾਂ ਤੁਸੀਂ ਇਹਨੂੰ ਬਦਲ ਕੇ ਆਪਣੇ ਅੱਗੇ ਵੇਚ ਨਹੀਂ ਸਕਦੇ, ਆਪਣੀਆਂ ਸਰਵਿਸਿਜ਼ ਲਈ ਵੇਚ ਨਹੀਂ ਸਕਦੇ। ਓਪਨ ਸੋਰਸ ਹੁੰਦਾ ਜਿਹੜਾ ਵਿੱਚ ਹੁੰਦਾ ਵੀ ਅਸੀਂ ਇੱਕ ਚੀਜ਼ ਬਣਾ ਲਈ, ਉਹਦੇ ਵਿੱਚ ਪਰ ਅਸੀਂ ਲੋਕਾਂ ਦੀ ਇਨਪੁਟ ਲੈਣ ਲੱਗ ਪਏ, ਤੇ ਜਿਹੜੇ ਲੋਕੀ ਇਨਪੁਟ ਦਿੰਦੇ ਆ ਉਹਨੂੰ ਆਪ ਵਰਤ ਸਕਦੇ ਆ, ਉਹ ਮੋਡੀਫਾਈ ਕਰ ਸਕਦੇ ਤੇ ਆਪਣੇ ਹਿਸਾਬ ਨਾਲ ਉਹਨੂੰ ਚੇਂਜ ਕਰਕੇ ਜਿਹੜਾ ਆਪਣਾ ਕੰਮ ਉਹਦੇ ਤੋਂ ਕਰਵਾ ਸਕਦੇ ਆ। ਇਹ ਹੈਗਾ ਜਿਹੜਾ ਕਲੋਜ਼ਡ ਤੇ ਓਪਨ ਸੋਰਸ ਦਾ। ਠੀਕ ਹੈ, ਜੇ ਮੈਂ ਕੁਝ ਮਿਸ ਕਰ ਗਿਆ ਹੋ ਰਵਿੰਦਰ ਸਿੰਘ ਤੁਸੀਂ ਐਡ ਕਰਨਾ। ਪਰ ਇਹ ਤੁਸੀਂ ਅਪਰੋਚ ਦੇ ਵਿੱਚ ਮਤਲਬ ਤੁਸੀਂ ਇਹਦੇ ਵਿੱਚ ਕੀ ਕਾਰਨ ਹੋ ਸਕਦੇ ਵੀ ਇਹ ਪਹਿਲੀ ਗੱਲ ਤਾਂ ਇਹ ਅਪਰੋਚ ਆ ਰਹੀ ਹੈ ਨਾ, ਫਿਰ ਐਟ ਦਾ ਸੇਮ ਟਾਈਮ ਵੀ ਉਹ ਡਿਜੀਟਲ ਕਰੰਸੀ ਦੇ ਉੱਤੇ ਕਿਵੇਂ ਅਪਲਾਈ ਹੁੰਦੀ ਹੈ ਨਾ, ਵੀ ਚਾਈਨਾ ਉਹਦੇ ਚ ਕੀ ਕਰ ਰਿਹਾ, US ਉਹਦੇ ਚ ਕੀ ਕਰ ਰਿਹਾ ਹਨਾ। ਤੇ ਸਪੈਸ਼ਲੀ ਜਿਹੜੀ ਤੁਸੀਂ ਸਵਿਟਜ਼ਰਲੈਂਡ ਵਾਲਾ ਪੁਆਇੰਟ ਲੈ ਕੇ ਆਏ, ਮੇਰਾ ਵੀ ਸਵਿਟਜ਼ਰਲੈਂਡ ਨੇ ਕਿਹਾ ਵੀ ਅਸੀਂ ਜਿਹੜੀ ਆਪਣੀ ਕੈਸ਼ ਕਰੰਸੀ ਹੈ ਉਹ ਅਸੀਂ ਰਿਪਲੇਸ ਨਹੀਂ ਕਰਨੀ, ਉਹ ਰੱਖਣੀ ਹੈ। ਉਹ ਸਾਰਾ ਟਾਈ ਇਨ ਕਿਵੇਂ ਹੁੰਦਾ ਜੀ? ਸੋ ਆਈ ਥਿੰਕ ਦਿਸ ਇਜ਼ ਵੈਰੀ ਇੰਟਰਸਟਿੰਗ ਕੁਐਸਚਨ, ਕਿਉਂਕਿ ਜੇ ਅਸੀਂ AI ਦੀ ਅਪਰੋਚ ਵੇਖੀਏ, ਵੇਖੋ ਇਹ ਜਿਹੜਾ ਐਰਾ ਹੈਗਾ ਹੈ ਨਾ, ਉਹਦੇ ਵਿੱਚ AI ਜਿਹੜੀ ਆ ਉਹ ਡੈਫੀਨੇਟਲੀ 10x ਐਡਵਾਂਟੇਜ ਤਾਂ ਦੇ ਰਹੀ ਆ ਹਨਾ, ਜਿਹੜੇ ਵੀ ਉਹਨੂੰ ਵਰਤ ਰਹੇ ਨੇ। ਫੋਰ ਐਗਜ਼ਾਮਪਲ ਡਿਵੈਲਪਰਸ ਦੀ ਜੌਬ ਆਲਮੋਸਟ ਚਲੀ ਗਈ ਹੈ ਕਿ ਲੋਕੀ ਕੋਡ ਨਹੀਂ ਲਿਖ ਰਹੇ, ਉਹ ਇੰਗਲਿਸ਼ ਦੇ ਵਿੱਚ, ਆਮ ਇੰਗਲਿਸ਼ ਦੇ ਵਿੱਚ ਦੱਸ ਰਹੇ ਕਿ ਕੀ ਕਰਨਾ, ਐਂਡ ਕੋਡ ਇਜ਼ ਬੀਇੰਗ ਰਿਟਨ ਹਨਾ, ਤੇ ਉਹ ਹੌਲੀ ਹੌਲੀ ਪ੍ਰੋਸੈਸਸ ਇੰਪਰੂਵ ਹੋ ਰਹੀਆਂ। ਸੋ AI ਦੀ ਪਰ ਉਹਨੂੰ ਅਪਰੋਚ ਜਿਵੇਂ ਕੀਤਾ ਜਾ ਰਿਹਾ, ਸੋ US ਦੇ ਵਿੱਚ ਜਿਹੜੇ ਮੇਜਰ ਮਾਡਲਸ ਡਿਵੈਲਪ ਹੋਏ ਸ਼ੁਰੂ ਦੇ ਵਿੱਚ ਹਨਾ, ਜਿੱਦਾਂ GPT ਮਾਡਲ ਸੀਗੇ ਜਾਂ ਇਵੇਂ ਦੇ ਜਿਹੜੇ ਮਾਡਲ ਸੀਗੇ ਉਹ ਸੈਂਟਰਲਾਈਜ਼ ਤਰੀਕੇ ਨਾਲ ਡਿਵੈਲਪ ਹੋਏ। ਪਹਿਲੇ ਕੁਝ ਓਪਨ ਸੋਰਸ ਮਾਡਲ ਸੀਗੇ ਜਦੋਂ ਟੈਸਟਿੰਗ ਦੇ ਲਈ, ਉਹਦੀ ਆਮ ਅਡੋਪਸ਼ਨ ਦੇ ਲਈ, ਪਰ ਐਜ਼ ਸੂਨ ਐਜ਼ ਉਹਦੀ ਅਡੋਪਸ਼ਨ ਇੱਕ ਸਰਟਨ ਲੈਵਲ ਤੋਂ ਤਾਂ ਚਲੀ ਗਈ, ਤਾਂ ਜਿਵੇਂ ਓਪਨ AI ਵੀ ਸੀਗੀ, ਇਹ ਪਹਿਲਾਂ ਨਾਨ ਪ੍ਰੋਫਿਟ ਸੀਗੀ, ਨਾਨ ਪ੍ਰੋਫਿਟ ਤੋਂ ਫॉर ਪ੍ਰੋਫਿਟ ਕੰਪਨੀ ਬਣ ਗਈ, ਤੇ ਹੁਣ ਇਟ ਇਜ਼ ਲਾਈਕ ਰੀਸੈਂਟਲੀ ਫਾਈਲਡ ਵਿਦ ਹਾਂ, ਉਹ IPO ਆਪਣਾ ਫਾਈਲ ਕਰ ਰਹੇ ਨੇ। ਠੀਕ ਹੈ ਜੀ। ਕਲੌਡ ਦਾ ਵੀ ਜੇ ਤੁਸੀਂ ਇੱਥੇ ਵੇਖੋ, ਕਲੌਡ ਦੇ ਵਿੱਚ ਨਾ ਉਹਨਾਂ ਦਾ $300 ਬਿਲੀਅਨ ਮਾਡਲ, 300 ਬਿਲੀਅਨ ਪੈਰਾਮੀਟਰ ਮਾਡਲ ਜਿਹਨੂੰ ਤੁਸੀਂ ਕਹਿ ਸਕਦੇ ਆ ਹਨਾ, ਉਹ ਇੱਕ ਹਿਸਾਬ ਦੇ ਨਾਲ ਉਹ ਵੀ ਕਲੋਜ਼ ਸੋਰਸ ਆ, ਤੁਸੀਂ ਉੱਥੇ ਸਰਵਿਸਿਜ਼ ਲੈਣੇ ਤੇ ਪੈਸੇ ਪੇ ਕਰਦੇ ਹੋ। ਹੁਣ ਚਾਈਨਾ ਨਾਲ ਇਹੀ ਰੌਲਾ ਪਿਆ ਸੀ ਗਾਰਡ ਰੇਲਸ ਨੂੰ ਲੈ ਕੇ। ਹਾਂਜੀ। ਸੋ ਚਾਈਨਾ ਨੇ ਕੀ ਕੀਤਾ, ਚਾਈਨਾ ਨੇ ਇਹ ਰੀਅਲਾਈਜ਼ ਕੀਤਾ ਕਿ ਆਈ ਥਿੰਕ ਇਹਦੇ ਵਿੱਚ ਪੋਲੀਟੀਕਲ ਮੂਵ ਵੀ ਹੈਗੀ ਹੈ। ਚਾਈਨਾ ਨੇ ਇਹ ਰੀਅਲਾਈਜ਼ ਕੀਤਾ ਕਿ ਉਹ ਸਿੱਧਾ ਇਸ ਪਾਸਿਓਂ ਕੰਪੀਟ ਨਹੀਂ ਕਰ ਸਕਦਾ, ਕਿਉਂਕਿ ਅਡੋਪਸ਼ਨ ਜਿਹੜੀ ਸੀਗੀ, ਉਹ ਜਿਹੜਾ ਵੀ ਬੰਦਾ ਸੋਚਦਾ ਸੀਗਾ ਮੈਂ AI ਯੂਜ਼ ਕਰਨੀ ਹੈ ਤਾਂ ਓਪਨ AI ਉਹਦੇ ਲਈ ਗੋ ਟੂ ਡਿਫਾਲਟ ਸੀਗਾ। ਸੋ ਉਹਨਾਂ ਨੇ ਕੀ ਕਰਨਾ ਸ਼ੁਰੂ ਕਰਤਾ, ਉਹ ਕਹਿੰਦੇ ਕਿ ਤੁਹਾਨੂੰ ਸਰਵਿਸਿਜ਼ ਖਰੀਦਣ ਦੀ ਲੋੜ ਹੀ ਨਹੀਂ, ਤੁਹਾਨੂੰ $20 ਦੇਣ ਦੀ ਲੋੜ ਹੀ ਨਹੀਂ ਆ, ਅਸੀਂ ਆਪਣੇ ਮਾਡਲ ਟ੍ਰੇਨ ਕਰਕੇ ਓਪਨ 'ਚ ਹੀ ਰਿਲੀਜ਼ ਕਰ ਦਿੰਦੇ ਹਾਂ, ਜਿਹਨਾਂ ਵਿੱਚੋਂ ਡੀਪ ਸੀਕ ਪਹਿਲਾ ਮਾਡਲ ਸੀਗਾ, ਜਿਹੜਾ ਉਹਨਾਂ ਨੇ ਐਕਚੁਅਲੀ ਓਪਨ AI ਤੋਂ ਹੀ ਡੇਟਾ ਲੈ ਕੇ ਤੇ ਉਹਦੇ ਉੱਤੇ ਟ੍ਰੇਨ ਕੀਤਾ ਸੀਗਾ, ਐਂਡ ਵਿਦ ਫ੍ਰੈਕਸ਼ਨ ਆਫ ਦਾ ਕਾਸਟ। ਉਹਨਾਂ ਮੇਰੇ ਖਿਆਲ ਨਾਲ $10 ਮਿਲੀਅਨ ਕਿ ਕੁਛ ਏਦਾਂ ਲਾਇਆ ਸੀਗਾ, ਤੇ
ਹਨਾ। ਤੇ ਉਹਨਾਂ ਨੇ ਮੁੜ ਕੇ ਉੱਥੇ ਟ੍ਰੇਨ ਕਰਕੇ ਤੇ ਉਹਨਾਂ ਨੂੰ ਓਪਨ ਚ ਰਿਲੀਜ਼ ਕਰਦਾ। ਓਪਨ ਚ ਰਿਲੀਜ਼ ਕਰਨ ਦਾ ਇਹ ਮਤਲਬ ਆ ਕਿ ਜੇ ਤੁਹਾਡੇ ਕੋਲ ਇਨਫ ਮੈਮਰੀ ਹੈਗੀ ਆ, ਮਤਲਬ 128 GB ਤੋਂ ਉੱਪਰ ਦੀ ਜੇ ਤੁਹਾਡੇ ਕੋਲ ਮੈਮਰੀ ਹੈਗੀ ਆ, ਤੇ ਤੁਸੀਂ ਸਿਗਨੀਫੀਕੈਂਟ, ਮੈਂ ਇਹ ਨਹੀਂ ਕਹੂੰਗਾ ਕਿ ਪਰਫੈਕਟ, ਬਟ ਤੁਸੀਂ ਖਾਸਾ ਇੰਟੈਲੀਜੈਂਟ ਮਾਡਲ ਆਪਣੀ ਲੋਕਲ ਮਸ਼ੀਨ ਤੇ ਰਨ ਕਰ ਸਕਦੇ। ਇਹਦਾ ਮਤਲਬ ਕਿ ਤੁਹਾਨੂੰ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਕੰਪਿਊਟ ਵੇਚ ਰਹੀਆਂ ਉਹਨਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ। ਸੋ ਇੱਕ ਹਿਸਾਬ ਨਾਲ ਇਹ ਪੋਲੀਟੀਕਲ ਮੈਨੂਵਰ ਵੀ ਸੀਗਾ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਸਟਾਕ ਮਾਰਕੀਟ ਸਡਨਲੀ, ਜਿਹਨੂੰ ਹੁਣ ਮੈਂਗੋ ਸਟਾਕਸ ਕਹਿੰਦੇ, ਜਿਨ੍ਹਾਂ ਵਿੱਚ ਓਪਨ AI ਇੱਕ ਆ, ਉਹ ਸਾਰੀਆਂ ਕੰਪਨੀਆਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਅੰਡਰਕਟ ਕਰਨ ਦਾ ਵੀ ਤਰੀਕਾ ਸੀਗਾ। ਪਰ ਨਾਲ ਦੀ ਨਾਲ ਇਹ ਵੀ ਸੀਗਾ ਕਿ ਉਹਦੇ ਨਾਲ ਜਿਹੜੀਆਂ ਕੰਟਰੀਜ਼ ਇਸ ਗੱਲੋਂ ਕੰਸਰਨਡ ਹੋ ਰਹੀਆਂ ਸੀਗੀਆਂ, ਜਿਵੇਂ ਹੁਣ ਜਿਹੜੀ ਖਾੜੀ ਦੀ ਵਾਰ ਚੱਲ ਰਹੀ ਹੈ, ਉਹਦੇ ਵਿੱਚ ਇਹ ਰਿਅਲਾਈਜ਼ ਹੋਇਆ ਕਿ ਕਲਾਉਡ ਤੇ ਓਪਨ AI ਹੈ ਨਾ, ਦੋਵਾਂ ਦੇ ਕੰਟਰੈਕਟ ਸੀਗੇ ਡਿਪਾਰਟਮੈਂਟ ਆਫ ਡਿਫੈਂਸ ਦੇ ਨਾਲ। ਸੋ ਉਹਦੇ ਵਿੱਚ ਜਿਹੜੀਆਂ ਕੰਟਰੀ ਸੀਗੀਆਂ ਉਹਨਾਂ ਨੇ ਜਦੋਂ ਆਪਣੀ ਡਾਟਾ ਸੋਵਰੇਨਿਟੀ ਦੀ ਗੱਲ ਕੀਤੀ, ਸੋ ਉਹਨਾਂ ਨੂੰ ਜਿਹੜਾ ਚਾਈਨੀਜ਼ ਮਾਡਲ ਆ ਕਿ ਜਿਹਦੇ ਵਿੱਚ ਤੁਸੀਂ ਆਪਣਾ ਸਾਰਾ ਡੇਟਾ ਤੁਹਾਡਾ ਲੋਕਲ ਆ, ਕਿਸੇ ਵੀ ਸੈਂਟਰਲਾਈਜ਼ਡ ਡੇਟਾ ਜਾ ਨਹੀਂ ਰਿਹਾ ਹੈਗਾ, ਉਹ ਕੁਛ ਹੱਦ ਤੱਕ ਮੈਨੂੰ ਲੱਗਦਾ ਕਿ ਦੇ ਵਰ ਟਰਾਈਂਗ ਟੂ ਅਟਰੈਕਟ ਦੋਸ ਕੰਟਰੀਜ਼। ਪਰ ਹੁਣ ਉਸੇ ਟਾਈਮ ਦੇ ਉੱਤੇ ਕੀ ਹੋਇਆ, ਉਸੇ ਟਾਈਮ ਦੇ ਉੱਤੇ ਤੁਸੀਂ ਵੇਖਿਆ ਕਿ ਮੈਮਰੀ ਜਿਹੜੀ ਆ ਉਹਦੀ ਕਾਸਟ ਰਾਤੋਂ ਰਾਤ ਡਬਲ ਹੋ ਗਈ। ਠੀਕ ਹੈ। ਸੋ ਇਹ ਵੇਖਣ ਨੂੰ ਲੱਗਦਾ ਕਿ ਡਿਸਕਨੈਕਟਡ ਨੇ, ਪਰ ਇੱਕ ਡਾਟਸ ਆਪਸ ਚ ਕਨੈਕਟਡ ਨੇ, ਕਿਉਂਕਿ ਇਹਦੇ ਵਿੱਚ ਦੋ ਵੱਖਰੀਆਂ ਥਾਟ ਪ੍ਰੋਸੈਸ ਦਾ ਆਪਸ ਚ ਭੇੜ ਹੋ ਰਿਹਾ ਹੈ ਨਾ। ਵੀ ਜਿਹਦੇ ਵਿੱਚ ਇੱਕ ਜਿਹੜੀ ਆ ਉਹ ਦੁਨੀਆ ਦੀ ਸਾਰੀ ਇਨਫੋਰਮੇਸ਼ਨ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦਾ, ਜਿੱਦਾਂ ਕਿ ਫੇਸਬੁੱਕ ਦੇ ਨਾਲ ਹੋਇਆ। ਫੇਸਬੁੱਕ ਨੇ ਇੱਕ ਹਿਸਾਬ ਨਾਲ ਦੁਨੀਆ ਦੇ ਬਿਲੀਅਨਸ ਆਫ ਲੋਕਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਸੈਂਟਰਲਾਈਜ਼ਡ ਆ, ਐਂਡ ਫਿਰ ਬੇਸਡ ਔਨ ਜਿਹੜੀ ਅਮਰੀਕਨ ਪਾਲਿਸੀ ਦੇ ਨਾਲ ਅਲਾਈਨਮੈਂਟ ਆ, ਉਹਦੀ ਫਰੇਮਿੰਗ ਜਿਹੜੀ ਆ ਵੀ ਉਹ ਕਿੰਨਾ ਲੋਕਾਂ ਤੱਕ ਇਨਫੋਰਮੇਸ਼ਨ ਕਿਹੜੀ ਪਹੁੰਚਦੀ ਹੈ, ਬੜੇ ਹੱਦ ਤੱਕ ਕੰਟਰੋਲ ਹੋ ਰਹੀ ਹੈ ਦੁਨੀਆ ਭਰ ਦੇ ਵਿੱਚ। ਇਸੇ ਤਰ੍ਹਾਂ ਟਵਿੱਟਰ ਵੀ, ਤੇ ਇਹ ਮੇਨ ਸਟ੍ਰੀਮ ਹੈ ਨਾ, ਜੇ ਤੁਸੀਂ ਕਹੋ ਸੋਸ਼ਲ ਮੀਡੀਆ, ਜਿਹੜਾ ਸੋਸ਼ਲ ਮੀਡੀਆ ਤੋਂ ਹੁਣ ਜਿਹੜੀ ਅਗਲੀ ਗੇਮ ਆ ਉਹ AI ਦੀ ਗੇਮ ਆ। ਸੋ ਜਿਹੜੀ US ਅਪਰੋਚ ਆ ਇਹਨੂੰ, ਉਹ ਸੈਂਟਰਲਾਈਜ਼ੇਸ਼ਨ ਦੀ ਆ। ਜਿਹੜੀ ਚਾਈਨੀਜ਼ ਅਪਰੋਚ ਆ ਉਹ ਡੀਸੈਂਟਰਲਾਈਜ਼ੇਸ਼ਨ ਦੀ ਹੈ, ਕਿਉਂਕਿ ਉਹ ਇਹਨੂੰ ਅੰਡਰਕਟ ਕਰਨਾ ਚਾਹੁੰਦੇ ਆ। ਤੇ ਇਹਦੇ ਵਿਚਕਾਰ ਜਿਹੜੀ ਲਾਸਟ ਪੁਆਇੰਟ ਮੈਂ ਕਹਾਂਗਾ ਕਿ ਜਿਹੜੀਆਂ ਟ੍ਰੈਡੀਸ਼ਨਲੀ ਜਿਹੜੀਆਂ ਕੰਟਰੀਜ਼ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਤੇ ਸੋਵਰਨ ਰਹੀਆਂ, ਜਿਵੇਂ ਕਿ ਸਵਿਟਜ਼ਰਲੈਂਡ ਵਗੈਰਾ ਕੰਟਰੀ ਆ, ਉਹਨਾਂ ਦੀ ਹੋਰ ਵੀ ਇੰਟਰਸਟਿੰਗ ਅਪਰੋਚ ਆ, ਕਿਉਂਕਿ ਹੁਣ ਜਿਹੜੀ ਬੋਟਸ ਨੇ ਉਹ ਟ੍ਰੇਡਿੰਗ ਕਰ ਰਹੇ ਨੇ, ਪਰ ਉਹਦੇ ਵਿੱਚ ਜਿਹੜੀ ਟ੍ਰਾਂਜੈਕਸ਼ਨ ਆ ਉਹ ਡਿਜੀਟਲ ਹੁੰਦੀ ਜਾ ਰਹੀ ਆ। ਡਿਜੀਟਲ ਹੁੰਦੀ ਜਾਣ ਦੇ ਲਈ ਡਿਜੀਟਲ ਮਨੀ ਦੀ ਅਡਾਪਸ਼ਨ ਇੰਪੋਰਟੈਂਟ ਆ। ਉਹਦੇ ਵਿੱਚ ਵੀ ਅਮਰੀਕਨ ਕੰਪਨੀਆਂ ਕਾਫੀ ਹੱਦ ਤੱਕ ਇਸ ਸਪੇਸ ਨੂੰ ਓਨ ਕਰਦੀਆਂ, ਜਿੱਦਾਂ ਸਟ੍ਰਾਈਪ ਆ ਜਿਹਨੂੰ ਓਨ ਕਰਦੀ ਆ। ਪਰ ਜਿਹੜੀਆਂ ਕੰਟਰੀਜ਼ ਇਦਾਂ ਦੀਆਂ ਨੇ ਜਿੱਦਾਂ ਸਵਿਟਜ਼ਰਲੈਂਡ ਵਗੈਰਾ, ਉਹ ਮੇਕ ਸ਼ੋਰ ਕਰ ਰਹੀਆਂ ਕਿ ਭਾਈ ਜਿਹੜਾ ਇਸ ਸਾਰੇ ਸਿਸਟਮ ਤੋਂ ਡਿਸਕਨੈਕਟਡ ਰਹਿਣਾ ਚਾਹੁੰਦਾ ਆ ਉਹ ਰਹਿ ਸਕੇ, ਕਿਉਂਕਿ ਜਿੰਨੀ ਜ਼ਿਆਦਾ ਇਹ ਮਤਲਬ ਕੰਸੋਲੀਡੇਸ਼ਨ ਹੋ ਰਹੀ ਆ, ਉਨੀ ਜ਼ਿਆਦਾ ਡਿਪੈਂਡੈਂਸੀ ਹੋ ਰਹੀ ਆ ਲਾਰਜਰ ਇਕੋਸਿਸਟਮ ਦੇ ਉੱਤੇ। ਇੰਡੀਆ ਵਰਗੀ ਕੰਟਰੀਜ਼ ਦੀ ਜਿਹੜੀ ਅਪਰੋਚ ਆ ਉਹ ਇਹ ਆ ਕਿ ਦੇ ਆਰ ਪਲੱਗਿੰਗ ਇਨਟੂ ਦੈਟ ਗਲੋਬਲ ਸਬਸਕ੍ਰਿਪਸ਼ਨ ਮਾਡਲ। ਐਗਜ਼ੈਕਟਲੀ। ਅੱਛਾ, ਇਹ ਬੜਾ ਇੰਟਰਸਟਿੰਗ ਆ, ਸੈਂਟਰਲਾਈਜ਼ਡ ਤੇ ਡੀਸੈਂਟਰਲਾਈਜ਼ਡ। ਚਾਈਨਾ ਨੂੰ ਆਪਾਂ ਜਦੋਂ ਬਾਹਰੋਂ ਦੇਖਦੇ ਹਾਂ, ਉਹ ਇਦਾਂ ਲੱਗਦਾ ਵੀ ਦੇ ਵਾਂਟ ਇਟ ਐਵਰੀਥਿੰਗ ਸੈਂਟਰਲਾਈਜ਼ਡ। ਉਹਨਾਂ ਨੇ ਇਹ ਜਿਹੜਾ AI ਮਾਡਲ ਡੀਸੈਂਟਰਲਾਈਜ਼ਡ ਕਰਕੇ, ਤੇ ਅਮਰੀਕਾ ਦਾ ਉਲਟਾ ਸੀਗਾ ਵੀ ਦੇ ਹੈਵ ਐਵਰੀਥਿੰਗ, ਫੈਡਰਲਿਜ਼ਮ ਆ, ਡੀਸੈਂਟਰਲਾਈਜ਼ਡ ਆ, ਇਹ ਸਾਰੀ ਚੀਜ਼ ਦੇ ਵਿੱਚ ਇਹ ਹੁਣ ਸੈਂਟਰਲਾਈਜ਼ਡ ਆ। ਇਹ ਤੁਹਾਨੂੰ ਕਿਉਂ ਲੱਗਦਾ ਵੀ ਆਪਸ ਦੇ ਵਿੱਚ ਇਹਨਾਂ ਨੇ ਤਬਦੀਲੀ ਕਿੱਦਾਂ ਕਰ ਲਈ ਹੈ, ਫਲਿਪ ਫਲॉप ਕਿੱਦਾਂ ਹੋ ਗਏ? ਜਿਹੜਾ ਸ਼ੀ ਜਿਨਪਿੰਗ ਚਾਹੁੰਦਾ ਵੀ ਸਾਰਾ ਕੰਟਰੋਲ ਮੇਰੇ ਕੋਲ ਹੋਵੇ, ਉਹ AI ਮਾਡਲ ਨੂੰ ਖੁੱਲਿਆ ਛੱਡ ਰਹੇ, ਤੇ ਜਿਹੜੇ ਇੱਥੇ ਕਹਿੰਦੇ ਵੀ ਕੰਪੀਟੀਸ਼ਨ ਹੋਵੇ, ਕੈਪੀਟਲਿਜ਼ਮ ਹੋਵੇ, ਉਹ ਕਹਿੰਦੇ ਵੀ ਨਹੀਂ, ਹੁਣ ਸਾਰਾ ਕੁਝ ਸਾਡੇ ਕੰਟਰੋਲ 'ਚ ਆਵੇ। ਹਾਂਜੀ, ਗੁਰਜਪਾਲ ਸਿੰਘ, ਤੁਸੀਂ ਇਹਨੂੰ ਲੈਣਾ ਚਾਹੋਗੇ? ਹਾਂ ਜ਼ਰੂਰ। ਇਹ ਰਾਜਕਰਮਵੀਰ ਸਿੰਘ, ਇਹ ਬੈਲੈਂਸਿੰਗ ਐਕਟ ਹੈ। ਸੋ ਫੇਸਬੁੱਕ ਨੇ ਕੀ ਕੀਤਾ ਵੀ, ਫੇਸਬੁੱਕ ਨੇ ਜਿਹੜੀ ਭਾਜੀ ਨੇ ਗੱਲ ਕੀਤੀ ਵੀ ਉਹ ਪਹਿਲਾਂ ਕਿਉਂਕਿ ਮਾਰਕੀਟ ਦੇ ਵਿੱਚ ਆਈ, ਸਾਰੇ ਲੋਕੀ ਉਹਦੇ ਤੇ ਆ ਗਏ ਫੇਸਬੁੱਕ ਦੇ ਉੱਤੇ, ਉਹ ਆਪਣੀ ਪਰਸਨਲ ਜਾਣਕਾਰੀ ਸਾਰੀ ਉਹਦੇ ਤੇ ਪਾਉਣ ਲੱਗ ਪਏ। ਮੈਂ ਕਿੱਥੇ ਗਿਆ, ਮੈਨੂੰ ਕੀ ਪਸੰਦ ਹੈ, ਮੈਂ ਕੀ ਸੋਚਦਾ। ਫੇਸਬੁੱਕ ਦੇ ਰਾਹੀਂ ਉਹਨਾਂ ਦਾ ਜਿਹੜਾ ਪੋਲੀਟੀਕਲ ਓਪੀਨੀਅਨ, ਉਹਨਾਂ ਦਾ ਸੋਸ਼ਲ ਓਪੀਨੀਅਨ, ਸਾਰਾ ਕੁਝ ਕੰਟਰੋਲ ਹੋਣ ਲੱਗ ਪਿਆ। ਸਰਕਾਰਾਂ ਬਦਲ ਹੋਣ ਲੱਗ ਪਈਆਂ। ਅਰਬ ਸਪ੍ਰਿੰਗ ਉਹਦੀ ਪਹਿਲੀ, ਫੇਸਬੁੱਕ ਦੀ ਪਹਿਲੀ ਜਿਹੜੀ ਫੇਸਬੁੱਕ ਦੇ ਰਾਹੀਂ ਪਹਿਲਾ ਆਪਾਂ ਕਹਿ ਲਈਏ ਜਿਹੜਾ ਪੋਲੀਟੀਕਲ ਐਕਸਪੈਰੀਮੈਂਟ ਹੈ, ਜਿਹੜਾ ਅਮਰੀਕਾ ਨੇ ਕਾਮਯਾਬ ਕੀਤਾ। ਠੀਕ ਹੈ ਨਾ। ਹੁਣ ਇਹਦੇ ਤੋਂ ਓਬਵੀਅਸਲੀ ਚੀਨ ਵੀ ਉਸ ਵੇਲੇ ਪੂਰਾ ਗਰੋ ਹੋ ਰਿਹਾ ਸੀਗਾ, ਤੇ ਚੀਨ ਉਸ ਚੀਜ਼ 'ਚ ਸਿੱਖ ਰਿਹਾ। ਠੀਕ ਹੈ ਨਾ। ਹੁਣ ਜਿਹੜਾ ਫੇਸਬੁੱਕ ਦਾ ਨੈਕਸਟ ਬਦਲ ਹੈ ਉਹ AI ਹੈ, ਤੇ AI ਦੇ ਜਿਹੜੇ ਮੇਜਰ ਮਾਡਲ ਆ ਉਹਨਾਂ ਨੂੰ ਅਮਰੀਕਾ ਕੰਟਰੋਲ ਕਰਦਾ। ਜੇ ਅਮਰੀਕਾ ਉਹਨਾਂ ਨੂੰ ਕੰਟਰੋਲ ਕਰਦਾ ਤਾਂ ਮਤਲਬ ਜੇ ਸਾਰੀ ਦੁਨੀਆ ਦੇ ਬੰਦੇ ਸਿਰਫ ਓਪਨ AI ਤੇ ਐਂਥਰੋਪਿਕ ਹੀ ਵਰਤ ਰਹੇ ਆ, ਤਾਂ ਉਹ ਅਮਰੀਕਨ ਕੰਪਨੀਜ਼ ਕੋਲ ਸਾਰਾ ਡੇਟਾ ਜਾ ਰਿਹਾ। ਇਹਨੂੰ ਚਾਈਨਾ ਬੈਲੈਂਸ ਕਿਵੇਂ ਕਰ ਸਕਦਾ? ਠੀਕ ਆ, ਹਾਂ, ਉਹ ਆਪਣਾ ਇੱਕ ਸੈਂਟਰਲਾਈਜ਼ਡ AI ਮਾਡਲ ਰਿਲੀਜ਼ ਕਰ ਦੇਵੇ,
ਪਰ ਜਿਹੜੀਆਂ ਮੁਲਕ ਹੈਗੇ ਆ ਕਈ ਵਾਰੀ ਉਹਨਾਂ ਦਾ ਉਸ ਤਰੀਕੇ ਦਾ ਕੰਟਰੋਲ ਨਹੀਂ ਹੁੰਦਾ, ਹਨਾ। ਸੋ ਉਹਨਾਂ ਨੇ ਉਹਦਾ ਕੀ ਕੀਤਾ, ਉਹ ਕਹਿੰਦੇ ਵੀ ਯਾਰ ਓਪਨ ਸੋਰਸ ਪਿਆ, ਵੀ ਤੁਹਾਨੂੰ ਸਿਰਫ ਓਪਨ AI ਜਾਂ ਐਂਥਰੋਪਿਕ ਤੇ ਜਾਣ ਦੀ ਲੋੜ ਨਹੀਂ ਹੈਗੀ, ਵੀ ਲੋਕੀ ਇਕੱਲੇ ਅਮਰੀਕਾ ਤੋਂ। ਸੋ ਅਸੀਂ ਯੂਨੀਪੋਲਰ ਪਿਛਲੇ ਜਿਹੜੇ ਅਸੀਂ 40-50 ਸਾਲ ਦੇਖਿਆ, ਉਹ ਇੱਕ ਯੂਨੀਪੋਲਰ ਗਲੋਬਲ ਆਰਡਰ ਸੀਗਾ, ਹਨਾ। ਤੇ ਹੁਣ ਅਸੀਂ ਮਲਟੀਪੋਲਰ ਵੱਲ ਜਾ ਰਹੇ ਹਾਂ। ਸੋ ਚੀਨ ਹਰ ਇੱਕ ਅਮਰੀਕਨ ਪ੍ਰੋਡਕਟ ਦਾ ਬਦਲ ਦੇ ਰਿਹਾ, ਤੇ ਉਹ ਜਿਹੜਾ ਬਦਲ ਇਸ ਤਰੀਕੇ ਨਾਲ ਦੇ ਰਿਹਾ ਵੀ ਓਕੇ ਵੀ ਜੇ ਤੁਸੀਂ ਇਸ ਚੀਜ਼ ਤੇ ਆ ਰਹੇ ਹੋ, ਤੇ ਮਤਲਬ ਨਾ ਮੈਂ ਜਦੋਂ ਅਫਰੀਕਾ ਗਿਆ, ਅਫਰੀਕਾ ਦੇ ਵਿੱਚ ਨਾ ਜਿਹੜੀਆਂ ਬਹੁਤ ਜ਼ਿਆਦਾ ਚਾਈਨੀਜ਼ ਕੰਪਨੀਆਂ ਜਿਹੜੀਆਂ ਉੱਥੇ ਕੰਮ ਕਰ ਰਹੀਆਂ, ਤੇ ਮੈਂ ਉੱਥੇ ਦੇ ਲੋਕਾਂ ਨੂੰ ਪੁੱਛਿਆ, ਮੈਂ ਕਿਹਾ ਵੀ ਯਾਰ ਤੁਹਾਨੂੰ ਕੀ ਮਤਲਬ ਤੁਸੀਂ ਚਾਈਨੀਜ਼ ਕੰਪਨੀਆਂ ਨਾਲ ਦੇ ਰਹੇ ਹੋ, ਵੀ ਇਹਨਾਂ ਦੀ ਕੀ ਵਧੀਆ ਗੱਲ ਲੱਗਦੀ ਆ। ਉਹ ਕਹਿੰਦੇ ਵੀ ਇਹ ਸਾਨੂੰ ਕਲਚਰਲੀ ਆਪਣਾ ਕੁਝ ਵੀ ਸਾਡੇ ਤੇ ਥੋਪਦੇ ਨਹੀਂ ਗਏ। ਜਿਹੜੇ ਚਾਈਨੀਜ਼ ਆ ਇੰਟਾਇਰਲੀ ਬਿਜ਼ਨਸ, ਉਹ ਬਿਜ਼ਨਸ ਕਰਨ ਆਉਂਦੇ ਆ, ਤੇ ਉਹ ਕਹਿੰਦੇ ਵੀ ਉਹ ਸਿਰਫ ਬਿਜ਼ਨਸ ਦੀ ਗੱਲ ਕਰਦੇ, ਉਹ ਕਦੇ ਨਹੀਂ ਕਹਿੰਦੇ ਵੀ ਜਿਹੜਾ ਚਾਈਨੀਜ਼ ਲੈਂਗੁਏਜ ਆ ਉਹ ਇੱਕ ਸੁਪੀਰੀਅਰ ਲੈਂਗੁਏਜ ਹੈ, ਜਾਂ ਚਾਈਨੀਜ਼ ਜਿਹੜੀ ਸਿਵਲਾਈਜੇਸ਼ਨ ਆ ਉਹ ਜ਼ਿਆਦਾ ਸਿਵਲਾਈਜ਼ਡ ਹੈ ਅਫਰੀਕਨਸ ਨਾਲੋਂ, ਹਨਾ। ਸੋ ਉਹ ਸੇਮ ਚੀਜ਼ ਹੈ ਉਹ AI ਦੇ ਵਿੱਚ ਕਰ ਰਿਹਾ, ਵੀ ਮਤਲਬ ਠੀਕ ਆ ਯਾਰ ਤੁਹਾਨੂੰ ਖੁੱਲਾ ਦੇਤਾ। ਬੇਸਿਕਲੀ ਕੀ ਹੈ ਵੀ ਜਿਹੜੀ ਸਾਰੀ ਦੁਨੀਆ ਆ ਉਹਦੇ ਕੋਲੇ ਅਮਰੀਕਨ ਮਾਡਲਸ ਦਾ ਇੱਕ ਆਲਟਰਨੇਟ ਹੋਵੇ, ਵੀ ਉਹ ਬੈਲੈਂਸ ਹੋ ਸਕੇ, ਤੇ ਬਿਲਕੁਲ ਲੋਕੀ ਅਮਰੀਕਾ ਦੇ ਕੋਲ ਬੰਨ ਨਾ ਹੋ ਸਕਣ ਕਰਕੇ ਚਾਈਨਾ ਉਹਨਾਂ ਨੂੰ ਇੱਕ ਆਲਟਰਨੇਟ ਜੋ ਵੀ ਉਹਦਾ ਇੱਕ ਬਦਲ ਦੇਣਾ ਚਾਹੁੰਦਾ। ਸੋ ਇਹੀ ਚੀਜ਼ ਅਸੀਂ ਹੁਣ ਇਰਾਨ ਵਾਰ ਦੇ ਵਿੱਚ ਦੇਖ ਰਹੇ ਹਾਂ ਬੇਡੂ ਦੇ ਨਾਲ, ਜਿਹੜਾ ਉਹਨਾਂ ਦਾ GPS ਸਿਸਟਮ, ਮਤਲਬ ਬੜਾ ਇੰਟਰਸਟਿੰਗ ਹੈ ਇਹ ਚੀਜ਼, ਹਨਾ। ਜਿਹੜੇ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਆਪਰੇਸ਼ਨ ਸੰਦੂਰ ਸੀਗਾ, ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਦੇ ਵਿੱਚ, ਹਾਲਾਂਕਿ ਇਹ ਗੱਲ ਪਬਲਿਕਲੀ ਜਿਹੜੇ ਵੱਡੇ ਨਿਊਜ਼ਪੇਪਰਸ ਨੇ ਨਹੀਂ ਕਵਰ ਕੀਤੀ, ਪਰ ਜੇ ਤੁਸੀਂ ਡਿਫੈਂਸ ਵਾਲੇ ਨਿਊਜ਼ਪੇਪਰਸ ਪੜ੍ਹੋ, ਉਹਦੇ ਵਿੱਚ ਬੜਾ ਇੰਟਰਸਟਿੰਗ ਪੁਆਇੰਟ ਸੀਗਾ ਵੀ ਜਿਹੜਾ ਪਾਕਿਸਤਾਨ ਇੰਡੀਆ ਦੇ ਜਿਹੜੇ ਜਹਾਜ਼ ਹੈਗੇ ਆ ਉਹਨਾਂ ਨੂੰ ਇੰਨੇ ਪ੍ਰੀਸਾਈਜ਼ਲੀ ਕਿਉਂ ਟਾਰਗੇਟ ਕਰ ਪਾਇਆ, ਕਿਉਂਕਿ ਉਹਨਾਂ ਕੋਲੇ ਚਾਈਨੀਜ਼ GPS ਸਿਸਟਮ ਦੀ ਐਕਸੈਸ ਸੀਗੀ। ਹੁਣ ਸੇਮ ਚੀਜ਼ ਜਿਹੜਾ US ਦਾ ਸਟੇਟ ਡਿਪਾਰਟਮੈਂਟ ਕਹਿ ਰਿਹਾ ਵੀ ਇਰਾਨ ਰੈਦਰ ਦੈਨ GPS, ਜਿਹਨੂੰ ਗਲੋਬਲ ਪੋਜੀਸ਼ਨਿੰਗ ਸਿਸਟਮ ਜਿਹਨੂੰ ਅਮਰੀਕਾ ਕੰਟਰੋਲ ਕਰਦਾ, ਉਹਦਾ ਜਿਹੜਾ ਬਦਲ ਆ ਚਾਈਨਾ ਦਾ ਉਹ ਬੇਡੂ ਹੈ, BEIDU, ਉਹਨੂੰ ਵਰਤ ਰਿਹਾ। ਸੋ ਹਰ ਇੱਕ ਗੱਲ ਵੀ ਜਿੱਥੇ ਅਮਰੀਕਾ ਦੀ ਹੈਜੇਮੋਨੀ ਹੋ ਸਕਦੀ ਹੈ, ਉਹਦਾ ਬਦਲ ਚਾਈਨਾ ਦੇਣ ਦੀ ਕੋਸ਼ਿਸ਼ ਕਰ ਰਿਹਾ। ਅਰਵਿੰਦਰ ਸਿੰਘ ਤੁਸੀਂ ਇਹਦੇ ਚ ਐਡ ਕਰ ਸਕਦੇ ਹੋ। ਹਾਂਜੀ, ਨਹੀਂ ਬਿਲਕੁਲ ਵੀ ਗੋਲ ਇਵੈਂਚੁਅਲੀ ਲਾਈਕ ਯੂ ਗਿਵ ਦੀ ਇਲੂਜਨ ਵੀ ਤੁਸੀਂ ਅਜੇ ਉਦਾਂ ਆ, ਬਟ ਇਵੈਂਚੁਅਲੀ ਕੰਟਰੋਲ ਐਵਰੀਥਿੰਗ। ਸੋ ਮੈਨੂੰ ਲੱਗਦਾ ਇੱਥੇ ਦੋ ਚੀਜ਼ਾਂ ਨੇ, ਹਨਾ। ਇੱਕ ਤਾਂ ਬਿਲਕੁਲ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਗੁਰਜਸਪਾਲ ਸਿੰਘ ਹੋਣਾ ਬਿਲਕੁਲ ਸਹੀ ਕੀਤੀਆਂ। ਆਈ ਥਿੰਕ ਜਿਹੜਾ ਤਾਂ ਜਿਹਨੂੰ ਤੁਸੀਂ ਕਹਿ ਸਕਦੇ ਕਿ ਜਿਹੜੇ ਮਾਡਲਸ ਨੇ, ਹਨਾ, ਉਹ ਮੈਨੂੰ ਲੱਗਦਾ ਕਿ ਚਾਈਨਾ US ਵੱਲ ਵੇਖਦਾ ਤੇ ਚਾਈਨਾ ਤੋਂ ਸਿੱਖਦਾ। ਇੱਕ ਚੀਜ਼ ਨਾ ਮੈਨੂੰ ਬੜੀ ਇੰਟਰਸਟਿੰਗ ਲੱਗੀ, ਮੈਂ ਉੱਥੇ ਜਦੋਂ ਯੂਨੀਵਰਸਿਟੀ ਗਿਆ ਸੀਗਾ, ਤੇ ਦੀ ਸੌਰਟ ਆਫ ਚਾਈਨਾ ਦੀ ਹਾਰਵਰਡ ਅਟਿੰਗ ਹੋਆ, ਹਨਾ। ਤੇ ਮੈਨੂੰ ਉੱਥੇ ਰੀਅਲਾਈਜ਼ੇਸ਼ਨ ਹੋਈ ਕਿ ਪ੍ਰੈਜ਼ੀਡੈਂਟ ਟਰੰਪ ਦੀ ਐਪਰੀਸੀਏਸ਼ਨ ਬਹੁਤ ਹੈ ਚਾਈਨੀਜ਼ ਵੱਲ। ਮੈਨੂੰ ਲੱਗਦਾ ਨਹੀਂ ਸੀਗਾ ਏਦਾਂ ਹੋਊਗਾ, ਕਿਉਂਕਿ ਮੈਨੂੰ ਲੱਗਦਾ ਇੱਕ ਜਿਹੜਾ ਉਹਨੂੰ ਥਿਊਰੀ ਆਫ ਮੀਨ ਕਹਿੰਦੇ ਆ, ਕਿ ਮਤਲਬ ਜਿਹੜੇ ਚਾਈਨੀਜ਼ ਆ ਦੇ ਵਿਲ ਨਾਟ, ਉਹਨਾਂ ਦੇ ਵਿੱਚ ਟੈਂਡੈਂਸੀ ਇਹ ਆ ਕਿ ਦੇ ਵਿਲ ਪਿਕ ਅਪ ਸਮਥਿੰਗ ਤੇ ਉਹਨੂੰ ਡੀਕੋਡ ਕਰਕੇ ਉਹਦਾ ਵਰਜ਼ਨ ਬਣਾ ਲੈਣਗੇ, ਪਰ ਉਹ ਨਵੀਆਂ ਜਗ੍ਹਾ ਦੇ ਉੱਤੇ ਵੈਂਚਰ ਕਰਨ ਤੋਂ ਆਈ ਥਿੰਕ ਦੈਟ ਇਜ਼ ਸੌਰਟ ਆਫ ਸਾਈਕੋਲੋਜੀ ਦੇ ਹੀ ਇੱਕ ਪਾਰਟ ਆ, ਹਨਾ। ਮਤਲਬ ਉੱਥੇ ਸੋ ਆਈ ਥਿੰਕ ਦੂਸਰੀ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ ਚਾਈਨੀਜ਼ ਨੇ ਐਕਸਪੈਰੀਮੈਂਟ ਕੀਤਾ, ਉਹਨਾਂ ਨੂੰ ਆਪਣੀ ਲਿਮਿਟੇਸ਼ਨ ਦੀ ਬਹੁਤ ਜ਼ਿਆਦਾ ਅਵੇਅਰਨੈਸ ਆ। ਫੋਰ ਐਗਜ਼ਾਮਪਲ ਸੋਸ਼ਲ ਮੀਡੀਆ ਜਦੋਂ US ਨੇ ਲਾਂਚ ਕੀਤੇ ਹੈਗੇ ਆ, ਜਿਹਦੇ ਵਿੱਚ ਫੇਸਬੁੱਕ ਤੇ ਟਵਿੱਟਰ ਸੀਗਾ, ਜਿਹਦਾ, ਹਨਾ, ਤੇ ਉਹਦੇ ਨਾਲ ਕਾਫੀ ਹੱਦ ਤੱਕ ਜਿਵੇਂ ਗੁਰਸਪਾਲ ਨੇ ਕਿਹਾ ਕਿ ਅਰਬ ਸਪ੍ਰਿੰਗ ਵਾਜ਼ ਐਨ ਐਕਸਪੈਰੀਮੈਂਟ ਜਿਹੜਾ ਸਕਸੈਸਫੁਲੀ ਐਗਜ਼ੀਕਿਊਟ ਹੋਇਆ, ਸੋਸ਼ਲ ਮੀਡੀਆ ਪਲੇਡ ਅ ਲੋਟ ਪਾਰਟ ਇਨ ਇਟ। ਤੇ ਤੁਸੀਂ ਜੇ ਵੇਖੋ ਤੇ ਚਾਈਨਾ ਨੇ ਉਹਦਾ ਬਦਲ ਟਿਕਟੌਕ ਕੱਢਿਆ, ਠੀਕ ਹੈ। ਮੈਂ ਇੱਕ ਪੁਆਇੰਟ ਤੇ ਇਹ ਕਹਿੰਦਾ ਸੀਗਾ ਕਿ ਪੰਜਾਬ ਦੇ ਆਮ ਲੋਕ ਕਿੱਥੇ ਤੱਕ ਜਾਂਦੇ ਆ, ਕੀ ਖਾਂਦੇ ਆ, ਕਿਵੇਂ ਸੋਚਦੇ ਆ, ਇਹ ਉਹਨਾਂ ਦੇ ਲਾਈਫ ਪੈਟਰਨਸ ਕੀ ਨੇ, ਉਹਨਾਂ ਦੇ ਥਾਟ ਪੈਟਰਨਸ ਕੀ ਨੇ, ਇਹਦੀ ਇਨਫੋਰਮੇਸ਼ਨ ਇੱਕ ਕੰਪਨੀ ਕੋਲੇ, ਇੱਕ ਚਾਈਨੀਜ਼ ਕੰਪਨੀ ਕੋਲੇ ਕਿਤੇ ਵੱਧ ਆ ਰੈਦਰ ਦੈਨ ਦ ਗਵਰਨਮੈਂਟ, ਹਨਾ। ਐਟ ਦੈਟ ਵਨ ਪੁਆਇੰਟ ਆਫ ਟਾਈਮ ਇਹਦੀ ਇੰਨੀ ਅਡੋਪਸ਼ਨ ਸੀਗੀ, ਇੰਨੀ ਵਾਇਰਲਿਟੀ ਸੀਗੀ। ਸੋ ਜਿਹੜਾ ਇੰਨਾ ਤਗੜਾ ਝਗੜਾ ਤੁਸੀਂ ਵੇਖਿਆ ਜਦੋਂ US ਨੇ ਕਿਹਾ ਕਿ ਨਹੀਂ ਤੁਹਾਨੂੰ ਵੇਚਣਾ ਹੀ ਪੈਣਾ ਆ, ਹਨਾ, ਇੰਡੀਆ ਨੇ ਟਿਕਟੌਕ ਨੂੰ ਬੈਨ ਕਰਤਾ ਸੀਗਾ, ਉਹ ਇਹੀ ਪਲੇ ਸੀਗਾ, ਠੀਕ ਹੈ ਜੀ, ਉਹ ਇਨਫੋਰਮੇਸ਼ਨ ਨੂੰ ਕੈਪਚਰ। ਸੋ ਆਈ ਥਿੰਕ ਚਾਈਨੀਜ਼ ਅੰਡਰਸਟੈਂਡ ਕਿ ਜਿਹੜਾ ਇੰਟਰਨੈਟ ਦਾ ਕੋਆਰਡੀਨੇਸ਼ਨ ਸਿਸਟਮ ਆ, ਉਹਦੇ ਵਿੱਚ ਸੈਂਟਰਲਾਈਜੇਸ਼ਨ ਦੇ ਵਿੱਚ ਉਹ ਕੁਛ ਨਹੀਂ ਕਰ ਪਾਉਣਗੇ ਕਦੇ ਵੀ, ਠੀਕ ਆ। ਹੁਣ ਜਿਹੜੇ ਅਸੀਂ ਲਾਰਜ ਲੈਂਗੁਏਜ ਮਾਡਲਸ ਵੀ ਕਹਿ ਲਈਏ, ਆਪਾਂ ਕਹਿ ਦਿੰਦੇ ਹਾਂ ਕਿ ਉਹ ਸਿਰਫ ਇਨਫੋਰਮੇਸ਼ਨ ਦਾ ਘਰ ਨਹੀਂ ਹੈ, ਜਿਵੇਂ ਇੰਟਰਨੈਟ ਹੈ, ਉਹ ਆਪਣੇ ਆਪ ਦੇ ਵਿੱਚ ਬਾਇਸ ਤੇ ਟ੍ਰੇਨਿੰਗ ਦਾ ਵੀ ਘਰ ਨੇ, ਠੀਕ ਹੈ ਜੀ। ਹਰੇਕ ਮਾਡਲ ਜਿਹੜਾ ਉਹ ਆਪਣੇ ਆਪ ਦੇ ਵਿੱਚ ਬਾਇਸ ਆ। ਫੋਰ ਐਗਜ਼ਾਮਪਲ ਤੁਸੀਂ ਵੱਖਰੇ ਰਿਲੀਜਨਸ ਦੇ ਬਾਰੇ
ਸੇਮ ਹੀ ਮਾਡਲ ਕੋ ਸੇਮ ਕੁਐਸਚਨ ਪੁੱਛ ਕੇ ਵੇਖ ਲਓ, ਤਾਂ ਰਿਲੀਜਨਸ ਦਾ ਨਾਮ ਚੇਂਜ ਕਰ ਲਓ, ਉਹਨਾਂ ਦੇ ਓਪੀਨੀਅਨ ਇੰਨੇ ਡਾਈਵਰਸ ਡਿਫਰੈਂਟ ਹੋਣਗੇ ਬੇਸਡ ਔਨ ਕਿਹੜੇ ਰਿਲੀਜਨ ਦੇ ਉੱਤੇ ਓਪੀਨੀਅਨ ਦੇ ਰਹੇ ਨੇ। ਠੀਕ ਹੈ, ਸੋ ਮੈਂ ਇਹ ਕਹੂੰਗਾ ਕਿ ਜਿਹੜਾ ਡੀਸੈਂਟਰਲਾਈਜ਼ਡ ਮਾਡਲ ਚਾਈਨਾ ਕੱਢ ਰਿਹਾ, ਕਿਉਂਕਿ ਉਹ ਆਪਣੀਆਂ ਲਿਮਿਟੇਸ਼ਨਸ ਨੂੰ ਅੰਡਰਸਟੈਂਡ ਕਰਕੇ ਕਿ ਉਹ ਇੰਟਰਨੈਟ ਦੇ ਵਿੱਚ ਸੈਂਟਰਲਾਈਜ਼ਡ ਮਾਡਲ ਉਹਦੀ ਸਟਰੈਂਥ ਨਹੀਂ ਹੈਗੇ, ਤੇ ਆਈ ਥਿੰਕ ਉਹਦੇ ਕਰਕੇ ਜਿਹੜੀ ਇਨਵੈਸਟਮੈਂਟ ਹੈ ਉਹ ਡੀਸੈਂਟਰਲਾਈਜ਼ਡ ਮਾਡਲਸ ਦੇ ਵਿੱਚ ਹੋ ਰਹੀ ਆ। ਪਰ ਨਾਲ ਦੇ ਨਾਲ ਮੈਂ ਇਹ ਵੀ ਕਹੂੰਗਾ ਜਿਹੜੀ ਡਾਟਾ ਸੈਂਟਰ ਵਾਲੀ ਸਪੇਸ ਹੈ ਇਹ ਭਖ ਰਹੀ ਆ, ਤੇ ਜਿੱਦਾਂ ਤੁਸੀਂ ਸਪੇਸ ਹੋਣੇ ਜਿਵੇਂ XAI ਆ, ਉਹਦੀ ਵੀ ਇੰਨੀ ਵੈਲਿਊਏਸ਼ਨ ਇਸ ਕਰਕੇ ਜਾ ਰਹੀ ਹੈ ਕਿਉਂਕਿ ਇਟ ਇਜ਼ ਪ੍ਰੋਮਿਸਿੰਗ ਟੂ ਬੀ ਅ ਕੰਪਨੀ ਜਿਹੜੀ ਸਿਰਫ ਜੀਓਗ੍ਰਾਫਿਕ ਬਾਉਂਡਰੀਜ਼ ਤੋਂ ਬਾਹਰ ਡਾਟਾ ਸੈਂਟਰਸ ਨੂੰ ਲੈ ਜਾਊਗੀ। ਸੋ ਜਿਹਦੇ ਵਿੱਚ ਜੇ ਡਾਟਾ ਸੈਂਟਰ ਲੋਕਲ ਨਹੀਂ ਵੀ ਹੈਗੇ, ਡੇਟਾ ਬੀਮ ਹੋਣ ਲੱਗ ਪਿਆ, ISPs ਨੂੰ ਬਾਹਰ ਕੱਢਦੀ। ਸੋ ਇਹ ਸਾਰੀ ਜਿਹੜੀ ਗੇਮ ਆ ਇਹ ਭਖ ਰਹੀ ਹੈ। ਇਹਦੇ ਵਿੱਚ ਦੋ ਹੀ ਮੇਨ ਪਲੇਅਰ ਖੇਡ ਰਹੇ ਨੇ, ਜਿਹਦੇ ਵਿੱਚ US ਤੇ ਚਾਈਨਾ ਪ੍ਰਾਇਮਰੀ ਨੇ, ਬਾਕੀ ਸਾਰੇ ਸਬਆਰਡੀਨੇਟਡ ਰੋਲ ਦੇ ਵਿੱਚ ਪਲੇ ਕਰ ਰਹੇ ਨੇ। ਬਾਕੀ ਸਾਰਿਆਂ ਨੇ ਅਡਾਪਟ ਕਰਨਾ ਹੈ ਉਹਨਾਂ ਨੂੰ, ਪਿੱਛੇ ਉਹਨਾਂ ਦੇ ਨਾਲ ਜਿਹੜਾ ਉਹ ਇਸ ਦੇ ਵਿੱਚ ਜਿਹੜਾ ਉਹ ਲਿਖਣਾ। ਜਿਹੜੀ ਸਵਿਟਜ਼ਰਲੈਂਡ ਵਾਲੀ ਗੱਲ ਕੀਤੀ ਸੀਗੀ ਵੀ ਜਿਹੜੀ ਕਰੰਸੀ ਆ ਡੀਸੈਂਟਰਲਾਈਜ਼, ਵੀ ਹਾਂ ਜਿਹੜੀ ਫਿਜ਼ੀਕਲ ਕਰੰਸੀ ਆ ਉਸ ਨੂੰ ਬਰਕਰਾਰ ਜਿਹੜਾ ਉਹ ਰੱਖਣਾ ਆ। ਅੱਜ ਦੇ ਜ਼ਮਾਨੇ ਦੇ ਵਿੱਚ ਜਿੰਨੇ ਵੀ ਲੋਕ ਆ ਹੁਣ, ਕਿਉਂਕਿ ਜਿੱਦਾਂ ਆਪਾਂ ਕਹਿ ਰਹੇ ਵੀ ਦੁਨੀਆ ਇੱਕ ਸਬਸਕ੍ਰਿਪਸ਼ਨ ਮਾਡਲ ਦੇ ਵੱਲ ਨੂੰ ਹੀ ਹਰ ਇੱਕ ਪਾਸੇ ਜਿਹੜੀ ਉਹ ਵੱਧ ਰਹੀ ਆ। ਜਿੱਦਾਂ ਓਪਨ AI ਦਾ ਜਿਹੜਾ CEO ਆ ਸੈਮ ਐਲਟਮੈਨ ਨੇ ਇੱਕ ਇੰਟਰਵਿਊ 'ਚ ਕਿਹਾ ਸੀਗਾ ਵੀ ਤੁਸੀਂ ਸਾਡੇ ਤੋਂ ਰੈਂਟ ਕਰੋਗੇ ਇੰਟੈਲੀਜੈਂਸ, ਵੀ ਉਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਉਸ ਤਰੀਕੇ ਦੇ ਨਾਲ ਉਹ ਕਹਿੰਦਾ ਸੀਗਾ। ਉੱਥੇ ਸਵਿਟਜ਼ਰਲੈਂਡ ਵਰਗੇ ਇਹ ਮੂਵ ਨੂੰ ਕਿੱਦਾਂ ਦੇਖਿਆ ਜਾਣਾ ਤੇ ਲੋਕਾਂ ਨੂੰ ਕੀ ਸਿੱਖਣਾ ਚਾਹੀਦਾ ਇਸ ਚੀਜ਼ ਦੇ ਉੱਤੋਂ, ਕਿੰਨਾ ਕੁ ਰਿਲਾਈ ਕਰਦਾ ਆ ਤੇ ਕਿੰਨਾ ਕਿਸ ਤੋਂ ਆਪਾਂ ਇੰਡੀਪੈਂਡੈਂਟ ਰਹਿਣਾ। ਗੱਲ ਆਪਾਂ ਸੋਵਰਨਿਟੀ ਦੀ ਹਮੇਸ਼ਾ ਕਰਦੇ ਆ, ਪਰ ਇਹ ਮਾਡਲ ਦੇ ਵਿੱਚ ਕਿਤੇ ਸੋਵਰਨਿਟੀ ਨਜ਼ਰ ਆਊਗੀ? ਦੇਖੋ ਜੀ, ਮੈਂ ਤਾਂ ਇਹ ਕਹਿਣਾ ਕਿ ਇਹ ਨਾ ਬੜੀ ਚਿਰ ਪਹਿਲਾਂ ਮੇਰੇ ਦੋਸਤ ਸੀਗੇ PhD ਤੇ ਉਹ ਕਹਿੰਦੇ ਕਿ ਜਦੋਂ ਇਫ ਯੂ ਆਰ ਯੂਜ਼ਿੰਗ ਸਮਥਿੰਗ that you are not paying for, ਹੈ ਨਾ, the product is you। ਜੇ ਤੁਸੀਂ ਕੁਝ ਵਰਤ ਰਹੇ ਆ ਜਿਹੜਾ ਤੁਸੀਂ ਜਿਹਦਾ ਪੇ ਨਹੀਂ ਕਰ ਰਹੇ ਤਾਂ ਤੁਸੀਂ ਹੀ ਪ੍ਰੋਡਕਟ ਹੋ। ਠੀਕ ਹੈ, ਸੋ ਜਿਹੜਾ ਸੈਂਟਰਲਾਈਜ਼ ਸਿਸਟਮ ਆਫ ਬੈਂਕਿੰਗ ਆ, ਹੈ ਨਾ, ਜਿਹੜਾ ਡਿਜੀਟਲ ਸਿਸਟਮ ਆਫ ਬੈਂਕਿੰਗ ਆ, ਉਹਦਾ ਜਿਹੜਾ ਸਾਰਾ ਇਨਫਰਾਸਟਰਕਚਰ ਆ ਉਹ ਕਾਫੀ ਹੱਦ ਤੱਕ ਜਿਹੜੇ ਲਾਰਜ ਪਲੇਅਰਸ ਆ ਉਹਨਾਂ ਦੇ ਹੱਥ ਦੇ ਵਿੱਚ ਆ। ਠੀਕ ਹੈ ਜੀ, ਜਿੱਦਾਂ ਸਵਿਫਟ ਸਿਸਟਮ ਆ, ਉਹਦੀ ਵੀ ਕੋਆਰਡੀਨੇਸ਼ਨ ਗਲੋਬਲ ਲੈਵਲ ਤੇ ਹੁੰਦੀ ਹੈ, ਬਟ ਉਹ ਹੌਲੀ ਹੌਲੀ ਇਹ ਜਿਹੜੀ ਪਾਵਰ ਜਿਹੜੀ ਆ ਸੈਂਟਰਲਾਈਜ਼ ਹੋ ਰਹੀ ਹੈ। ਸਵਿਟਜ਼ਰਲੈਂਡ ਵਰਗੀ ਕੰਟਰੀਜ਼ ਇੰਟਰਸਟਿੰਗ ਨੇ ਬਿਕਾਜ਼ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਫੈਡਰਲ ਸਟਰਕਚਰ ਆ, ਜਦੋਂ ਮੈਂ ਗਿਆ ਮੈਂ ਰੀਅਲਾਈਜ਼ ਕੀਤਾ ਫੈਡਰਲ ਸਟਰਕਚਰ ਉਹ ਬਹੁਤ ਯੂਨੀਕ ਆ। ਉਹਦੇ ਵਿੱਚ ਜਿਹੜੇ ਜਿਹਨਾਂ ਨੂੰ ਉੱਥੇ ਡਿਸਟ੍ਰਿਕਟਸ ਨੇ ਜਿਹਨਾਂ ਨੂੰ ਕੁਛ ਹੋਰ ਕਹਿੰਦੇ ਆ, ਬਟ ਉਹ ਵੀ ਜਿਹੜੇ ਲਾਜ਼ ਵੀ ਬਣਦੇ ਆ ਉਹ ਉਹਨਾਂ ਛੋਟੇ ਜਿਹੜੇ ਪ੍ਰੀਫੈਕਚਰਸ ਕਹਿੰਦੇ, ਸ਼ਾਇਦ ਉਹ ਪ੍ਰੀਫੈਕਚਰਸ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੇ ਨਾਲ ਲਾਜ਼ ਬਣਦੇ ਆ। ਸੋ ਕਹਿੰਦੇ ਵੀ ਸਵਿਟਜ਼ਰਲੈਂਡ ਦੇ ਵਿੱਚ ਕੋਈ ਲਾਅ ਪਾਸ ਹੋਣਾ ਹੋਏ ਤੇ ਉਹ ਬੜਾ ਔਖਾ ਹੈ। ਪਰ ਕਰੰਸੀ ਦੇ ਦੁਆਲੇ ਜਿਹੜਾ ਲਾਅ ਸੀਗਾ 73% ਆਫ ਲੋਕਾਂ ਨੇ ਉਹ ਵੋਟ ਕੀਤਾ ਕਿ ਦੇ ਵਾਂਟ ਟੂ ਕੀਪ देयर ਕਰੰਸੀ, देयर ਲੋਕਲ ਕਰੰਸੀ। ਸੋ ਆਈ ਥਿੰਕ ਦ ਆਪਸ਼ਨ, ਇਸ ਚੀਜ਼ ਦੀ ਆਪਸ਼ਨ ਕਿਸੇ ਵੀ, ਭਾਵੇਂ ਉਹ ਕੰਟਰੀ ਆ, ਭਾਵੇਂ ਉਹ ਨੇਸ਼ਨ ਸਟੇਟਸ ਨੇ, ਭਾਵੇਂ ਉਹ ਸਮਾਲ ਮਾਈਨੋਰਿਟੀਜ਼ ਨੇ, ਮੈਨੂੰ ਲੱਗਦਾ ਕਿ ਫਿਊਚਰ ਉਹਨਾਂ ਦਾ ਇਸ ਚੀਜ਼ ਦੇ ਉੱਤੇ ਬੜਾ ਡਿਪੈਂਡੈਂਸ ਹੋਊਗਾ ਕਿ ਕੀ ਉਹ ਸਾਰੇ ਸਿਸਟਮ ਤੋਂ ਡਿਸਕਨੈਕਟ ਕਰਕੇ ਆਪਣੀ ਇੰਡੀਪੈਂਡੈਂਟ ਹਸਤੀ ਕਾਇਮ ਰੱਖ ਸਕਦੇ ਆ ਜਾਂ ਨਹੀਂ। ਜੇ ਅਸੀਂ ਵੈਸਟਰਨ ਮਾਡਲ ਤੁਸੀਂ ਵੇਖੀਏ, ਉਹਦੇ ਵਿੱਚ ਸੈਂਟਰਲਾਈਜੇਸ਼ਨ ਦੇ ਨਾਲ ਹੀ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਜਿਹੜੀਆਂ ਐਡਵਾਂਟੇਜਸ ਮਿਲਦੀਆਂ ਨੇ, ਜਿਹਦੇ ਵਿੱਚ ਇੱਕ ਕੰਪਨੀਜ਼ ਬਹੁਤ ਜ਼ਿਆਦਾ ਲੋਕਾਂ ਨੂੰ ਸੈੱਲ ਕਰ ਸਕਦੀ ਆ, ਉਹ ਸੈਂਟਰਲਾਈਜੇਸ਼ਨ ਮਾਡਲ 'ਚ ਹੀ ਵਰਕ ਕਰਦੀ ਆ। ਠੀਕ ਹੈ, ਸੋ ਆਈ ਥਿੰਕ ਜਿਹੜਾ ਡੀਸੈਂਟਰਲਾਈਜ਼ ਸਿਸਟਮ ਆ ਉਹ ਜਿਹੜੀਆਂ ਤੇ ਕੰਟਰੀਜ਼ ਸੋਵਰਨ ਆਈਡੀਆਜ਼ ਨੂੰ, ਫੈਡਰਲ ਸਟਰਕਚਰਸ ਨੂੰ ਪ੍ਰਾਇਮਰੀ ਮੂਹਰੇ ਰੱਖ ਕੇ ਸੋਚ ਰਹੀ ਆ, ਉਹ ਤਾਂ ਇਹਨਾਂ ਚੀਜ਼ਾਂ ਦੇ ਬਾਰੇ ਬਹੁਤ ਜ਼ਿਆਦਾ ਅਵੇਅਰ ਨੇ। ਪਰ ਜਿਹੜੀਆਂ ਕੰਟਰੀਜ਼ ਸਿਰਫ ਡਿਵੈਲਪਮੈਂਟ ਨੂੰ ਵੀ ਅਸੀਂ GDP 'ਚ ਅੱਗੇ ਲੰਘ ਜਾਈਏ ਇਸ ਚੀਜ਼ਾਂ ਨੂੰ ਵੇਖ ਰਹੇ ਨੇ, ਉਹਨਾਂ ਦੇ ਲਈ ਮੈਨੂੰ ਲੱਗਦਾ ਵੀ ਸੋਵਰਨਿਟੀ ਵਾਲਾ ਸਾਈਡ ਆਈਡੀਆ ਪਿੱਛੇ ਹੋਇਆ, ਜਾਂ ਮੈਨੂੰ ਲੱਗਦਾ ਉਹਨੇ ਤਰੀਕੇ ਨਾਲ ਸੋਚ ਹੀ ਨਹੀਂ ਰਹੇ ਕਿਉਂਕਿ ਉਹ ਟ੍ਰੇਨਡ ਹੀ ਨਹੀਂ ਹੈਗੇ ਉਸ ਤਰੀਕੇ ਨਾਲ ਸੋਚਣ ਦੇ। ਤੇ ਜਿਹੜੀਆਂ ਲਾਰਜ ਸਕੇਲ ਜਿਵੇਂ US ਵਰਗੀਆਂ, US ਦੇ ਵਿੱਚ ਵੀ ਕਾਫੀ ਹੱਦ ਤੱਕ ਫੈਡਰਲ ਸਟਰਕਚਰ ਸੀਗਾ ਜਾਂ ਹੈਗਾ ਆ, ਪਰ ਉਹ ਲਾਰਜਰ ਪਲੇਅਰ ਨੇ, ਹਨਾ, ਦੇ ਆਰ ਦਾ ਬਿਗਰ ਪਲੇਅਰ, ਹਨਾ। ਸੋ ਉਹਦੇ ਵਿੱਚ ਦੇ ਆਰ ਦ ਪਲੇਅਰਸ ਦੈਟ ਆਰ ਬਿਲਡਿੰਗ ਦਿਸ ਇਨਫਰਾਸਟਰਕਚਰ। ਸੋ ਆਈ ਥਿੰਕ ਜਦੋਂ ਵੀ ਤੁਸੀਂ ਦੇਖਣਾ ਕਿ ਕਿਹੜੀ ਕੰਟਰੀ ਕੀ ਪੋਜੀਸ਼ਨ ਲੈ ਰਹੀ ਆ, ਉਹ ਤੁਹਾਨੂੰ ਇਹ ਵੀ ਵੇਖਣਾ ਪਊਗਾ ਕਿ ਸਾਰੀ ਚੇਂਜ ਦੇ ਵਿੱਚ ਉਹਦਾ ਰੋਲ ਕੀ ਆ, ਤੇ ਰੋਲ ਦੇ ਹਿਸਾਬ ਨਾਲ ਉਹਦੀਆਂ ਪਾਲਿਸੀਜ਼ ਜਿਹੜੀਆਂ ਚੇਂਜ ਹੋ ਰਹੀਆਂ। ਮੈਂ ਇੱਕ ਲਾਸਟ ਪੁਆਇੰਟ ਦੇਵਾਂਗਾ, ਜਿਵੇਂ ਕੈਨੇਡਾ ਦੇ ਵਿੱਚ ਤੇ ਆਸਟ੍ਰੇਲੀਆ 'ਚ ਆਲਰੇਡੀ ਹੋ ਗਿਆ, ਕੈਨੇਡਾ ਦੇ ਵਿੱਚ ਡਿਸਕਸ਼ਨ ਹੋ ਰਹੀ ਆ ਕਿ ਜਿਹੜੇ ਬੱਚੇ ਨੇ 16 ਸਾਲ ਤੋਂ ਥੱਲੇ ਨੇ ਉਹਨਾਂ ਦੀ ਸੋਸ਼ਲ ਮੀਡੀਆ ਦੀ ਯੂਸੇਜ ਜਿਹੜੀ ਆ ਉਹ ਬੈਨ ਹੋਣੀ ਚਾਹੀਦੀ ਆ।
ਆਈ ਥਿੰਕ ਆਈ ਸੌ ਕਿ ਜਿਹੜੇ ਆਈ ਥਿੰਕ ਈਵਨ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹਦੇ ਬਾਰੇ ਕਮੈਂਟਰੀ ਕੀਤੀ ਆ ਐਂਡ ਆਈ ਥਿੰਕ ਇਸ ਚੀਜ਼ ਦੀ ਓਪੋਜੀਸ਼ਨ ਦੀ ਕਿ ਦੇ ਡੋਂਟ ਵਾਂਟ ਦਿਸ ਟੂ ਬੀ ਬੈਨਡ, ਕਿਉਂਕਿ ਜਿਹੜੀ ਲਾਰਜ ਸਕੇਲ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਜਿਹੜੀ ਇੰਡਸਟਰੀ ਆ ਉਹ ਇਸ ਡੈਮੋਗ੍ਰਾਫਿਕ ਨੂੰ ਅਫੈਕਟ ਕਰਨ, ਵੇਚਣ, ਇਸ ਸਾਰੇ ਸਿਸਟਮ ਦੇ ਦੁਆਲੇ ਚੱਲਦੀ ਹੈ। ਸੋ ਸਾਰੀਆਂ ਕੰਟਰੀਜ਼ ਦਾ ਜਿਹੜੀ ਸਿਚੁਏਸ਼ਨ ਆ ਉਹ ਇਸ ਚੀਜ਼ ਤੇ ਡਿਪੈਂਡ ਕਰ ਰਹੀ, ਉਹਨਾਂ ਦਾ ਆਊਟਲੁੱਕ ਇਸ ਚੀਜ਼ ਤੇ ਡਿਪੈਂਡ ਕਰ ਰਿਹਾ ਕਿ ਉਹ ਕਿਸ ਪੁਆਇੰਟ ਉਹ ਇਹਨੂੰ ਕਿਵੇਂ ਪਲੇ ਕਰ ਰਹੇ ਨੇ, what is their position in this whole change। ਗੁਰਜਸਪਾਲ ਜਿਹੜਾ AI ਦਾ ਤੇ ਇਹ ਸੋਸ਼ਲ ਮੀਡੀਆ ਦਾ ਜਿਹੜਾ ਬੈਨ ਹੈਗਾ, ਜਿਹੜਾ ਰਵਿੰਦਰ ਸਿੰਘ ਉਹਨਾਂ ਨੇ ਗੱਲ ਕੀਤੀ, ਇਹ ਮੈਨੀਟੋਬਾ ਦੇ ਵਿੱਚ ਤਾਂ ਬਿਲਕੁਲ ਅੱਜ ਪਲੇ ਹੋ ਰਿਹਾ ਜੀ ਇਹ। ਸੋ ਪਿਛਲੇ ਮਹੀਨੇ ਪ੍ਰੀਮੀਅਰ ਨੇ ਅਨਾਉਂਸ ਕੀਤਾ ਵੀ 16 ਸਾਲ ਤੱਕ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ। ਸੋ ਪਿਛਲੇ ਮਹੀਨੇ ਮੈਨੀਟੋਬਾ ਦੀ ਸਰਕਾਰ ਨੇ ਅਨਾਉਂਸ ਕਰਤਾ ਸੀਗਾ, ਤੇ ਉਹਦੇ ਵਿੱਚ ਉਹਨਾਂ ਨੇ ਇਸ ਹਫ਼ਤੇ AI ਨੂੰ ਵੀ ਐਡ ਕਰਨ ਦੀ ਗੱਲ ਕੀਤੀ ਹੈ ਵੀ ਸਿਰਫ ਸੋਸ਼ਲ ਮੀਡੀਆ ਨਹੀਂ, ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ AI ਵੀ ਬੈਨ ਕੀਤੀ ਜਾਵੇ। ਉਹਦੇ ਚ ਹੁਣ ਮਤਲਬ ਉਹਦੇ ਰਾਊਂਡ ਹਜੇ ਇਹ ਜਿਹੜਾ AI ਵਾਲਾ ਹਜੇ ਨਹੀਂ ਹੋਇਆ, ਉਹਦੇ ਰਾਊਂਡ ਡਿਬੇਟ ਚੱਲ ਰਹੀ ਹੈ, ਕਿਉਂਕਿ ਜਿਹੜੇ ਟੀਚਰਸ ਆ ਉਹ ਕਹਿ ਰਹੇ ਆ ਵੀ AI ਨੂੰ ਵਰਤਿਆ ਜਾ ਸਕਦਾ ਐਜੂਕੇਸ਼ਨ ਲਈ, ਜਾਂ ਜਿਹੜੇ ਲਰਨਿੰਗ ਮਾਹੌਲ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦਾ ਬੈਨ ਆ ਉਹਦੇ ਰਾਊਂਡ ਜਿਹੜਾ ਡਿਬੇਟ ਇਹ ਚੱਲ ਰਹੀ ਹੈ ਵੀ ਇਹਨੂੰ ਅਸੀਂ ਇਨਫੋਰਸ ਕਿਵੇਂ ਕਰਾਂਗੇ, ਮਤਲਬ ਕਿਉਂਕਿ ਇਨਫੋਰਸਮੈਂਟ ਦੇ ਰਾਊਂਡ ਹਜੇ ਕੋਈ ਗਾਈਡਲਾਈਨਸ ਨਹੀਂ ਆਈਆਂ, ਜਾਂ ਈਵਨ ਪੇਰੈਂਟਸ ਵੀ ਉਸ ਚੀਜ਼ ਨੂੰ ਕਿਵੇਂ ਇਨਫੋਰਸ ਕਰ ਸਕਦੇ ਆ, ਹਨਾ। ਪਰ ਇਹਦੇ ਚ ਜਿਹੜੀ ਬੜੀ ਇੰਪੋਰਟੈਂਟ ਗੱਲ ਇਹ ਹੈਗੀ ਹੈ ਵੀ ਜਿਹੜਾ ਇਹ ਡਿਸੀਜਨ ਹੈ ਇਹ ਆਪਾਂ ਕਿੱਥੇ ਰੱਖਣਾ। ਦੂਜੀ ਗੱਲ ਜਿਹੜੀ ਹੈਗੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹਨੂੰ ਜੱਜ ਕਰਨ ਦਾ ਤਰੀਕਾ ਕਿੱਥੋਂ ਹੋਣਾ, ਮਤਲਬ ਆਪਾਂ ਬਾਹਲੀ ਦੂਰ ਕਾਹਤੋਂ ਜਾਣਾ। ਮਤਲਬ ਜਿਵੇਂ ਤੁਸੀਂ ਨਾ ਅਰਵਿੰਦਰ ਸਿੰਘ ਸ਼ੁਰੂ ਕੀਤੀ ਸੀਗੀ ਗੱਲ ਇੱਥੋਂ ਵੀ ਜਿਹੜੀਆਂ ਪੇਡ ਕੈਂਪੇਨਸ ਹੈਗੀਆਂ ਉਹ ਸ਼ਾਮ ਤੱਕ ਕਿਸੇ ਗੱਲ ਬਾਰੇ ਤੁਹਾਡਾ ਓਪੀਨੀਅਨ ਬਦਲ ਦਿੰਦੀਆਂ। ਬਿਲਕੁਲ ਠੀਕ ਹੈ ਨਾ। ਅਸੀਂ ਤਾਂ ਰਾਜਕਰਨਵੀਰ ਸਿੰਘ, ਤੁਸੀਂ ਜਦੋਂ ਸਵੇਰੇ ਅਪਡੇਟ ਅਮਰੀਕਾ ਸ਼ੋਅ ਦੀ ਤਿਆਰੀ ਕਰਦੇ ਹੋ, ਜਾਂ ਤੁਸੀਂ ਸਾਰੀ ਦਿਹਾੜੀ ਅੱਡ ਪੋਜੀਸ਼ਨ ਵਾਲੇ ਬੰਦਿਆਂ ਨਾਲ ਗੱਲ ਕਰਦੇ ਹੋ, ਠੀਕ ਹੈ ਨਾ, ਅੱਡ ਪੋਜੀਸ਼ਨ ਵਾਲੇ ਨਿਊਜ਼ਪੇਪਰਸ ਪੜ੍ਹਦੇ ਹੋ। ਮੈਂ ਵੀ ਹਮੇਸ਼ਾ ਇਹ ਗੱਲ ਕੋਸ਼ਿਸ਼ ਕਰਦਾ ਹੁੰਦਾ ਵੀ ਜੇ ਮੈਂ ਨੈਸ਼ਨਲ ਪੋਸਟ ਪੜ੍ਹਨਾ, ਠੀਕ ਹੈ ਨਾ, ਤਾਂ ਮੈਂ CBC ਵੀ ਜ਼ਰੂਰ ਪੜ੍ਹਾਂ, ਜਾਂ ਮੈਂ ਗਲੋਬ ਐਂਡ ਮੇਲ ਪੜ੍ਹਨਾ ਤਾਂ ਮੈਂ ਜਿਹੜਾ ਸਿਟੀ ਨਿਊਜ਼ ਹੈ, ਮਤਲਬ ਜਿਹੜੇ ਸਪੈਕਟਰਮ ਤੇ ਅੱਡ ਹੈਗੇ ਉਹ ਕਿਵੇਂ ਕਰਦੇ ਆ। ਪਰ ਹੁਣ ਜਿਹੜੇ ਬੰਦੇ ਬਿਲਕੁਲ ਹੀ ਉਸ ਚੀਜ਼ ਤੋਂ ਅਨਅਵੇਅਰ ਨੇ, ਜਿਹਦੇ ਵਿੱਚ ਜਿਹੜਾ ਬਹੁਤ ਵੱਡਾ ਸੈਕਟਰ ਹੈਗਾ ਜਿਹੜੀ ਸਾਡੀ ਪੇਰੈਂਟਸ ਦੀ ਜਨਰੇਸ਼ਨ ਹੈ, ਜਿਨ੍ਹਾਂ ਕੋਲੇ ਹੁਣ ਘਰੇ ਫੋਨ ਹੈਗਾ, ਉਹਨਾਂ ਲਈ ਇਹ ਸਾਰੀ ਚੀਜ਼ ਕਿਵੇਂ ਪਲੇ ਆਊਟ ਹੋ ਰਹੀ ਹੈ ਤੇ ਸਰਕਾਰਾਂ ਉਹਨੂੰ ਕਿਵੇਂ ਕੰਟਰੋਲ ਕਰ ਰਹੀਆਂ ਨੇ, ਹਨਾ। ਤੇ ਫਿਰ ਜੇ ਉਹ ਬੈਨ ਹੁਣ ਮਤਲਬ ਠੀਕ ਹੈ, ਜੇ ਉਹ ਉਧਰ ਇੱਕ ਸਪੈਕਟਰਮ ਤੇ ਉਹ 올ਡਰ ਜਨਰੇਸ਼ਨ ਤੇ ਉਹ ਚੀਜ਼ ਉਹਨੂੰ ਅਫੈਕਟ ਕਰ ਰਹੀ ਹੈ, ਪਰ ਐਟ ਦਾ ਸੇਮ ਟਾਈਮ ਉਹ ਸਾਡੀ ਯੰਗਰ ਜਨਰੇਸ਼ਨ ਨੂੰ ਅਫੈਕਟ ਕਰ ਰਹੀ ਹੈ। ਮੇਰੇ ਖਿਆਲ ਨਾਲ ਉਹਦੇ ਵਿੱਚ ਜਿਹੜਾ ਜ਼ਿਆਦਾ ਵੱਡਾ ਤਾਂ ਕਾਰਨ ਇਹੀ ਹੈਗਾ ਵੀ ਰੈਦਰ ਦੈਨ ਕੰਟਰੋਲਿੰਗ, ਉਹਨਾਂ ਨੂੰ ਇਹ ਹੈਗਾ ਵੀ ਯਾਰ ਐਟਲੀਸਟ ਫੋਕਸਡ ਬੱਚਿਆਂ ਨੂੰ ਪੜ੍ਹਾਈ ਵੱਲ, ਜਾਂ ਜਿਹੜੇ ਬਾਹਰਲੇ ਇਨਫਲੂਐਂਸ ਹੈਗੇ। ਟਿਕਟੌਕ ਦਾ ਵੀ ਇਹੀ ਸੀਗਾ, ਮਤਲਬ ਸਾਨੂੰ ਨਹੀਂ ਪਤਾ ਇਹ ਗੱਲ ਕਿੰਨੀ ਕੁ ਸੱਚ ਹੈ ਵੀ ਜਿਹੜਾ ਟਿਕਟੌਕ ਬੈਨ ਦਾ ਇੱਕ ਬਹੁਤ ਵੱਡਾ ਰੀਜ਼ਨ ਦਿੰਦੇ ਹੁੰਦੇ ਸੀਗੇ ਵੀ ਚੀਨ ਦੇ ਵਿੱਚ ਜਿਹੜਾ ਚਾਈਨੀਜ਼ ਬੱਚਾ ਜੇ ਉਹ ਟਿਕਟੌਕ ਦੇਖ ਰਿਹਾ ਤਾਂ ਉਹਨੂੰ ਹੋਰ ਐਲਗੋਰਿਦਮ ਹੋਰ ਵੀਡੀਓਜ਼ ਦਿਖਾ ਰਹੀ ਹੈ, ਤੇ ਜੇ ਅਮਰੀਕਾ ਦੇ ਵਿੱਚ ਦੇਖ ਰਿਹਾ ਤਾਂ ਉਹਨੂੰ ਐਲਗੋਰਿਦਮ ਹੋਰ ਵੀਡੀਓਜ਼ ਦਿਖਾ ਰਹੀ ਹੈ। ਸੋ ਉਹ ਬਿਲਕੁਲ ਉਹ ਕੰਟਰੋਲ ਹੋ ਰਿਹਾ, ਪਰ ਉਹਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਕਿੱਥੇ ਕੁ ਤੱਕ ਚਾਹੀਦੀ ਹੈ, ਫਿਰ ਉਹਦੇ ਵਿੱਚ ਸਰਕਾਰ ਦੀ ਇੰਟੈਂਸ਼ਨ ਕੀ ਹੈ, ਬੜੇ ਇੰਪੋਰਟੈਂਟ ਪਰਸਪੈਕਟਿਵ ਹੈ। ਤੇ ਫਿਰ ਉਹਦੇ ਚੋਂ ਅਸੀਂ ਆਪ ਕਿਵੇਂ ਬਚਣਾ, ਸਾਡੇ ਬੱਚਿਆਂ ਨੂੰ ਕਿਵੇਂ ਬਚਾਉਣਾ, ਤੇ ਸਾਡੇ ਘਰਦਿਆਂ ਨੂੰ ਕਿਵੇਂ ਬਚਾਉਣਾ। ਮਤਲਬ ਹੁਣ ਪੰਜਾਬੀ ਰੇਡੀਓ USA ਦੀ ਜਿਹੜੀ ਲਿਸਨਰਸ਼ਿਪ ਹੈਗੀ, ਜਿਹੜੇ ਘਰਾਂ ਦੇ ਵਿੱਚ ਬੈਠੇ ਸੁਣ ਰਹੇ ਜਿਹੜੇ ਸਾਡੇ ਬਜ਼ੁਰਗ ਹੈ, ਹਨਾ, ਉਹਨਾਂ ਨੂੰ ਅਸੀਂ ਕਿਵੇਂ ਉਹ ਕਿਵੇਂ ਦੇਖ ਸਕਣ ਵੀ ਜੋ ਉਹ ਦੇਖ ਰਹੇ ਹੋ ਸੱਚ ਹੈ ਜਾਂ ਉਹ ਨਹੀਂ, ਜਾਂ ਉਹ ਝੂਠ ਹੈ, ਠੀਕ ਹੈ ਨਾ। ਇਹ ਖਿਲਾਰਾ ਵਧ ਹੀ ਰਿਹਾ ਇਹਦੇ ਵਿੱਚ। ਇੱਕ ਹਾਂਜੀ, ਮੈਂ ਇਹਦੇ ਵਿੱਚ ਇੱਕ ਕਹਾਂਗਾ ਕਿ ਇਹਨੂੰ ਅਸੀਂ ਇਹ ਜਿਹੜਾ ਸੋਸ਼ਲ ਮੀਡੀਆ ਦਾ ਐਸਪੈਕਟ ਆ, ਹਨਾ, ਉਹਨੂੰ ਅਸੀਂ ਇੱਕ ਐਡਿਕਸ਼ਨ ਵਾਂਗੂ ਵੀ ਦੇਖ ਸਕਦੇ ਹਾਂ। ਇਹਨੂੰ ਬਹੁਤ ਸਾਰੀ ਆਪਣੀ ਜਿਹੜੀ 올ਡਰ ਜਨਰੇਸ਼ਨ ਆ ਉਹ ਇਹ ਮੰਨ ਕੇ ਰਾਜੀ ਨਹੀਂ, ਯੰਗ ਜਨਰੇਸ਼ਨ ਵੀ ਕਾਫੀ ਹੱਦ ਤੱਕ ਮੰਨ ਕੇ ਰਾਜੀ ਨਹੀਂ ਕਿ ਸੋਸ਼ਲ ਮੀਡੀਆ ਇੱਕ ਐਡਿਕਸ਼ਨ ਵੀ ਹੈਗੀ ਹੈ। ਇਟ ਇਜ਼ ਅ ਟੂਲ ਟੂ ਫਾਰਮ ਐਨ ਓਪੀਨੀਅਨ। ਤੇ ਉਹਦਾ ਇੱਕ ਰੀਜ਼ਨ ਹੈ ਕਿ ਇੱਕ ਪਰਟੀਕੂਲਰ ਏਜ ਦੇ ਵਿੱਚ, ਜਿਹਦੇ ਵਿੱਚ ਤੁਹਾਡੇ ਕੋਲ ਟਾਈਮ ਵੀ ਵੱਧ ਹੁੰਦਾ, ਜੇ ਤੁਸੀਂ ਯੰਗ ਹੁੰਦੇ ਆ ਉਦੋਂ ਵੀ ਵੱਧ ਹੁੰਦਾ, ਜੇ ਤੁਸੀਂ 올ਡਰ ਆ ਉਦੋਂ ਵੀ ਤੁਹਾਡੇ ਕੋਲ ਥੋੜਾ ਟਾਈਮ ਵੱਧ ਹੁੰਦਾ। ਉਹਦੇ ਵਿੱਚ ਐਂਡ ਦੈਟ ਇਜ਼ ਦਾ ਡੈਮੋਗ੍ਰਾਫਿਕ ਦੈਟ ਇਜ਼ ਬੀਇੰਗ ਟਾਰਗੇਟਡ। ਜਿਹੜੀ 올ਡਰ ਜਨਰੇਸ਼ਨ ਆ ਉਹਨਾਂ ਨੂੰ ਓਪੀਨੀਅਨ ਫਾਰਮ ਕਰਨ ਦੇ ਵਿੱਚ ਤੇ ਪੋਲੀਟੀਕਲ ਆਈਡੀਆ ਫਾਰਮੇਸ਼ਨ ਦੇ ਵਿੱਚ, ਤੇ ਜਿਹੜੀ ਯੰਗ ਆ ਉਹਨਾਂ ਨੂੰ ਟੂ ਗੈਟ ਇਨਟੂ ਐਡਿਕਸ਼ਨ of brands and companies. As a matter of fact, Trump administration ਨੇ UK ਨੇ ਇਹ ਬੈਨ ਹੁਣੇ ਟੀਨ ਅਨਾਉਂਸ ਕੀਤਾ ਸੀਗਾ, ਐਂਡ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਰਸੋਂ ਦੀ ਰਿਕਮੈਂਡੇਸ਼ਨ ਸੀ UK ਨੂੰ ਕਿ ਤੁਸੀਂ ਇਹ ਬੈਨ ਨਾ ਕਰੋ, ਵੀ ਨਹੀਂ ਇਹ ਰੀਜ਼ਨ ਇਹਦੇ ਤੱਕ ਡਿਸਪ੍ਰੋਪੋਰਸ਼ਨੇਟ ਐਫਰਟ ਹੋਊਗਾ ਅਮਰੀਕਨ ਕੰਪਨੀਜ਼ ਦੇ ਉੱਤੇ ਇਹ ਕਰਨ ਦਾ। ਸੋ ਮੈਨੂੰ ਲੱਗਦਾ ਕਿ
ਸੋ ਸਾਰੀਆਂ ਗੱਲਾਂ ਨੂੰ ਜੇ ਅਸੀਂ ਕੱਢਣਾ ਹੋਏ ਤਾਂ ਇਹ ਸਾਰੇ ਦੇ ਵਿੱਚ ਜਿਹੜੀ ਆਪਣੀਆਂ ਕਮਿਊਨਿਟੀਜ਼ ਨੇ, ਜਿਹੜੀਆਂ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਇੱਕ ਹਿਸਾਬ ਨਾਲ ਸਟੇਟਲੈਸ ਮਾਈਨੋਰਿਟੀ ਕਮਿਊਨਿਟੀਜ਼ ਹੂ ਹੈਵ देयर ਓਨ ਵੇ ਆਫ ਲਿਵਿੰਗ, ਹੈ ਨਾ, ਉਹਨਾਂ ਦੇ ਲਈ ਇਹ ਟਰਾਂਸਲੇਟ ਕਿੱਦਾਂ ਹੁੰਦਾ, ਉਹਨਾਂ ਦਾ ਵੇ ਆਫ ਲਿਵਿੰਗ ਕਿੱਦਾਂ ਪ੍ਰੀਜ਼ਰਵ ਕਰਨੀ ਹੈ ਫਿਰ। ਐਬਸੋਲੂਟਲੀ। ਸੋ ਆਈ ਥਿੰਕ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੈਨੂੰ ਲੱਗਦਾ ਕਿ ਜਿਹੜਾ ਤਰੀਕਾ ਹੈਗਾ ਉਹ ਤਾਂ ਤਰੀਕਾ ਇਹੀ ਆ ਕਿ ਜਿਹੜੀ ਤੁਸੀਂ ਇਹ ਵਰਚੁਅਲ ਵਰਲਡ ਆ ਉਹਦੇ ਤੋਂ ਤੁਸੀਂ ਵਰਚੁਅਲ ਵਰਲਡ 'ਚ ਜਾ ਰਹੇ ਆ ਤਾਂ ਤੁਸੀਂ ਇੱਕ ਪਰਟੀਕੂਲਰ ਰੀਜ਼ਨ ਦੇ ਲਈ ਜਾ ਰਹੇ ਹੋ। ਵਰਚੁਅਲ ਵਰਲਡ ਤੁਹਾਡੇ ਆਮ ਟਾਈਮ ਕਟਾਉਣ ਦੀ ਜਗ੍ਹਾ ਨਾ ਹੋਵੇ। ਉਹੀ ਕਿਉਂਕਿ ਆਪਣੇ ਦੇ ਵਿੱਚ ਆਪਣੀ ਥਿਓਲੋਜੀ ਦੇ ਵਿੱਚ ਵੀ, ਆਪਣੇ ਕਲਚਰ ਦੇ ਵਿੱਚ ਵੀ ਸੰਗਤ ਤੇ ਸੱਥ ਦੀ ਬੜੀ ਵੱਡੀ ਪ੍ਰਥਾ ਆ, ਠੀਕ ਹੈ ਜੀ। ਸੋ ਹੁਣ ਜਦੋਂ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਆ ਗਏ ਹੋਏ ਹਾਂ ਜਿੱਥੇ ਵਰਕ ਦਾ ਜ਼ੋਰ ਬਹੁਤਾ ਆ ਤੇ ਸੋਸ਼ਲ ਆਈਸੋਲੇਸ਼ਨ ਬਾਈ ਡਿਫਾਲਟ ਆ, ਉਹਦੇ ਵਿੱਚ ਮੈਨੂੰ ਲੱਗਦਾ ਕਿ ਐਫਰਟ ਕਰਕੇ, ਹੈ ਨਾ, ਤੁਹਾਨੂੰ ਨਿੱਕੀਆਂ ਨਿੱਕੀਆਂ ਸੱਥਾਂ, ਨਿੱਕੇ ਨਿੱਕੇ এনवायरमेंट्स ਨਾ ਸਿਰਫ ਆਪਣੇ ਲਈ ਬਲਕਿ ਫੈਮਲੀਜ਼ ਦੇ ਲਈ ਵੀ ਇਹ ਬਣਾਉਣ ਦੀ ਬੜੀ ਲੋੜ ਆ। ਸਾਨੂੰ ਸਿੱਖਾਂ ਨੂੰ ਇਸ ਗੱਲ ਦੀ ਬੜੀ ਬਖਸ਼ਿਸ਼ ਆ ਫਰੈਂਕਲੀ ਬਾਕੀ ਕਮਿਊਨਿਟੀਜ਼ ਦੇ ਨਾਲੋਂ ਕਿ ਗੁਰਦੁਆਰਾ ਸਾਡੇ ਕੋਲੇ ਬਾਈ ਡਿਫਾਲਟ ਉਸ ਸੈਂਟਰਸ ਨੇ, ਉਹ ਸਪੇਸਿਸ ਹੈਗੀਆਂ ਨੇ। ਸੋ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀਜ਼ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ। ਜ਼ਰੂਰੀ ਨਹੀਂ ਹੈ ਕਿ ਤੁਸੀਂ ਗੁਰਦੁਆਰੇ ਦੇ ਵਿੱਚ ਸਿਰਫ ਤੁਸੀਂ ਮੱਥਾ ਟੇਕਣ ਉਸ ਟਾਈਮ ਹੀ ਜਾ ਰਹੇ ਹੋ, ਸੰਡੇ ਨੂੰ ਜਾ ਰਹੇ ਹੋ। ਗੁਰਦੁਆਰੇ ਦੇ ਵਿੱਚ ਯੂ ਸ਼ੁੱਡ ਗੋ ਐਂਡ ਹੈਵ ਜਸਟ ਸਿਟ ਡਾਊਨ, ਹੈਵ ਕਨਵਰਸੇਸ਼ਨ। ਤੁਸੀਂ ਕਨਵਰਸੇਸ਼ਨ ਕਰੋ, ਜਗ੍ਹਾ ਬਣਨੀਆਂ ਚਾਹੀਦੀਆਂ ਕਿਉਂਕਿ ਅਸੀਂ ਉਸ ਦੇ ਵਿੱਚ ਵੱਡੇ ਪਲੇਅਰ ਨਹੀਂ ਹੈਗੇ ਇਸ ਸਾਰੇ ਸਿਸਟਮ ਦੇ ਵਿੱਚ। ਨਾ ਸਾਡੇ ਕੋਲ ਅੱਜ ਤੱਕ ਆਪਣਾ, ਜੇ ਸੋਚੀ ਜੇ ਆਪਣੇ ਕੋਲ ਆਪਣਾ ਸੋਸ਼ਲ ਨੈਟਵਰਕ ਵੀ ਨਹੀਂ ਹੈਗਾ। ਸੋ ਤੁਹਾਡੇ ਕੋਲੇ ਜਿਹੜੀ ਇਨਫੋਰਮੇਸ਼ਨ ਆ ਰਹੀ ਹੈ ਲਾਰਜ ਸਕੇਲ, ਭਾਵੇਂ ਉਹ ਲਾਰਜ ਲੈਂਗੁਏਜ ਮਾਡਲਸ ਤੋਂ ਆ ਰਹੀ ਹੈ, ਭਾਵੇਂ ਸੋਸ਼ਲ ਮੀਡੀਆ ਤੋਂ ਆ ਰਹੀ ਹੈ, ਉਹ ਕਮਿਊਨਿਟੀ ਦੇ ਕੰਟਰੋਲ ਦੇ ਵਿੱਚ ਨਹੀਂ ਹੈਗੀ। ਸੋ ਜੇ ਕਮਿਊਨਿਟੀ ਦੇ ਕੰਟਰੋਲ ਦੇ ਵਿੱਚ ਨਹੀਂ ਹੈਗੀ ਤਾਂ ਮੈਨੂੰ ਲੱਗਦਾ ਕਿ ਇਹ ਸਾਨੂੰ ਹੋਰ ਵੀ ਡਿਸਿਪਲਿਨਡ ਹੋਣ ਦੀ ਲੋੜ ਆ, ਜਿਹਦੇ ਵਿੱਚ ਸਾਨੂੰ ਫੈਮਲੀਜ਼ ਦੇ ਲੈਵਲ ਦੇ ਉੱਤੇ ਵੀ ਗਾਈਡਲਾਈਨਸ ਜਿਹੜੇ ਨੇ ਉਹ ਨਾਲੇ ਪ੍ਰੈਕਟਿਸ ਕਰਨ ਦੀ ਤੇ ਨਾਲੇ ਸ਼ੇਅਰ ਕਰਨ ਦੀ ਲੋੜ ਹੈ। ਸੋ ਮੈਨੂੰ ਲੱਗਦਾ ਬੀਇੰਗ ਆਫਲਾਈਨ ਇਜ਼ ਵਨ ਆਫ ਕਿ ਜਦੋਂ ਵੀ ਤੁਸੀਂ ਇੱਥੇ ਜਾਓ, AI ਤੋਂ ਤੁਸੀਂ ਪਰੇ ਨਹੀਂ ਹੋ ਸਕਦੇ। ਮੈਨੂੰ ਲੱਗਦਾ ਜਿਹੜੀ ਚੇਂਜ ਹੈ ਟੈਕਨੋਲੋਜੀ ਤੋਂ ਸਦਾ ਹੀ ਆਉਂਦੀ ਹੈ ਤੇ ਉਹਦਾ ਫਾਇਦਾ ਲੈਣਾ ਵੀ ਚਾਹੀਦਾ, ਪਰ ਨਾਲ ਦੀ ਨਾਲ ਯੂ ਸ਼ੁੱਡ ਨਾਟ ਉਹ ਤੁਸੀਂ ਉਦੋਂ ਹੀ ਯੂਜ਼ ਕਰ ਰਹੇ ਹੋਗੇ ਜਦੋਂ ਤੁਹਾਨੂੰ ਲੋੜ ਦੇ ਲਈ ਤੁਸੀਂ ਉਹਦੇ ਵਿੱਚ ਜਾ ਰਹੇ ਹੋ ਤੇ ਬਾਕੀ ਟਾਈਮ ਨਹੀਂ। ਅੱਛਾ, ਇਹਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਰਵਿੰਦਰ ਸਿੰਘ ਗੁਰਜਸਪਾਲ ਸਿੰਘ ਇਹ ਸੋਚਦਾ ਹੁਣ ਜਿੱਦਾਂ ਅੰਡਰ 16 ਦੇ ਉੱਤੇ ਜਿਹੜਾ ਉਹ ਬੈਨ ਦੇ ਵਿਰੋਧਤਾ ਦੇ ਵਿੱਚ ਆਉਣਾ, ਜਾਂ ਜਿੱਦਾਂ ਆਪਾਂ ਆਪਣੇ ਮਾਪਿਆਂ ਦੀ ਉਮਰ ਦੇ ਲੋਕਾਂ ਦੀ ਜਿਹੜੀ ਗੱਲ ਕਰਦੇ ਆ, ਕਨਫੋਰਮਿਟੀ ਹੁੰਦੀ ਹੈ ਨਾ, ਓਪੀਨੀਅਨ ਕਨਫੋਰਮਿਟੀ, ਵੀ ਉਹ ਮਤਲਬ ਹੈ ਵੀ ਗਰੁੱਪ ਦੇ ਓਪੀਨੀਅਨ ਦੇ ਨਾਲ ਆਪਣੇ ਓਪੀਨੀਅਨ ਨੂੰ ਮਿਲਾ ਲੈਣਾ। ਸੋ ਇਸ ਸੋਸ਼ਲ ਮੀਡੀਆ, ਇਸ AI ਦੇ ਜ਼ਰੀਏ ਕੋਸ਼ਿਸ਼ ਇਹੀ ਆ ਇਹਨਾਂ ਸਾਰਿਆਂ ਦੀ ਵੀ ਕਨਫੋਰਮਿਟੀ ਜਿਹੜੀ ਇਹਨਾਂ ਸਾਰੇ ਏਜ ਗਰੁੱਪਸ ਦੀ ਜਿਹੜੀ ਉਹ ਬਣੇ, ਸਾਡੇ ਨਾਲ ਜਿਹੜੀ ਉਹ ਬਣੇ, ਜਿੱਦਾਂ ਸਰਕਾਰ ਚਾਹੁੰਦੀ ਆ, ਜਿੱਦਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ, ਉਹ ਚੀਜ਼ ਉਹ ਬਣੇ। ਸੋ ਇਸੇ ਲਈ ਯੰਗ ਮਾਈਂਡ ਦੇ ਉੱਤੇ ਕੰਟਰੋਲ ਕਰਨਾ ਸੌਖਾ ਆ। ਜੇ ਤਾਂ ਬਾਗੀ ਹੋਊਗਾ ਤਾਂ ਫਿਰ ਪੂਰਾ ਹੀ ਰਹੂਗਾ, ਤੇ ਜੇ ਉਹ ਪਹਿਲਾਂ ਕਨਫਰਮ ਕਰ ਲਿਆ ਉਹਨਾਂ ਨੇ ਦੈਨ ਇਟਸ ਈਜ਼ੀਅਰ। ਹੁਣ ਤੁਸੀਂ ਦੇਖੋ ਜਦੋਂ ਨਾਰਵੇ ਵਾਲਾ ਇੰਸੀਡੈਂਟ ਹੋਇਆ ਆ, ਉੱਥੇ ਪੱਤਰਕਾਰ ਨੇ ਸਵਾਲ ਪੁੱਛਿਆ, ਉੱਥੇ ਜਿਹੜਾ ਬਾਬੂ ਨੇ ਆ ਕੇ ਬਾਅਦ ਦੇ ਵਿੱਚ ਉਸ ਬੀਬੀ ਦੇ ਨਾਲ ਗੱਲਾਂ ਕਰਦਾ ਸੀ ਐ ਉਂਗਲਾ ਕਰ ਕਰਕੇ, ਉਹਨੂੰ ਕਿਸੇ ਨੇ ਹੋਮ ਮਿਨਿਸਟਰੀ ਨੇ ਥੋੜੀ ਕਿਹਾ ਵੀ ਉਹਨੂੰ ਜਾ ਕੇ ਏਦਾਂ ਕਹਿਣਾ। ਉਹਦਾ ਓਪੀਨੀਅਨ ਆਲਰੇਡੀ ਕਨਫਰਮ ਕਰ ਚੁੱਕੇ ਸੀ, ਉਹ ਆਲਰੇਡੀ ਉਸ ਟ੍ਰਾਂਜੀਸ਼ਨ ਦੇ ਵਿੱਚੋਂ ਲੰਘ ਚੁੱਕਾ ਸੀ, ਜਿਸ ਤੋਂ ਬਾਅਦ ਚ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਕਿੱਦਾਂ ਕਰਨਾ ਆ, ਕਿਵੇਂ ਕਰਨਾ ਆ। ਦੇ ਆਲਰੇਡੀ ਆਰ ਪਾਰਟ ਆਫ ਇਟ। ਉਹ ਉਸ ਪ੍ਰੋਪੇਗੈਂਡੇ ਦਾ ਬੰਦਾ ਦਾ ਜਿਹੜਾ ਉਹ ਕੰਮ ਹੋ ਚੁੱਕਾ ਆ। ਅੱਜ ਮੈਂ ਇੱਕ ਵਿਲ ਡਿਸਕਸ ਦਿਸ ਲੇਟਰ ਔਨ, ਬਾਅਦ ਦੇ ਵਿੱਚ ਅਗਲੇ ਪ੍ਰੋਗਰਾਮ ਦੇ ਵਿੱਚ ਮੇਬੀ ਜਾਂ ਹੋਰ ਪ੍ਰੋਗਰਾਮ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆਇਆ ਆ। ਉਸ ਦੇ ਵਿੱਚ ਇਹ ਚੀਜ਼ ਕਨਫਰਮ ਹੋਈ ਆ, ਕਹਿੰਦੇ ਵੀ ਜਿਹੜੀਆਂ ਬਿਗ ਟੈਕ ਕੰਪਨੀਜ਼ ਦੇ ਆਲਰੇਡੀ ਨੋ ਵੀ ਉਹਨਾਂ ਦੇ ਅੰਦਰ ਇਦਾਂ ਦੇ ਮੁਲਾਜ਼ਮ ਸੀਗੇ ਜਿਹੜੇ ਕਿ ਇੱਕ ਮੁਲਕ ਦਾ ਪੱਖ ਪੂਰ ਰਹੇ ਸੀ, ਜਾਂ ਉਹਦੇ ਜਿਹੜਾ ਕ੍ਰਿਟੀਸਾਈਜ਼ ਕਰਨ ਵਾਲੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਸੀ, ਬਟ ਉਹਨਾਂ ਕੰਪਨੀਆਂ ਨੇ ਬਲਾਈਂਡ ਆਈ ਉਹਨਾਂ ਦੇ ਉੱਤੇ ਜਿਹੜੀ ਉਹ ਕਰ ਰੱਖੀ। ਸੋ ਦਿਸ ਇਜ਼ ਆਲ ਪਾਰਟ ਆਫ ਇਟ। ਹੁਣ ਜਦੋਂ ਸ਼ੁਰੂਆਤ ਕੀਤੀ ਆਪਾਂ, ਮੈਟਾ ਨੂੰ ਇੰਨਾ ਵੱਡਾ ਡਾਟਾ ਸੈਂਟਰ ਮਿਲੂਗਾ, ਵਟ ਡੂ ਯੂ ਥਿੰਕ ਵੀ ਉਹ ਇੰਡੀਆ ਦੀ ਗੱਲ ਨਹੀਂ ਬਣਨ? ਐਬਸੋਲੂਟਲੀ ਵੀ ਉਹ ਮਾਰਕੀਟਸ ਨੂੰ ਜਿਹੜਾ ਉਹ ਕਰਨਾ। ਸੋ ਓਪੀਨੀਅਨ ਨੂੰ ਸ਼ੇਪ ਕਰਨ ਦਾ ਜਿਹੜਾ ਇਸ ਟਾਈਮ ਇਹ ਏਜੰਡੇਸ ਦੇ ਥਰੂ ਇਹ ਸਾਰਾ ਕੁਝ ਆਪਾਂ ਟੈਕਨੋਲੋਜੀ ਦੇ ਥਰੂ ਪਰੋਸ ਹੋ ਰਿਹਾ, ਵੀ ਹੈਵ ਟੂ ਬੀ ਐਕਸਟਰਾ ਕੇਅਰ।
ਐਬਸੋਲੂਟਲੀ ਮੈਂ ਇਹ ਕਹੂੰਗਾ ਕਿ ਇਨ ਦਾ ਐਂਡ ਸਾਨੂੰ ਚੇਤਾ ਰੱਖਣ ਦੀ ਲੋੜ ਹੁੰਦੀ। ਮੈਂ ਬਹੁਤ ਸਮਾਂ ਪਹਿਲਾਂ ਮੈਂ ਆਪਣਾ ਜਿਹੜਾ ਕਰੀਅਰ ਸੀਗਾ ਉਹ ਜਰਨਲਿਜ਼ਮ, ਸਕੂਲ ਆਫ ਜਰਨਲਿਜ਼ਮ ਦੇ ਵਿੱਚ ਟੈਕ 'ਚ ਸ਼ੁਰੂ ਕੀਤਾ। ਸਕੂਲ ਆਫ ਜਰਨਲਿਜ਼ਮ ਦੇ ਵਿੱਚ ਯੂਨੀਵਰਸਿਟੀ ਮਿਸੀਸਿਪੀ ਵਿੱਚ ਸ਼ੁਰੂ ਕੀਤਾ ਸੀ। ਤੇ ਉਹਦੇ ਵਿੱਚ ਜਿਹੜੀ ਇੱਕ ਚੀਜ਼ ਤਾਂ ਨਹੀਂ ਤੁਸੀਂ ਬੜੀ ਅਰਲੀ ਔਨ ਜਾਣ ਜਾਂਦੇ ਕਿ ਇਨ ਦਾ ਐਂਡ ਨਿਊਜ਼ ਇਜ਼ ਅ ਬਿਜ਼ਨਸ, ਇਨਫੋਰਮੇਸ਼ਨ ਇਜ਼ ਅ ਬਿਜ਼ਨਸ। ਠੀਕ ਹੈ ਜੀ। ਫੇਸਬੁੱਕ ਵੀ ਬਿਜ਼ਨਸ ਆ, ਹੈ ਨਾ। ਉਹ ਐਡ ਰੈਵਨਿਊਜ਼ ਦੇ ਉੱਤੇ ਉਹ ਸੈੱਲ ਕਰਦੀ ਹੈ। ਉਹਦਾ ਕੋਈ ਦੇਣਦਾਰੀ ਨਹੀਂ ਹੈਗੀ ਉਹ ਤੁਹਾਨੂੰ ਕਿ ਉਹ ਤੁਹਾਨੂੰ ਸਹੀ ਇਨਫੋਰਮੇਸ਼ਨ ਮੁਹੱਈਆ ਕਰਵਾਏ। ਸੋ ਮੈਂ ਦੂਸਰੀ ਗੱਲ ਇੱਕ ਹੋਰ ਕਹਿਣਾ ਸੋਚਦਾ ਹੁੰਦਾ ਕਿ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਚੱਲ ਕੇ ਆਏ ਉਸ ਦਾ ਪ੍ਰੋਪੇਗੈਂਡਾ ਹੁੰਦੀ ਹੈ। ਜਿਹੜੀ ਇਨਫੋਰਮੇਸ਼ਨ ਤੁਹਾਨੂੰ ਲੱਭਣ ਜਾਣਾ ਪਏ ਉਹ ਤੁਸੀਂ ਨੌਲੇਜ ਦੀ ਸਰਚ 'ਚ ਜਾਂਦੇ ਆ, ਹੈ ਨਾ। ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਇਹ ਬਾਇਸ ਹੈਗੀ ਹੈ ਸਿਸਟਮਸ ਦੇ ਵਿੱਚ ਬਿਲਟ ਇਨ ਦਾ ਐਂਡ ਇੰਡਸਟਰੀਜ਼ ਨੇ, ਕੰਪਨੀਜ਼ ਨੇ ਆਪਣੀਆਂ ਸਭ ਤੋਂ ਵੱਧ ਡੈਮੋਗ੍ਰਾਫਿਕ ਨੂੰ ਸਰਚ ਕਰਨਾ। ਹੁਣ ਡੈਮੋਗ੍ਰਾਫਿਕ ਦੇ ਆਪਣੇ ਇੱਕ ਓਪੀਨੀਅਨ ਫਾਰਮੇਸ਼ਨ ਦੇ ਪ੍ਰੋਸੈਸ ਜਿਹੜੇ ਆ ਜਿਸ 'ਚੋਂ ਨਿਕਲ ਰਹੀਆਂ ਨੇ। ਸੋ ਆਈ ਥਿੰਕ ਕਨਫਰਮਿਟੀ ਦਾ ਆਈਡੀਆ ਜਿਹੜਾ ਹੈਗਾ, ਜਦੋਂ ਵੀ ਤੁਸੀਂ ਲਾਰਜ ਸਕੇਲ ਸਿਸਟਮਸ ਦੇ ਉੱਤੇ ਜਾਓਗੇ ਤੇ ਜਿਹੜੀਆਂ ਵੀ ਚੀਜ਼ਾਂ ਕਨਫਰਮ ਨਹੀਂ ਕਰਦੀਆਂ ਉਹ ਆਮ ਤੌਰ ਦੇ ਉੱਤੇ ਏਲੀਅਨ ਆਕਰ ਹੁੰਦੀਆਂ ਨੇ। ਠੀਕ ਹੈ ਜੀ। ਤੁਸੀਂ ਜੇ ਤੁਸੀਂ ਇਸ ਟਾਈਮ US ਪੋਲੀਟੀਕਲ ਡਿਸਕੋਰਸ ਦੀ ਵੀ ਗੱਲ ਕਰੋ ਤੇ ਉਹਦੇ ਵਿੱਚ ਵੀ ਇਹ ਚੀਜ਼ ਉਭਾਰੀ ਜਾ ਰਹੀ ਹੈ ਕਿ ਹਾਂਜੀ ਜੀ ਜਿਹੜੇ ਕਨਫਰਮ ਨਹੀਂ ਕਰਦੇ, ਹੈ ਨਾ, ਜਿਹੜੇ ਕਨਫਰਮ ਉਹ ਦੇ ਆਰ ਏਲੀਅਨਸ ਟੂ ਦ ਸੋਸਾਇਟੀ, ਹੈ ਨਾ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਮਾਈਨੋਰਟੀਜ਼ ਦੇ ਲਈ ਇਹ ਸਦਾ ਸਟਰਗਲ ਰਹਿੰਦੀ ਆ, ਪਰ ਉਹਨਾਂ ਦਾ ਆਪਣਾ ਤੌਰ ਤਰੀਕਾ ਹੁੰਦਾ ਹੈ ਵੀ ਜਿਹਦੇ ਨਾਲ ਉਹ ਆਪਣੀਆਂ ਹੱਦ ਬੰਦੀਆਂ ਤੈਅ ਕਰਦੇ ਨੇ। ਐਂਡ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਐਕਚੁਅਲੀ। ਆਈ ਥਿੰਕ ਰਾਜਕਨਵੀਰ ਇਟਸ ਗੁੱਡ ਦੈਟ ਹੁਣ ਜਿੱਦਾਂ ਇੱਥੇ ਕਮਿਊਨਿਟੀਜ਼ US ਦੇ ਵਿੱਚ ਕਮਿਊਨਿਟੀਜ਼ ਹੈਗੀਆਂ ਨੇ ਜਿਹੜੀਆਂ ਟੈਕਨੋਲੋਜੀ ਨੂੰ ਬਿਲਕੁਲ ਨਹੀਂ ਯੂਜ਼ ਕਰਦੀਆਂ, ਹੈ ਨਾ। ਐਂਡ ਉਹ ਆਪਣੇ ਹੀ ਤਰੀਕੇ ਨਾਲ ਪਿਛਲੇ 200 ਸਾਲ ਤੋਂ ਰਹਿ ਰਹੀਆਂ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਸਿੱਖਾਂ ਨੂੰ ਉੱਦਾਂ ਰਹਿਣਾ ਚਾਹੀਦਾ, ਪਰ ਮੈਂ ਇਹ ਕਹਿ ਰਿਹਾ ਕਿ ਜੇ ਸਿੱਖ ਅਵੇਅਰ ਨਹੀਂ ਹੋ ਰਹੇ ਤੇ ਉਹਨਾਂ ਦੀ ਓਪੀਨੀਅਨ ਫਾਰਮੇਸ਼ਨ ਦੇ ਵਿੱਚ ਕਿੰਨਾ ਜ਼ਿਆਦਾ ਇਨਪੁਟ ਬੌਟਸ ਤੇ ਪ੍ਰੋਪੇਗੈਂਡੇ ਦਾ ਹੋ ਰਿਹਾ, ਉਹਦੇ ਬਾਰੇ ਤੁਸੀਂ ਡਿਸਕਸ਼ਨ ਹੁਣੇ ਹੁਣ ਇੱਕ ਜਿਹੜੀ ਫਿਲਮ ਰਿਲੀਜ਼ ਹੋਈ ਸੀ ਜਿਹੜੀ ਸ਼ਹੀਦਾਂ ਦੇ ਉੱਤੇ, ਉਹਦੇ ਵਿੱਚ ਜਿਹੜੀ ਇੱਕ ਧਿਰ ਸੀਗੀ ਉਹ ਉਹਦੇ ਬਾਰੇ ਗੱਲ ਥਿਓਲੋਜੀ ਦੇ ਪਰਸਪੈਕਟਿਵ ਤੋਂ ਕਰ ਰਹੀ ਸੀਗੀ, ਪਰ ਉਹਦੇ ਵਿੱਚ ਜਿਹੜੀ ਓਪੀਨੀਅਨ ਫਾਰਮੇਸ਼ਨ ਦੀ ਜਿਹੜੀ ਉਹ ਸੀਗੀ ਉਹ ਓਪੀਨੀਅਨ ਦੇ ਬੇਸ ਤੇ, ਇਮੋਸ਼ਨ ਦੇ ਬੇਸ ਤੇ ਉਹਨੂੰ ਮੋਰਫ ਕੀਤਾ ਜਾ ਰਿਹਾ ਸੀਗਾ। ਠੀਕ ਹੈ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਦੇ ਬਾਰੇ ਸੁਪਰ ਅਵੇਅਰ ਰਹਿਣ ਦੀ ਲੋੜ ਆ ਮਾਈਨੋਰਟੀਜ਼ ਦੇ ਲਈ, ਖਾਸ ਕਰਕੇ। ਇਹ ਚੀਜ਼ ਡਿਸਕਨੈਕਸ਼ਨ ਜਿਹੜਾ ਆ ਉਹ ਸਭ ਤੋਂ ਵੱਡਾ ਤਰੀਕਾ ਆ। ਵਰਚੁਅਲ ਵਰਲਡ ਦੇ ਵਿੱਚੋਂ ਉਦੋਂ ਹੀ ਜਾਓ ਜਦੋਂ ਤੁਹਾਨੂੰ ਲੋੜ ਆ, ਬਾਕੀ ਟਾਈਮ ਉਹ ਤੋਂ ਡਿਸਕਨੈਕਟ ਹੋ ਕੇ ਆਪਣੀ ਕਮਿਊਨਿਟੀ 'ਚ ਇਨਵੋਲਵ ਹੋਵੋ, ਬੱਚਿਆਂ ਨਾਲ ਇਨਵੋਲਵ ਹੋਵੋ, ਆਪਣੇ ਬਾਕੀ ਹੋਰਾਂ ਦੇ ਨਾਲ ਇਨਵੋਲਵ ਹੋਵੋ। ਕਿਉਂਕਿ ਮੈਨੂੰ ਲੱਗਦਾ ਅਗਲੇ 5 ਤੋਂ 10 ਸਾਲ ਦਾ ਜਿਹੜਾ ਸਮਾਂ ਆ ਉਹਦੇ ਵਿੱਚ, ਕਿਉਂਕਿ ਇਕਨੋਮਿਕ ਡਾਊਨ ਟਰਨਸ ਆ ਰਹੇ ਨੇ ਤੇ ਇਕਨੋਮਿਕ ਡਾਊਨ ਟਰਨਸ ਦੇ ਨਾਲ ਪੋਲੀਟੀਕਲ ਹਨੇਰੀਆਂ ਬਹੁਤ ਚੱਲਦੀਆਂ ਹੁੰਦੀਆਂ। ਸੋ ਇਸ ਸਾਰੇ 'ਚੋਂ ਮੈਨੂੰ ਲੱਗਦਾ ਕਿ ਇਮੋਸ਼ਨ ਕੰਟਰੋਲ ਦੇ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਵਰਚੁਅਲ ਵਰਲਡ ਦੇ ਵਿੱਚੋਂ ਟਾਈਮਲੀ ਡਿਸਕਨੈਕਟ ਰਹਿ ਕੇ ਤੇ ਆਪਣਾ ਜਿਹੜੇ ਫਿਜ਼ੀਕਲ ਡੋਮੇਨ ਆ ਉਹਦੇ ਵਿੱਚ ਆਪਣੀ ਪ੍ਰੈਜ਼ੈਂਸ ਵਧਾਓ। ਜੀ ਗੁਰਜਸਪਾਲ, ਜਾਂਦੇ ਲਾਈਕ ਲਾਸਟ ਦੇ ਵਿੱਚ what do you want to add? ਬਸ ਜੀ, ਅਰਵਿੰਦਰ ਸਿੰਘ ਭਾਜੀ ਨੇ ਬਹੁਤ ਸੋਹਣਾ ਜਿਹੜਾ ਹੈ ਕਨਕਲੂਡ ਕੀਤਾ ਹੈਗਾ ਵੀ ਅਸੀਂ ਅਬਜ਼ਰਵ ਕਰਨਾ ਕੀ ਹੋ ਰਿਹਾ ਹੈ। ਜਿਹੜੀ ਮਤਲਬ ਤੁਸੀਂ ਮੂਵੀ ਦੀ ਜਿਹੜੀ ਐਗਜ਼ਾਮਪਲ ਹੈ ਬੜੀ ਸੋਹਣੀ ਔਰ ਰੈਲੇਵੈਂਟ ਹੈ ਇੱਥੇ, ਵੀ ਜਿਹੜੇ ਸਾਡੇ ਓਪੀਨੀਅਨ ਬਣ ਰਹੇ ਆ ਕੀ ਉਹ ਸਾਡੇ ਸਿਧਾਂਤ ਚੋਂ ਆ ਰਹੇ ਆ, ਕਿ ਉਹ ਜਿਹੜੀ ਸਾਨੂੰ ਫੈਕਚੁਅਲ ਜਾਣਕਾਰੀ ਪਤਾ ਉਹਦੇ ਚੋਂ ਆ ਰਹੇ ਆ, ਉਹ ਸਿੰਪਲੀ ਇੱਕ ਓਪੀਨੀਅਨ ਕ੍ਰੀਏਟ ਕੀਤਾ ਜਾ ਰਿਹਾ ਜਿਹੜਾ ਇਮੋਸ਼ਨ ਬੇਸਡ ਹੈ। ਠੀਕ ਹੈ ਨਾ। ਸੋ ਸਾਨੂੰ ਇੰਟਰਨੈਟ ਦੇ ਉੱਤੇ ਬੜਾ ਸੌਖਾ ਲੱਗਣ ਲੱਗ ਜਾਂਦਾ ਵੀ ਯਾਰ 40, 50, 100 ਬੰਦੇ ਇਸ ਗੱਲ ਤੇ ਸਹਿਮਤ ਹੈ। ਇਹ ਸਹੀ ਗੱਲ ਹੈ, ਜਿਹੜੀ ਮੈਂ ਗੱਲ ਕਰ ਰਿਹਾ ਸ਼ਾਇਦ ਉਹ ਨਾ ਸਹੀ ਹੋਵੇ। ਰਾਜਕਰਨਵੀਰ ਸਿੰਘ, ਤੁਹਾਡੇ ਨਾਲ ਇਹ ਚੀਜ਼ ਜ਼ਿਆਦਾ ਹੁੰਦੀ ਹੋਣੀ ਕਿਉਂਕਿ ਤੁਸੀਂ ਪਬਲਿਕ ਡੋਮੇਨ ਦੇ ਵਿੱਚ ਵਿਚਰਦੇ ਹੋ। ਠੀਕ ਹੈ ਨਾ। ਵੀ ਕਈ ਵਾਰੀ ਪਤਾ ਹੁੰਦਾ ਵੀ ਇਹ ਗੱਲ ਪੂਰੀ ਸਹੀ ਆ, ਪਰ ਇੱਕ ਆਲੇ ਦੁਆਲੇ ਮਾਹੌਲ ਇਦਾਂ ਦਾ ਬਣਾਇਆ ਜਾਂਦਾ ਹੈ ਨਾ, ਉਹਦੇ ਵਿੱਚ ਇਹ ਗੱਲ ਜੱਜ ਕਰਨੀ ਬਹੁਤ ਔਖੀ ਹੋ ਜਾਂਦੀ ਕਈ ਵਾਰੀ ਵੀ ਜਿਹੜੇ ਉਹ 40, 50, 100 ਬੰਦੇ ਤੁਹਾਡੇ ਆਲੇ ਦੁਆਲੇ ਵੀ ਉਹ ਹੈਗੇ ਬੰਦੇ ਹੀ ਨੇ ਜਾਂ ਉਹ ਬੌਟ ਨੇ। ਬਿਲਕੁਲ ਠੀਕ ਹੈ। ਸੋ ਉਹਦੇ ਨਾਲ ਜਿਹੜਾ ਇਹ ਤੁਹਾਨੂੰ ਪਤਾ ਹੈ ਵੀ ਤੁਸੀਂ ਸਹੀ ਹੋ, ਪਰ ਫਿਰ ਵੀ ਤੁਹਾਨੂੰ ਇਹ ਮਹਿਸੂਸ ਕਰਨ ਲਾ ਦਿੱਤਾ ਜਾਣਾ ਵੀ ਤੁਸੀਂ ਯਾਰ ਸਹੀ ਨਹੀਂ ਹੋ, ਜਾਂ ਜਿਹੜਾ ਜ਼ਿਆਦਾ ਇੱਕ ਡੈਮੋਕ੍ਰੇਸੀ ਦਾ ਜਿਹੜਾ ਓਪੀਨੀਅਨ ਹੈ ਮੇ ਬੀ ਉਹ ਸਹੀ ਓਪੀਨੀਅਨ ਹੈ। ਇਹ ਬੜੀ ਦੇਖਣ ਵਾਲੀ ਗੱਲ ਹੈ। ਇਹਨੂੰ ਵਾਚ ਕਰਕੇ ਨਜਿੱਠਣਾ ਤਾਂ ਸ਼ਾਇਦ ਹਜੇ ਅਸੀਂ ਵੀ ਫਿਗਰ ਆਊਟ ਕਰ ਰਹੇ ਹਾਂ ਕਿਵੇਂ ਹੋਣਾ, ਤੇ ਮੈਨੂੰ ਲੱਗਦਾ ਐਜ਼ ਕਲੈਕਟਿਵਲੀ ਆਪਾਂ ਐਜ਼ ਅ ਕਮਿਊਨਿਟੀ, ਕਿਉਂਕਿ ਸਾਡੇ ਕੋਲੇ ਆਪਣੀਆਂ ਇੰਸਟੀਟਿਊਸ਼ਨਸ ਨਹੀਂ ਹੈਗੀਆਂ, ਸਾਡੇ ਕੋਲੇ ਆਪਣੀਆਂ ਉੱਦਾਂ ਦੀਆਂ ਟੈਕਨੋਲੋਜੀ ਕੰਪਨੀਜ਼ ਨਹੀਂ ਹੈਗੀਆਂ ਵੀ ਜਿਹਦੇ ਨਾਲ ਅਸੀਂ ਉਹ ਚੀਜ਼ ਫਿਗਰ ਆਊਟ ਕਰ ਸਕੀਏ। ਪਰ
ਇਸ ਵੇਲੇ ਇਹਦਾ ਅਵੇਅਰ ਹੋਣਾ ਹੀ ਬੜੀ ਮੇਰੇ ਖਿਆਲ ਨਾਲ ਇੰਪੋਰਟੈਂਟ ਗੱਲ ਹੈ। ਮੈਂ ਗੁਰਜਸਪਾਲ ਲਾਸਟ ਚੀਜ਼ ਵਿੱਚ ਐਡ ਕਰਾਂਗਾ ਕਿ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਨੇ ਸਾਨੂੰ ਤਰੀਕਾ ਦਿੱਤਾ ਹੈ ਨਾ, ਗੁਰੂ ਸਾਹਿਬ ਨੇ ਸਾਨੂੰ ਤਰੀਕਾ ਸਤ ਸੰਗਤ ਦਾ ਦਿੱਤਾ। ਰਿਐਲਿਟੀ ਇਹ ਹੈ ਕਿ ਹਰੇਕ ਬੰਦਾ ਜਿਹੜਾ ਆਪਣੀ ਜਰਨੀ ਦਾ ਕੈਦੀ ਹੁੰਦਾ, ਆਪਣੇ ਐਕਸਪੀਰੀਅੰਸ ਦਾ ਕੈਦੀ ਹੁੰਦਾ, ਪਰ ਜਦੋਂ ਤੇ ਉਹਦੇ ਕੋਲ ਕੁਛ ਹੱਦ ਤੱਕ ਸੱਚ ਹੁੰਦਾ, ਕਈ ਚੀਜ਼ਾਂ ਦੇ ਬਾਰੇ ਉਹਦਾ ਸਿਰਫ ਓਪੀਨੀਅਨ ਹੁੰਦਾ, ਪਰ ਜਦੋਂ ਸਤ ਸੰਗਤ ਮਤਲਬ ਜਿਹਦੇ ਵਿੱਚ ਗੱਲ ਜਿਹੜੀ ਆ ਉਹ ਗੁਰੂ ਵੱਲ ਨੂੰ ਜਾ ਰਹੀ ਹੋਵੇ, ਉਹਦੇ 'ਚ ਜਾ ਕੇ ਬਹਿੰਦਾ ਆ, ਉਹਦੇ ਵਿੱਚ ਸ਼ੇਅਰ ਕਰਦਾ। ਸੋ ਸਾਰੇ ਜਦੋਂ ਛੋਟਾ ਹਿੱਸਾ ਪਾਉਂਦੇ ਆ ਤੇ ਫਿਜ਼ੀਕਲ ਐਕਸਪੀਰੀਅੰਸ ਦੇ ਵਿੱਚ, ਜਿਹਦੇ ਵਿੱਚ ਬਾਹਰ ਦੇ ਸਟਿਮੂਲਾਈ ਨਹੀਂ ਹੈਗੇ, ਜਿਹਦੇ ਵਿੱਚ ਇਹ ਨਹੀਂ ਹੈਗਾ ਕਿ ਹੁਣੇ ਕਿਸੇ ਸਿੱਖ ਦੇ ਉੱਤੇ ਗਰਾਊਂਡ ਤੇ ਅਟੈਕ ਦੀ ਫੋਟੋ ਆ ਗਈ, ਕਿਤੇ ਹੁਣੇ ਕਿਸੇ ਬੱਚੇ ਦੇ ਬਾਰੇ ਫੋਟੋ ਆ ਗਈ, ਹੁਣੇ ਇੱਥੇ ਕੋਈ ਕਿਸੇ ਫਿਲਮ ਦੀ ਆ ਗਈ। ਸੋ ਕੌਨਸਟੈਂਟ ਤੁਸੀਂ ਉਸ ਸਟਿਮੂਲਾਈ 'ਚ ਨਹੀਂ ਕੰਮ ਕਰ ਰਹੇ ਹੁੰਦੇ, ਤੁਸੀਂ ਸਟਿਮੂਲਾਈ ਤੋਂ ਬਾਹਰ ਜਿੱਥੇ ਸਿਰਫ ਰੱਬ ਦਾ ਨਾਂ, ਉੱਥੇ ਤੁਸੀਂ ਬਹਿ ਕੇ ਜਦੋਂ ਸੰਗਤ 'ਚ ਬਹਿੰਦੇ ਆ ਤੇ ਜਿਹੜਾ ਤੁਹਾਡੇ ਕੋਲ ਓਪੀਨੀਅਨ ਜਦੋਂ ਤੁਸੀਂ ਛੋਟਾ ਸ਼ੇਅਰ ਕਰਦੇ ਆ, ਤਾਂ ਮੈਨੂੰ ਲੱਗਦਾ ਵੀ ਉਹਦੇ ਵਿੱਚ ਜਿਹੜਾ ਤੁਹਾਡਾ ਕੋਲੈਕਟਿਵ ਅੰਡਰਸਟੈਂਡਿੰਗ ਬਣਦੀ ਆ, ਉਹ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਰਿਐਲਿਟੀ ਦੇ ਨੇੜੇ ਹੁੰਦੀ ਆ। ਤੇ ਸਿੱਖਾਂ ਦਾ ਤਰੀਕਾ ਮੈਨੂੰ ਲੱਗਦਾ ਸਦਾ ਹੀ ਇਹ ਰਿਹਾ, ਸਿੱਖ ਸਦਾ ਹੀ ਇਸ ਹਿਸਾਬ ਦੇ ਨਾਲ, ਭਾਵੇਂ ਉਹ 18ਵੀਂ ਸਦੀ ਸੀਗੇ ਜਦੋਂ ਬਿਲਕੁਲ ਹੀ ਬਿਲਾਂ 'ਚ ਆ ਕੇ ਬੈਠੇ ਹੋਏ ਸੀਗੇ, ਜਿਹੜਾ ਸੰਗਤ 'ਚ ਬਹਿਣਾ, ਗੁਰੂ ਦੀ ਹਜ਼ੂਰੀ 'ਚ ਬਹਿਣਾ, ਗੁਰੂ ਦੀ ਬਾਣੀ ਦੇ ਥੱਲੇ ਬਹਿਣਾ, ਤੇ ਫਿਰ ਉਹਦੇ ਵਿੱਚ ਬਹਿ ਕੇ, ਉਸ এনवायरमेंट ਦੇ ਵਿੱਚ ਬਹਿ ਕੇ ਜਿਹੜੇ ਲੋਕ ਉੱਦਾਂ ਦੀ ਗੱਲ ਕਰਦੇ ਹੋਣ, ਉਹਦੇ ਵਿੱਚ ਨਿੱਕੀ ਗੱਲ ਸ਼ੇਅਰ ਕਰਨੀ ਤੇ ਉਹਨੂੰ ਉਸ ਪੱਖ ਤੋਂ ਐਨਾਲਾਈਜ਼ ਕਰਨਾ ਕਿ ਸਾਡੇ ਪੁਰਖੇ ਕਿਵੇਂ ਸੋਚਦੇ ਸੀਗੇ, ਇਸ ਚੀਜ਼ ਨੂੰ ਕਿਵੇਂ ਸੋਚਦੇ। ਮੈਨੂੰ ਲੱਗਦਾ ਉਹਦੇ ਵਿੱਚ ਕੁਛ ਹੱਦ ਤੱਕ ਟਰੁੱਥ ਜਿਹੜਾ ਤੁਹਾਨੂੰ ਦੇਖਣ ਲੱਗ ਪੈਂਦਾ। ਜਾਂਦੇ ਮੈਂ ਇਹੀ ਕਹਿਣਾ ਚਾਹੀਦਾ, ਜਿੱਦਾਂ ਪਹਿਲਾਂ ਭਾਈ ਨੇ ਗੱਲ ਕੀਤੀ ਨਾ ਵੀ ਹੁਣ ਟਰਾਈ ਤੁਹਾਡੀ ਇਹ ਕਹਿ ਰਹੇ ਕਈ ਕੀਤੀ ਜਾ ਰਹੀ ਆ, ਹੋ ਰਹੀ ਆ ਕਿ ਜਿਹੜਾ ਤੁਹਾਡਾ ਆਪਣਾ ਵੇ ਆਫ ਲਿਵਿੰਗ ਆ ਉਹ ਗਲਤ ਆ। ਉਹ ਇੱਕ ਓਪੀਨੀਅਨ ਤੁਹਾਡਾ ਸਾਰਿਆਂ ਦਾ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੁਹਾਨੂੰ ਏਦਾਂ ਤੁਹਾਡੇ ਆਪਣੇ ਹੀ ਆਲੇ ਦੁਆਲੇ ਵਾਲੇ ਕਹਿ ਰਹੇ ਵੀ ਨਹੀਂ, ਤੁਸੀਂ ਇੱਕ ਮਾਡਲ ਮਾਈਨੋਰਿਟੀ ਦੇ ਤੌਰ ਦੇ ਉੱਤੇ ਰਹਿਣਾ ਆ। ਲਾਈਕ ਏਦਾਂ ਹੁੰਦਾ ਨਹੀਂ ਆ ਚੀਜ਼ਾਂ, ਇਨਸਾਨ ਆ, ਉਹਨੇ ਆਪਣੀ ਜਿਹੜੀ ਉਹ ਕਈ ਹਰ ਇੱਕ ਜਾਣੇ, ਸਾਰੀ ਕਮਿਊਨਿਟੀ ਦੇ ਵਿੱਚ ਸਾਰੇ ਜਾਣੇ ਚੰਗੇ ਨਹੀਂ ਹੁੰਦੇ, ਸਾਰੇ ਜਾਣੇ ਮਾੜੇ ਨਹੀਂ ਹੁੰਦੇ। ਸੋ ਤੁਸੀਂ ਆਪਣੀ ਵੇ ਆਫ ਲਿਵਿੰਗ ਨੂੰ ਦੂਜਿਆਂ ਦੇ ਹਿਸਾਬ ਦੇ ਨਾਲ ਉਦਾਂ ਜਿਹੜਾ ਉਹ ਪ੍ਰੈਜ਼ੈਂਟ ਕਰੋ ਤੇ ਆਪਣੀ ਛੱਡ ਦਿਓ, ਦੈਟਸ ਰੋਂਗ। ਉਹ ਚੀਜ਼ ਨੂੰ ਥੋੜਾ ਜਿਹਾ ਉਤੋਂ ਜਿਹੜਾ ਉਹ ਬਚੋ, ਸਿਧਾਂਤ ਨੂੰ ਮੋਹਰੇ ਰੱਖ ਕੇ, ਆਪਣੀ ਜਿਹੜੀ ਵੇ ਆਫ ਲਿਵਿੰਗ ਨੂੰ ਮੋਹਰੇ ਰੱਖ ਕੇ ਉਹ ਜਿਹੜਾ ਉਹ ਚੱਲੋ। ਤੁਹਾਨੂੰ ਉਹ ਚੀਜ਼ਾਂ ਦਾ ਮੈਟਰ ਨਹੀਂ ਹੋਣਾ ਚਾਹੀਦਾ। ਬਟ ਬਿਕੋਜ਼ ਆਪਾਂ ਅਜਿਹੇ ਯੁੱਗ ਦੇ ਵਿੱਚ, ਅਜਿਹੀ ਟੈਕਨੋਲੋਜੀ ਦੇ ਯੁੱਗ 'ਚ ਆ ਜਿੱਥੇ ਓਪੀਨੀਅਨ ਇੰਨੀ ਤੇਜ਼ੀ ਦੇ ਨਾਲ ਸ਼ੇਪ ਹੁੰਦੇ ਆ, ਇੰਨੀ ਤੇਜ਼ੀ ਦੇ ਨਾਲ ਬਣ ਜਾਂਦੇ ਆ, ਤੁਹਾਨੂੰ ਆਪਣਾ ਸਹੀ ਕੰਮ ਵੀ ਗਲਤ ਲੱਗਣ ਲੱਗ ਜਾਂਦਾ ਆ। ਉੱਥੋਂ ਥੋੜਾ ਜਿਹਾ ਠਰਮੇ ਦੀ, ਸਬਰ ਦੀ, ਤੇ ਜਿੱਦਾਂ ਅਰਵਿੰਦਰ ਭਾਈ ਨੇ ਕਿਹਾ ਵੀ ਉਹੋ ਜਿਹੀਆਂ ਸਪੇਸਿਸ ਤੇ ਜਾ ਕੇ ਬੈਠਣ ਦੀ ਜ਼ਰੂਰਤ ਆ ਜਿੱਥੇ ਤੁਹਾਨੂੰ ਲੱਗੇ ਵੀ ਨਹੀਂ ਠੀਕ ਆ, ਸਾਡਾ ਸਿਧਾਂਤ ਠੀਕ ਆ, ਸਾਨੂੰ ਕਿਸੇ ਦੇ ਲਈ ਉਹਨੂੰ ਚੇਂਜ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਸੋ ਉਹਦੇ ਤੇ ਫੋਕਸ ਕਰਨ ਦੀ ਜਿਹੜੀ ਉਹ ਜ਼ਰੂਰਤ ਆ, ਜਸਟ ਟੂ ਗੈਟ ਸਮ ਬਰਾਊਨੀ ਇੰਟਰਨੈਟ ਪੁਆਇੰਟਸ। ਉਹ ਚੀਜ਼ਾਂ ਕਰਨ ਦੇ ਲਈ ਆਪਾਂ ਨੂੰ ਆਪਣੇ ਸਿਧਾਂਤ ਨੂੰ ਛਿੱਕੇ ਨਹੀਂ ਟੰਗਣਾ ਜਿਹੜਾ ਉਹ ਚਾਹੀਦਾ ਹੈ। ਜੀ ਬਿਲਕੁਲ। ਲਾਸਟ ਪੁਆਇੰਟ ਮੈਂ ਇੱਕ ਵਿੱਚ ਹੋਰ ਐਡ ਕਰਨ, ਮੈਨੂੰ ਲੱਗਦਾ ਵੀ ਇਹ ਵੀ ਇੱਕ ਬੜਾ ਇੰਪੋਰਟੈਂਟ ਪੁਆਇੰਟ ਆ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਸਾਖੀ ਆ ਕਿ ਜਿਹਦੇ ਵਿੱਚ ਉਹਦੇ ਇੱਕ ਸਿਪਾਹੀ ਉਹਨਾਂ ਕੋਲੇ ਆਈ ਤੇ ਉਹ ਕਹਿੰਦੀ ਮੇਰੇ ਬੱਚਾ ਬਹੁਤ ਬਿਮਾਰ ਆ ਤੇ ਇਹਦਾ ਕੀਤਾ। ਗੁਰੂ ਸਾਹਿਬ ਨੂੰ ਕਹਿੰਦੇ ਕਿ ਭਾਈ ਮੇਰੇ ਕੋਲ ਤੂੰ ਅਗਲੇ ਹਫ਼ਤੇ ਆਈ, ਤੇ ਅਗਲੇ ਹਫ਼ਤੇ ਆਏ ਤੇ ਕਹਿੰਦੇ ਵੀ ਗੁੜ ਨਾ ਖਾਈ। ਉਹ ਕਹਿੰਦੇ ਵੀ ਤੁਸੀਂ ਇਹ ਪਿਛਲੇ ਹਫ਼ਤੇ ਵੀ ਦੱਸ ਸਕਦੇ ਸੀ। ਉਹ ਕਹਿੰਦੇ ਪਿਛਲੇ ਹਫ਼ਤੇ ਮੈਂ ਵੀ ਗੁੜ ਖਾਂਦਾ ਸੀ, ਹਨਾ। ਸੋ ਇਹ ਸਾਖੀ ਮੈਂ ਸੁਣੀ ਸੀਗੀ ਬਹੁਤ ਚਿਰ ਪਹਿਲਾਂ। ਸੋ ਮੈਨੂੰ ਲੱਗਦਾ ਕਿ ਸਿੱਖੀ ਐਥੋਸ ਦੇ ਉੱਤੇ ਅਸੀਂ ਸਿਰਫ ਸ਼ੇਅਰ ਕਰ ਸਕਦੇ ਹਾਂ, ਅਸੀਂ ਬਾਕੀ ਨੂੰ ਦੱਸ ਨਹੀਂ ਸਕਦੇ, ਕਿਉਂਕਿ ਅਸੀਂ ਦੱਸ ਓਨਾ ਹੀ ਸਕਦੇ ਹਾਂ ਜਿੰਨਾ ਅਸੀਂ ਆਪ ਉਹਦੇ ਵਿੱਚ ਪ੍ਰੈਕਟਿਸ ਕਰਾਂਗੇ। ਸੋ ਮੈਨੂੰ ਲੱਗਦਾ ਕਿ ਬਹੁਤ ਸਾਰਾ ਆਪਣੀ ਕਮਿਊਨਿਟੀ ਇੱਦਾਂ ਹੋ ਗਈ ਕਿ ਉਹਨਾਂ ਦੇ ਓਪੀਨੀਅਨ ਬਹੁਤ ਤਗੜੇ ਨੇ, ਸਿੱਖਾਂ ਨੂੰ ਕੀ ਕਰਨਾ ਚਾਹੀਦਾ, ਸਿੱਖਾਂ ਨੂੰ ਕੀ ਨਹੀਂ ਕਰਨਾ ਚਾਹੀਦਾ। ਪਰ ਮੈਨੂੰ ਲੱਗਦਾ ਕਿ ਘਰਾਂ ਦੇ ਵਿੱਚ ਸਾਨੂੰ ਉਹ ਐਕਸਪੀਰੀਅੰਸ ਲਿਆਉਣ ਦੀ ਲੋੜ ਹੈ ਕਿ ਅਸੀਂ ਘਰਾਂ ਦੇ ਵਿੱਚ ਪ੍ਰੈਕਟਿਸ ਕੀ ਕਰ ਰਹੇ ਹਾਂ। ਤਾਂ ਮੈਨੂੰ ਲੱਗਦਾ ਫਿਰ ਉਹਦੇ 'ਚ ਹੌਲੀ ਸੂਝੀ ਆਪਣੇ ਆਪ ਹੀ ਆਈ ਜਾਊਗੀ। ਬਹੁਤ ਧੰਨਵਾਦ ਤੁਹਾਡੇ ਦੋਨਾਂ ਦਾ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ, ਤੇ ਸ਼ੁਕਰੀਆ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।